ਵਾਲੇਕੁਮ ਵਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 9 ਜੂਨ 2021 26 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, ਰੂਕੂ, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜਿਹੜੇ ਇਸ਼ੂ ਨੇ ਉਸ ਦੇ ਨਾਲ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਥੈਂਕਸ ਤੇ ਅਪੀਲ ਕਰਦੀ ਹਾਂ। ਅਪੀਲ ਇਹ ਹੈ ਕਿ ਜਿਸ ਤਰ੍ਹਾਂ ਕਿ ਵਿਊਅਰਸ ਟੀਵੀ 84 ਵੱਲੋਂ ਇਹ ਜੂਨ ਦਾ ਸਾਰਾ ਮਹੀਨਾ ਜੂਨ 84 ਦੇ ਘੱਲੂਘਾਰੇ ਵਿੱਚ ਜਿਹੜੇ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਸੋ ਇਸ ਘੱਲੂਘਾਰੇ ਮਹੀਨੇ ਵਿੱਚ ਤੁਸੀਂ ਵੀ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕਰ ਸਕਦੇ ਹੋ ਅਤੇ ਆਪਣਾ ਜਿਹੜਾ ਮੈਸੇਜ ਹੈ ਉਹ ਟੀਵੀ 84 ਦੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਆਪਣਾ ਮੈਸੇਜ ਭੇਜਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 5166191984। ਸੋ ਇਸ ਤਰ੍ਹਾਂ ਤੁਸੀਂ ਖਾਲਿਸਤਾਨ ਦੇ ਜਿਹੜੇ ਸੰਘਰਸ਼ ਨੂੰ ਸਮਰਪਿਤ ਟੀਵੀ 84 ਦੇ ਪਲੇਟਫਾਰਮ ਨੂੰ ਮਜ਼ਬੂਤ ਬਣਾ ਸਕਦੇ ਹੋ। ਸੋ ਵਿਊਅਰਸ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਇੰਡੀਆਨਾ ਦੇ ਗ੍ਰੀਨਵੁੱਡ ਸ਼ਹਿਰ ਤੋਂ ਪੀਜ਼ਾ ਟਵਿਸਟ ਰੈਸਟੋਰੈਂਟ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸੋ ਇੰਡੀਅਨ ਐਪਲਸ ਅਤੇ ਗ੍ਰੀਨਵੁੱਡ ਇੰਡੀਆਨਾ ਦੇ ਨੇੜੇ ਜਿਹੜੇ ਵਸਦੇ ਵੀਰ ਭੈਣਾਂ ਪੀਜ਼ਾ ਟਵਿਸਟ ਦਾ ਆਨੰਦ ਮਾਣ ਸਕਦੇ ਹਨ। ਪਾਰਟੀ ਜਾਂ ਘਰ ਦੇ ਕਿਸੇ ਪ੍ਰੋਗਰਾਮ ਲਈ ਸਪੈਸ਼ਲ ਡੀਲ ਲਈ ਪੀਜ਼ਾ ਟਵਿਸਟ ਗ੍ਰੀਨਵੁੱਡ ਨਾਲ ਸੰਪਰਕ ਕਰ ਸਕਦੇ ਨੇ। ਸੋ ਇਸ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਾਪ ਸਿੰਘ ਜਾਫੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਦਾ ਜਿਹੜਾ ਮੈਸੇਜ ਸਾਨੂੰ ਆਇਆ ਹੈ ਉਹ ਸੈਗਮੈਂਟ ਦੇ ਐਂਡ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਜਿਸ ਤਰ੍ਹਾਂ ਕਿ ਆਪਾਂ ਲਗਾਤਾਰਤਾ ਨਾਲ ਇਹ ਸਾਰਾ ਮਹੀਨਾ 1 ਜੂਨ ਤੋਂ ਹੀ ਅਸੀਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜਿਹੜੇ ਵਿਚਾਰ ਨੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸੋ ਅੱਜ ਵੀ ਸਾਂਝਾ ਕਰਨ ਜਾ ਰਹੇ ਹਾਂ। ਸੋ ਘੱਲੂਘਾਰੇ ਤੋਂ ਫੌਰਨ ਬਾਅਦ ਭਾਰਤੀ ਫੌਜ ਵੱਲੋਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਵਿੱਚ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਗਈ। ਸੋ ਜਿਸ ਆਪਰੇਸ਼ਨ ਦਾ ਨਾਮ ਵੁਡਰੋਜ਼ ਰੱਖਿਆ ਗਿਆ। ਇੰਦਰਾ ਗਾਂਧੀ ਇੱਕ ਜੇਤੂ ਰਾਣੀ ਦੇ ਤੌਰ ਤੇ 24 ਜੂਨ ਨੂੰ ਦਰਬਾਰ ਸਾਹਿਬ ਆਈ ਅਤੇ ਜ਼ਖਮਾਂ ਤੇ ਮਲਮ ਲਾਉਣ ਵਾਲੀਆਂ ਮੋਮੋ ਠੱਗਣੀਆਂ ਉਸਨੇ ਗੱਲਾਂ ਕੀਤੀਆਂ। ਸੋ ਜ਼ਾਹਿਰ ਹੈ ਕਿ ਜੂਨ 84 ਦੇ ਘੱਲੂਘਾਰੇ ਨਾਲ ਸਿੱਖਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਟੋਟਲ ਵਾਰ ਪਿਛਲੇ 37 ਸਾਲਾਂ ਤੋਂ ਲਗਾਤਾਰਤਾ ਨਾਲ ਜਾਰੀ ਹੈ। ਸੋ ਇਸ ਸਮੁੱਚੇ ਵਿਸ਼ੇ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ 1 ਜੂਨ ਤੋਂ ਲਗਾਤਾਰਤਾ ਨਾਲ ਘੱਲੂਘਾਰਾ 84 ਬਾਰੇ ਔਰ ਇਸ ਘੱਲੂਘਾਰੇ ਨਾਲ ਸੰਬੰਧਿਤ ਜਿਹੜੇ ਅੱਡ ਇਸ ਦੇ ਆਸਪੈਕਟਸ ਨੇ ਬਿਲਕੁਲ ਉਹਨਾਂ ਤੇ ਗੱਲਬਾਤ ਕੀਤੀ ਹੈ। ਅੱਜ ਇਸ ਦਾ ਆਖਰੀ ਪ੍ਰੋਗਰਾਮ ਹੈ, ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੇ, ਕਿਉਂਕਿ ਪਿਛਲੇ ਲਗਭਗ 10 ਸਾਲ ਤੋਂ ਜਦੋਂ ਤੋਂ ਅਸੀਂ ਦਸੰਬਰ 2012 ਤੋਂ ਟੀਵੀ 84 ਸ਼ੁਰੂ ਕੀਤਾ, ਜਦੋਂ ਵੀ ਅਸੀਂ ਜੂਨ 84 ਦੀ ਗੱਲ ਕਰਦੇ ਸੀ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਇਹ ਪੁੱਛਦੇ ਸੀ ਕਿ ਵੀ ਸਾਨੂੰ ਇਸ ਬਾਰੇ ਪਤਾ ਨਹੀਂ ਹੈ, ਡੀਟੇਲ 'ਚ ਦੱਸੋ। ਸੋ ਇੱਕ ਇਹ ਸਵਾਲ ਵੀ ਮੇਰੇ ਜ਼ਿਹਨ ਦੇ ਵਿੱਚ ਸੀ ਜਿਹੜਾ ਉਹਨਾਂ ਦੀ ਚਾਹਨਾ ਸੀ ਜਾਣਨ ਦੀ। ਔਰ ਦੂਸਰਾ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਹੁਣ ਇੰਨੇ ਕੁ ਆਸਪੈਕਟ 37 ਸਾਲ ਬਾਅਦ ਜਿਹੜੇ ਲੁਕੇ ਹੋਏ ਵੀ ਸੀ ਉਹ ਸਾਹਮਣੇ ਆਏ ਨੇ ਕਿ ਮੈਂ ਹੀ ਨਹੀਂ, ਹੋਰ ਵੀ ਬਹੁਤ ਸਾਰੇ ਜਿਹੜੇ ਹਿਸਟੋਰੀਅਨਸ ਔਰ ਦੂਸਰਿਆਂ ਨੇ ਲਗਾਤਾਰਤਾ ਨਾਲ ਇਹ ਸਾਰੇ ਦਿਨ ਇਸ ਦੇ ਅੱਡ ਪਹਿਲੂਆਂ ਦੇ ਉੱਤੇ ਗੱਲਬਾਤ ਕੀਤੀ ਹੈ ਔਰ ਸਾਡੇ ਦਰਸ਼ਕਾਂ ਵੱਲੋਂ ਇਹਨਾਂ ਸਮੁੱਚੇ ਪ੍ਰੋਗਰਾਮਾਂ ਨੂੰ ਭਰਵਾਂ ਹੁੰਗਾਰਾ ਮਿਲਿਆ, ਜਿੱਥੇ
ਬਹੁਤੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ, ਮੁਸਲਮਾਨ ਵੀਰਾਂ ਭੈਣਾਂ ਨੇ, ਕਿਉਂਕਿ ਮੈਂ ਜਦੋਂ ਪਾਕਿਸਤਾਨੀ ਕਹਿੰਦਾ ਤਾਂ ਫਿਰ ਮੈਨੂੰ ਲੱਗਦਾ ਹੁੰਦਾ ਕਿ ਭਾਈ ਜਿਹੜੇ ਦੁਨੀਆ ਦੇ ਵਿੱਚ ਭਾਰਤੀ ਮੂਲ ਦੇ ਮੁਸਲਮਾਨ, ਖਾਸ ਤੌਰ 'ਤੇ ਕਸ਼ਮੀਰੀ ਭਰਾ ਭੈਣਾਂ ਨੇ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹਨਾਂ ਦੇ ਨਾਲ ਬੇਇਨਸਾਫੀ ਹੁੰਦੀ ਹੈ। ਸੋ ਉਹਨਾਂ ਵੱਲੋਂ ਜਿੱਥੇ ਹਮਦਰਦੀ ਦਾ, ਯਕਸਹਿਤੀ ਦਾ ਇਜ਼ਹਾਰ ਕੀਤਾ ਗਿਆ, ਇੱਕ ਸਾਡੇ ਪਾਕਿਸਤਾਨੀ ਵੀਰ ਚੇਚਾ ਆਏ ਵੀ, ਜਿਹੜਾ ਪ੍ਰੋਟੈਸਟ ਸੀ ਯੂਨਾਈਟਿਡ ਨੇਸ਼ਨਸ ਦੇ ਬਾਹਰ 5 ਜੂਨ ਨੂੰ। ਸੋ ਅਸੀਂ ਸਭ ਦਾ ਜਿਹੜਾ ਹੈ ਉਹ ਸਾਂਝਾ ਹੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅੱਜ ਇਹ ਸਾਡਾ ਕਲੋਜ਼ਿੰਗ ਸੈਗਮੈਂਟ ਹੈ, ਲੇਕਿਨ ਲਗਾਤਾਰਤਾ ਜੇ ਟੋਟਲ ਵਾਰ ਜਿਹੜੀ ਸਾਡੇ ਤੇ ਵਿੱਢੀ ਗਈ ਜੂਨ 1 ਨੂੰ ਫੌਜ ਪੰਜਾਬ ਨੂੰ ਟੇਕ ਓਵਰ ਕਰਦੀ ਹੈ ਔਰ ਪਹਿਲੀਆਂ ਕਿਲਿੰਗ CRPF ਵੱਲੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕੀਤੀਆਂ ਜਾਂਦੀਆਂ ਨੇ, ਤੇ ਲਗਾਤਾਰਤਾ ਨਾਲ ਜਦੋਂ ਤੱਕ ਅਸੀਂ ਦੇਖ ਰਹੇ ਨੇ 37 ਸਾਲਾਂ 'ਚ ਕੁਛ ਵੀ ਨਹੀਂ ਬਦਲਿਆ। ਇੰਦਰਾ ਗਾਂਧੀ ਤੋਂ ਮੋਦੀ ਤੱਕ ਲਗਭਗ 1 ਦਰਜਨ ਪ੍ਰਾਈਮ ਮਿਨਿਸਟਰ ਆਏ ਨੇ, ਲੇਕਿਨ ਜਿਹੜਾ ਫਿਜ਼ੀਕਲ ਜੈਨੋਸਾਈਡ ਦੇ ਨਾਲ ਸਿੱਧਾ ਟੋਟਲ ਵਾਰ ਦਾ ਆਗਾਜ਼ ਇਹਨਾਂ ਨੇ ਕੀਤਾ ਹੈ, ਉਸ ਦੇ ਅਸੀਂ ਨਾ 37 ਵਰਿਆਂ 'ਚ ਅੱਡ-ਅੱਡ ਪਹਿਲੂ ਦੇਖੇ ਨੇ। ਸਟੈਟਿਸਟੀਕਲ ਜੈਨੋਸਾਈਡ ਵੀ ਹੈ, ਇਕਨੋਮਿਕਲ ਜੈਨੋਸਾਈਡ ਜਿਹੜਾ ਧਰਮਯੁੱਧ ਮੋਰਚੇ ਦੀ ਮੰਗਾਂ ਦਾ ਕਰਕ ਸੀ, ਉਹਦੇ 'ਚ ਪੰਜਾਬ ਦੇ ਪਾਣੀਆਂ ਦੇ ਉੱਤੇ, ਪੰਜਾਬ ਦੇ 3 ਦਰਿਆ ਸਤਲੁਜ, ਬਿਆਸ, ਰਾਵੀ, ਜਿਹੜੇ ਇੰਡਸ ਵਾਟਰ ਟਰੀਟੀ ਦੇ ਥੱਲੇ ਪੰਜਾਬ ਨੂੰ ਮਿਲੇ, ਕਿਵੇਂ ਉਹਨਾਂ ਦਾ ਪਾਣੀ, ਉਹਦਾ 3/4 ਪਾਣੀ ਜਿਹੜਾ ਹੈ ਉਹ ਨੌਨ ਰਾਈਪੇਰੀਅਨ, ਉਹ ਹਰਿਆਣਾ ਹੋਏ, ਰਾਜਸਥਾਨ ਹੋਏ, ਜਿਨ੍ਹਾਂ ਨਾਲ ਉਹ ਦਰਿਆ ਲੱਗਦੇ ਵੀ ਨਹੀਂ ਨੇ, ਉਹਨਾਂ ਨੂੰ ਦਿੱਤਾ ਜਾ ਰਿਹਾ। ਸੋ ਇਹ ਇੱਕ ਵੱਡੀ ਮੰਗ ਸੀ। ਪਰ ਜਦੋਂ ਤੱਕ ਹੁਣ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ ਪਿਛਲੇ 6 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਲੱਖਾਂ ਕਿਸਾਨ ਜਿਹੜੇ ਨੇ ਉਹ ਦਿੱਲੀ ਦੀਆਂ ਸਰਹੱਦਾਂ ਤੇ ਆਏ, ਲਗਾਤਾਰਤਾ ਨਾਲ ਆ ਰਹੇ ਨੇ, ਕਿਉਂਕਿ 3 ਖੇਤੀ ਕਾਨੂੰਨਾਂ ਦੇ ਨਾਲ ਹੁਣ ਪੰਜਾਬ ਦੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਵੀ ਖੋਹਣ ਦੀ ਔਰ ਉਹਨੂੰ ਪੱਕੇ ਤੌਰ ਤੇ ਅੰਬਾਨੀ, ਅਡਾਨੀ ਦੇ ਹਵਾਲੇ ਕਰਨ ਦੀ, ਤਾਂ ਕਿ ਉਵੇਂ ਹੀ ਜੋ ਅੱਜ ਅਸੀਂ ਫਲਸਤੀਨੀਆਂ ਦਾ ਹਾਲ ਦੇਖ ਰਹੇ ਹਾਂ, ਕਿਉਂਕਿ ਇਵੇਂ ਹੀ ਢੰਗ ਤਰੀਕੇ ਨਾਲ ਉਹਨਾਂ ਦੀਆਂ ਜ਼ਮੀਨਾਂ ਆਕੂਪਾਈ ਕੀਤੀਆਂ ਗਈਆਂ ਸੀ ਔਰ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਜਿਹੜਾ ਉਹ ਹੋਮਲੈਸ ਕਰ ਦਿੱਤਾ ਗਿਆ ਸੀ ਔਰ ਅੱਜ ਉਹ ਕੈਂਪਾਂ 'ਚ ਬੈਠੇ ਨੇ। ਇਹੀ ਕਹਾਣੀ ਪੰਜਾਬ ਦੇ ਵਿੱਚ ਰਿਪੀਟ ਕੀਤੀ ਜਾ ਰਹੀ ਹੈ। ਲੇਕਿਨ ਘਟਨਾਕ੍ਰਮ ਜੇ ਅਸੀਂ ਦੇਖਦੇ ਹਾਂ, ਪਿਛਲੇ ਕੱਲ੍ਹ ਅਸੀਂ ਗੱਲਬਾਤ ਕੀਤੀ ਸੀ ਕਿ ਕਿਵੇਂ ਪ੍ਰੈਜ਼ੀਡੈਂਟ ਗਿਆਨੀ ਜ਼ੈਲ ਸਿੰਘ ਜਦੋਂ ਦਰਬਾਰ ਸਾਹਿਬ ਵਿਜ਼ਿਟ ਕਰਦਾ ਹੈ, ਕਿਉਂਕਿ ਕਮਾਂਡਰ ਇਨ ਚੀਫ ਫੌਜ ਦਾ, ਔਰ ਉਸ ਦੇ ਉੱਤੇ ਵੀ ਗੋਲੀ ਦਾਗੀ ਜਾਂਦੀ ਹੈ ਬੁੰਗਾ ਰਾਮਗੜੀਆਂ ਵੱਲੋਂ। ਔਰ ਮੈਨੂੰ ਇੱਕ ਟਰਮ ਬਾਅਦ ਦੇ ਵਿੱਚ ਉਸ ਦਾ ਖਿਆਲ ਆਇਆ ਕਿ ਜਿਵੇਂ ਅਫਗਾਨਿਸਤਾਨ ਬਾਰੇ ਜਦੋਂ ਪਹਿਲੀ ਵਾਰ ਸੋਵੀਅਤ ਯੂਨੀਅਨ ਦਾ ਹਮਲਾ 1979 'ਚ ਹੁੰਦਾ ਹੈ, ਫਿਰ ਨੈਟੋ ਫੋਰਸਿਸ ਜਾਂਦੀਆਂ ਨੇ, ਤਾਂ ਉਹਨਾਂ ਦੇ ਕਿਸੇ ਬਜ਼ੁਰਗ ਨੂੰ, ਜਿਹੜਾ ਉਹਨਾਂ ਦਾ ਜਿਰਗਾ ਦਾ ਮੈਂਬਰ ਸੀ, ਕਿਸੇ ਕੈਨੇਡੀਅਨ ਕੋਰਸਪੋਂਡੈਂਟ ਨੇ ਪੁੱਛਿਆ ਸੀ ਕਿ ਭਾਈ ਇੰਨੀ ਫੌਜ ਆ ਗਈ ਔਰ ਇੰਨਾ ਹੈ। ਉਹਨੇ ਕਿਹਾ ਜੀ ਠੀਕ ਹੈ, ਆਏ ਤੁਸੀਂ ਮਰਜ਼ੀ ਨਾਲ ਹੋ, ਜਦੋਂ ਤੁਸੀਂ ਚਾਹੋ ਆ ਸਕਦੇ ਹੋ, ਇਹ ਤੁਹਾਡੀ ਮਰਜ਼ੀ ਹੈ, ਪਰ ਜਾਓਗੇ ਹੁਣ ਤੁਸੀਂ ਸਾਡੀ ਮਰਜ਼ੀ ਨਾਲ। ਸੋ ਮੈਂ ਇਹ ਸੋਚ ਰਿਹਾ ਸੀ ਕਿ ਭਾਈ ਇਹਨਾਂ ਨੇ ਤਾਂ ਪਹਿਲੀ ਗੋਲੀ 1 ਜੂਨ ਨੂੰ ਦਰਬਾਰ ਸਾਹਿਬ ਵੱਲ ਸੇਧਤ ਕਰਕੇ ਜਿਹੜਾ ਉਹ ਆਗਾਜ਼ ਕੀਤਾ ਔਰ ਇਹ ਸਮਝਦੇ ਸੀ ਕਿ ਟੈਂਕਾਂ, ਤੋਪਾਂ ਦੀ ਵਰਤੋਂ ਨਾਲ 5 ਤੇ 6 ਜਨਵਰੀ ਦੀ ਸਵੇਰ ਤੱਕ ਪਹੁੰਚਦੇ ਹਾਂ ਅਸੀਂ ਜੰਗ ਦਾ ਐਂਡ ਕਰ ਦਿੱਤਾ ਹੈ। ਪਰ ਇਹ ਜਿਹੜੀ ਅਖੀਰਲੀ ਗੋਲੀ ਮੇਜਰ ਸਿੰਘ ਨਾਗੋਕੇ ਵੱਲੋਂ ਫਾਇਰ ਕੀਤੀ ਗਈ, ਜਿਹਦੇ ਨਾਲ ਉਸ ਦਾ ਸਿਕਿਉਰਿਟੀ ਮੈਨ ਜਿਹੜਾ ਕਰਨਲ ਰੈਂਕ ਦਾ ਸੀ ਉਹ ਮਾਰਿਆ ਗਿਆ, ਗਿਆਨੀ ਜ਼ੈਲ ਸਿੰਘ ਦਾ, ਇਹ ਮੈਸੇਜ ਸੀ ਕਿ ਇਹ ਤੁਹਾਡਾ ਜਿਹੜਾ ਮਿਸ਼ਨ ਸੀ ਕਿ ਭਾਈ ਸਿੱਖਾਂ ਨੂੰ ਸਬਕ ਸਿਖਾਉਣਾ, ਔਰ ਇਹ ਐਂਡ ਨਹੀਂ ਹੋਇਆ। ਅੱਜ ਵੀ ਅਖੀਰਲੀ ਗੋਲੀ ਸਾਡੀ ਹੈ, ਜਿਹੜੀ ਤੁਹਾਡੇ ਪ੍ਰੈਜ਼ੀਡੈਂਟ ਨੂੰ ਅਸੀਂ ਸੇਧਤ ਕਰਕੇ ਦੱਸ ਦਿੱਤਾ ਹੈ ਕਿ ਜੰਗ ਮੁਕਾਉਣੀ ਕਦੋਂ ਹੈ, ਹੁਣ ਇਹ ਫੈਸਲਾ ਅਸੀਂ ਕਰਾਂਗੇ ਔਰ ਅਲਟੀਮੇਟਲੀ ਅਸੀਂ ਜੇਤੂ ਹੋਵਾਂਗੇ। ਹੁਣ ਇਹ ਉਹ ਪੀਰੀਅਡ ਹੈ ਜਦੋਂ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਹੈ। 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਜੋ ਚੱਲ ਰਿਹਾ ਹੈ ਉਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ, ਹੁਣ ਤਾਂ ਸਾਹਮਣੇ ਹੈ ਕਿ ਕਿਵੇਂ ਕਿਸ ਲੈਵਲ ਤੇ ਨਸਲਕੁਸ਼ੀ ਹੋਈ। ਪਰ ਇੱਕ ਪਾਰਟ ਜਿਹੜਾ ਇਸ ਪੀਰੀਅਡ ਦੇ ਵਿੱਚ ਜੂਨ 10 ਦਾ ਇੱਕ ਸਰਕੂਲਰ, ਕਿਉਂਕਿ ਜਿਉਂ ਹੀ ਜੂਨ 10 ਤੱਕ ਪਹੁੰਚਦੇ ਹਾਂ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਫੜੋ ਫੜੀ ਔਰ ਮਾਰ ਮਰਾਈਆ ਜਿਹੜਾ ਇਹਨਾਂ ਦਾ ਉਹ ਸਮਝਦੇ ਨੇ ਵੀ ਅਸੀਂ ਮੁਕੰਮਲ ਕਰ ਲਿਆ। ਫਿਰ ਪਿੰਡਾਂ ਦੇ ਵਿੱਚ ਜਿੱਥੇ ਕਿ ਬਿਹਾਰ, ਮਦਰਾਸ, ਗੜਵਾਲ, ਇਹ ਸਾਰੀਆਂ ਜਿਹੜੀਆਂ ਫੌਜੀ ਇਹਨਾਂ ਦੀਆਂ ਬਟਾਲੀਅਨਸ ਨੇ ਉਹ ਪੋਸਟ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਫਰਦਰ ਹਦਾਇਤਾਂ ਨੇ ਕਿ ਉਹਨਾਂ ਨੇ ਕੀ ਕਰਨਾ ਪਿੰਡਾਂ 'ਚ ਜਿਨ੍ਹਾਂ ਨੂੰ ਘੇਰਿਆ ਹੋਇਆ ਹੈ, ਤਲਾਸ਼ੀਆਂ ਵੀ ਲੈ ਰਹੇ ਨੇ। ਔਰ ਉਹ ਆਰਮੀ ਦੀ ਇੱਕ ਜਿਹੜੀ ਪਬਲੀਕੇਸ਼ਨ ਹੈ
ਜਿਹਦਾ ਨਾਂ ਹੈ ਬਾਤਚੀਤ। ਇਹ ਫੋਰਟਨਾਈਟਲੀ 15 ਰੋਜ਼ਾ ਛਪਦਾ ਹੈ। 10 ਜੂਨ 1984 ਦਾ ਬਾਤਚੀਤ, ਉਸ ਦੇ ਵਿੱਚ ਇਹ ਹਦਾਇਤਾਂ ਨੇ ਜਿਹੜੀਆਂ ਜ਼ਾਹਰ ਹੈ ਕਿ ਸਾਰੀ ਜਿੱਥੇ ਜਿੱਥੇ ਵੀ ਫੌਜ ਸਪਰੈਡ ਆਊਟ ਹੈ ਪੰਜਾਬ 'ਚ, ਔਰ ਉਹਦੇ 'ਤੇ ਲਿਖਿਆ ਹੋਇਆ ਹੈ। ਔਰ ਇਹ ਕਿਉਂਕਿ ਇਹਨੂੰ ਬਾਅਦ ਦੇ ਵਿੱਚ ਵਿਦਡਰਾ ਕਰਨਾ ਪਿਆ ਜਦੋਂ ਬਹੁਤ ਸਮੇਂ ਬਾਅਦ ਚੈਲੰਜ ਹੋਇਆ ਹਾਈ ਕੋਰਟ, ਸੋ ਕੋਈ ਡਿਨਾਇਲ ਨਹੀਂ ਹੈ ਕਿ ਇਹ ਜਾਰੀ ਨਹੀਂ ਹੋਇਆ। ਇਹ ਬੜਾ ਵੱਡੇ ਪੈਮਾਨੇ 'ਤੇ ਫੌਜੀ ਖੁਫੀਆ ਡਾਕੂਮੈਂਟ ਸੀ, ਲੇਕਿਨ ਬਾਹਰ ਆ ਗਿਆ। ਔਰ ਉਹਦੇ 'ਚ ਇਹ ਸੀ ਕਿ ਇਹ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, ਦੇ ਵੀਅਰ ਅ ਮਿਨੀਏਚਰ ਕਿਰਪਾਨ ਰਾਊਂਡ ਦੇਅਰ ਨੈਕ ਐਂਡ ਆਰ ਕਾਲਡ ਅੰਮ੍ਰਿਤਧਾਰੀਜ਼। ਇਹ ਹੁਣ ਉਹਨਾਂ ਮਦਰਾਸੀਆਂ, ਬਿਹਾਰੀਆਂ, ਬੰਗਾਲੀਆਂ, ਗੜਵਾਲੀਆਂ, ਡੋਗਰਿਆਂ ਨੂੰ, ਪਹਾੜੀਆਂ ਨੂੰ ਇਹ ਹਦਾਇਤਾਂ ਨੇ ਵੀ ਉਹਨਾਂ ਨੇ ਕੀ ਕਰਨਾ ਹੈ ਪਿੰਡਾਂ ਦੇ ਵਿੱਚ ਜਦੋਂ ਉਹਨਾਂ ਨੇ ਸਰਚਿਸ ਕਰਨੀਆਂ ਨੇ, ਤਲਾਸ਼ੀਆਂ ਲੈਣੀਆਂ, ਤੇ ਕਿਹਨਾਂ ਨੂੰ ਉਹਨਾਂ ਨੇ ਫੜਨਾ ਔਰ ਮਾਰਨਾ। ਔਰ ਇਹਦੀ ਇਹ ਬਿਗਨਿੰਗ ਹੈ ਇਹ ਦੱਸਣ ਦੇ ਲਈ ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਐਨ ਅਪੀਲ, these Amritaris, they are very dangerous people. They may appear innocent from outside, but basically they are committed to arson, murder and loot. Any information about the whereabouts of Amritaris, who are very dangerous people, should be brought in the notice of nearby army authorities. It will be a great service to the Indian nation. ਹੁਣ ਇਹਦਾ ਪੰਜਾਬੀ ਸਾਮਾ ਪੇ ਹੈ ਕਿ ਭਾਈ ਇਹ ਅੰਮ੍ਰਿਤਧਾਰੀ ਉੱਪਰ ਦੱਸ ਦਿੱਤਾ ਕਿ ਅੰਮ੍ਰਿਤਧਾਰੀ ਦੀ ਪਛਾਣ ਕੀ ਹੈ, ਕਿ ਬਈ ਉਹਨਾਂ ਦੇ ਜ਼ਾਹਰ ਹੈ ਪੱਗ ਤਾਂ ਹੋਏਗੀ ਪਰ ਕਿਰਪਾਨ ਜ਼ਰੂਰ ਉਹਨਾਂ ਨੇ ਪਾਈ ਹੋਏਗੀ, ਜਿਹੜਾ ਇਹ ਪਛਾਣ ਹੈ ਕਿ ਉਹ ਅੰਮ੍ਰਿਤਧਾਰੀ ਹੈ। ਔਰ ਉਹਨਾਂ ਦਾ ਕਹਿਣਾ ਕਿ ਬਈ ਇਹ ਬਹੁਤ ਖਤਰਨਾਕ ਲੋਕ ਨੇ, ਦੇਖਣ ਨੂੰ ਇਹ ਬੜੇ ਭਾਵੇਂ ਬਾਹਰੋਂ ਭੋਲੇ ਭਾਲੇ ਲੱਗਦੇ ਹੋਣ, ਪਰ ਇਹ ਲੁੱਟ ਕਸੁੱਟ, ਅੱਗਜ਼ਨੀ ਔਰ ਲੁੱਟ ਮਾਰ ਇਹ ਕਰਨ ਵਾਲੇ ਲੋਕ ਨੇ, ਬਹੁਤ ਖਤਰਨਾਕ ਲੋਕ ਨੇ। ਔਰ ਇਹਨਾਂ ਬਾਰੇ ਜਾਣਕਾਰੀ ਨੇੜੇ ਦੀ ਫੌਜੀ ਛਾਉਣੀ ਵਿੱਚ ਦਿੱਤੀ ਜਾਏ, ਜਿਹੜੀ ਕਿ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਹੁਣ ਇਸ ਦੇ ਤਹਿਤ ਜਿਹੜਾ ਦੂਸਰਾ ਆਪਰੇਸ਼ਨ ਜਿਹੜਾ ਉਹਨਾਂ ਨੇ ਪੰਜਾਬ ਦੇ ਪਿੰਡਾਂ 'ਚ ਕੀਤਾ, ਉਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਵੁੱਡ ਰੋਜ਼। ਜਿਵੇਂ ਪਹਿਲਾ ਜੋ ਦਰਬਾਰ ਸਾਹਿਬ 'ਤੇ ਚੜ੍ਹਾਈ ਸੀ 37 ਇਤਿਹਾਸਕ ਗੁਰਦੁਆਰਿਆਂ 'ਤੇ, ਉਹਦਾ ਨਾਂ ਸੀ ਆਪਰੇਸ਼ਨ ਬਲੂ ਸਟਾਰ, ਨੀਲਾ ਤਾਰਾ, ਜਿਹੜਾ ਉਹਨਾਂ ਨੇ ਸਾਨੂੰ ਤਾਰੇ ਦਿਖਾਏ ਨੀਲਾ ਰੰਗ ਖਾਲਸੇ ਦਾ, ਉਸ ਨੂੰ। ਹੁਣ ਵੁੱਡ ਰੋਜ਼ ਜੰਗਲੀ ਗੁਲਾਬ। ਹੁਣ ਜਦੋਂ ਤੁਸੀਂ ਜੰਗਲ ਦੀ ਗੱਲ ਕਰਦੇ ਹੋ ਤੇ ਜ਼ਾਹਰ ਹੈ ਕਿ ਤੁਸੀਂ ਕੀ ਮੈਸੇਜ ਦੇ ਰਹੇ ਹੋ, ਲੇਕਿਨ ਇਹ ਉਹਨਾਂ ਦਾ ਕੋਡ ਨੇਮ ਹੈ। ਔਰ ਇਹਦੇ ਤਹਿਤ ਫਿਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ 12-13 ਸਾਲ ਦੀ ਉਮਰ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦੀ ਫੜੋ ਫੜੀ, ਮਾਰ ਕੁਟਾਈ, ਗ੍ਰਿਫਤਾਰੀਆਂ, ਝੂਠੇ ਪੁਲਿਸ ਮੁਕਾਬਲੇ। ਔਰ ਇਹ ਉਹ ਪੀਰੀਅਡ ਹੈ ਜਦੋਂ ਇੱਕ ਅੰਦਾਜ਼ੇ ਮੁਤਾਬਕ 3 ਜਾਂ 4 ਹਜ਼ਾਰ ਤੋਂ ਲੈ ਕੇ 8 ਹਜ਼ਾਰ ਤੱਕ ਸਿੱਖ ਨੌਜਵਾਨ ਸਰਹੱਦੀ ਜ਼ਿਲ੍ਹੇ ਜਿਹੜੇ ਉਸ ਵੇਲੇ ਅੰਮ੍ਰਿਤਸਰ, ਗੁਰਦਾਸਪੁਰ ਔਰ ਫਿਰੋਜ਼ਪੁਰ ਸਨ, ਹੁਣ ਤਾਂ ਉਹਨਾਂ 'ਚ 3 ਜ਼ਿਲ੍ਹੇ ਹੋਰ ਬਣਾ ਦਿੱਤੇ ਨੇ, ਤਰਨਤਾਰਨ, ਫਿਰੋਜ਼ਪੁਰ, ਤਰਨਤਾਰਨ, ਪਠਾਨਕੋਟ ਔਰ ਇੱਕ ਹੋਰ ਹੈ ਸ਼ਾਇਦ ਫਾਜ਼ਿਲਕਾ ਜਾਂ ਕੀ ਹੈ। ਔਰ ਇਹ ਜਿਹੜਾ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਇਹਨਾਂ ਸਰਹੱਦੀ ਜ਼ਿਲ੍ਹਿਆਂ ਤੋਂ ਨੌਜਵਾਨ ਗੁਆਂਢੀ ਮੁਲਕ ਦੇ ਵਿੱਚ ਗਏ, ਉੱਥੇ ਕਿਵੇਂ ਅੱਗੇ ਕੀ ਹੋਇਆ ਜਾਂ ਕਿੰਨੇ ਫਿਰ ਵਾਪਸ ਮੁੜੇ ਜਾਂ ਕੀ ਉਹਨਾਂ ਦੇ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਪੀਰੀਅਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਕੀਤੀ ਗਈ। ਦਰਬਾਰ ਸਾਹਿਬ ਔਰ ਇਤਿਹਾਸਕ ਗੁਰਦੁਆਰੇ ਬਰਾਬਰ ਫੌਜ ਦੇ ਕੰਟਰੋਲ ਵਿੱਚ ਰਹੇ। ਬੇਸ਼ੱਕ ਉਹਨਾਂ ਨੇ ਫੌਜ ਦੇ ਜਿਹੜੇ ਰਾਗੀ ਕੀਰਤਨ ਕਰਨ ਵਾਲੇ ਨੇ, ਕਿਉਂਕਿ ਫੌਜ ਦੇ ਵਿੱਚ ਰਿਲੀਜੀਅਸ ਯੂਨਿਟਸ ਦੇ ਵਿੱਚ ਗ੍ਰੰਥੀ ਰਾਗੀ ਹੁੰਦੇ ਨੇ, ਉਹਨਾਂ ਤੋਂ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਇਹ 7-8 ਜੂਨ ਤੋਂ ਸ਼ੁਰੂ ਕਰਵਾ ਦਿੱਤਾ ਸੀ। ਲੇਕਿਨ ਨਾ ਕੋਈ ਸੰਗਤ ਸੀ, ਕਿਉਂਕਿ ਅੰਦਰ ਤਾਂ ਕਿਸੇ ਨੂੰ ਇਜਾਜ਼ਤ ਹੀ ਨਹੀਂ ਸੀ। ਫੌਜ ਪੂਰੇ ਕੰਟਰੋਲ ਦੇ ਵਿੱਚ ਸੀ ਔਰ ਫੌਜੀ ਅੰਦਰ ਉਹੀ ਮਨਮਾਨੀਆਂ ਵੀ ਕਰ ਰਹੇ ਸੀ, ਸਿਗਰਟਾਂ ਵੀ ਪੀ ਰਹੇ ਸੀ, ਸਰੋਵਰ ਦੇ ਪਾਣੀ 'ਚੋਂ ਆਪਣੇ ਕੱਪੜੇ ਵੀ ਧੋ ਰਹੇ ਸੀ। ਔਰ ਇਸ ਕਿਸਮ ਦਾ ਜੋ ਕੁਝ ਚੱਲ ਰਿਹਾ ਸੀ ਉਹ ਹਰ ਇੱਕ ਦੇ ਸਾਹਮਣੇ ਸੀ। ਔਰ ਉਹ ਬੜੇ ਤਨਜ਼ ਦੇ ਨਾਲ ਜਿਹੜੇ ਸ਼ਹਿਰਾਂ ਦੇ ਵਿੱਚ ਗਸ਼ਤ ਕਰਦੇ ਫੌਜੀ ਸੀ, ਜਿਨ੍ਹਾਂ ਨੂੰ ਹਿੰਦੂ ਜਿਹੜੇ ਨੇ ਸ਼ਹਿਰੀ, ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਉਹਨਾਂ ਨੂੰ ਸਪੈਸ਼ਲ ਜਿਹੜੀਆਂ ਨੇ ਉਹ ਉਹਨਾਂ ਦੀ ਸੇਵਾ ਕਰ ਰਹੇ ਸੀ। ਔਰ ਉਹ ਤਨਜ਼ ਨਾਲ ਕਹਿੰਦੇ ਸੀ, ਕਹਾਂ ਹੈ ਤੁਮਾਰਾ ਭਿੰਡੀ ਵਾਲਾ।
ਔਰ ਇਹ ਸਿੱਖਾਂ ਦੀ ਜਿਹੜੀ ਜ਼ਲਾਲਤ ਸੀ ਇਸ ਸਾਰੇ ਪੀਰੀਅਡ ਦੇ ਵਿੱਚ ਲਗਾਤਾਰਤਾ ਨਾਲ ਚੱਲ ਰਹੀ ਸੀ। ਔਰ ਅਸੀਂ ਇਹ ਵੀ ਗੱਲ ਕੀਤੀ ਹੈ ਕਿ ਇਹੀ ਨਹੀਂ ਕਿ ਅਕਾਲ ਤਖਤ ਸਾਹਿਬ ਔਰ ਦੂਸਰਿਆਂ ਨੂੰ ਖੰਡਰਾਤ ਬਣਾਇਆ ਗਿਆ। ਦੋ ਸਾਡੀਆਂ ਅਹਿਮ ਜਿਹੜੀਆਂ ਨੇ ਚੀਜ਼ਾਂ ਜਿਨ੍ਹਾਂ ਨੂੰ ਲੁੱਟ ਕੇ ਫਿਰ ਸਾੜਿਆ ਗਿਆ, ਉਹਨਾਂ ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ। ਇਸ ਗੱਲ ਦਾ ਧਿਆਨ ਰਹੇ, ਜਦੋਂ ਅਸੀਂ ਲਾਇਬ੍ਰੇਰੀ ਕਹਿੰਦੇ ਹਾਂ ਇਹ ਮਹਿਜ਼ ਕਿਤਾਬਾਂ ਨਹੀਂ ਸੀ, ਇਹ ਸਾਡਾ 4-5 ਸਦੀਆਂ ਦਾ ਬਚਿਆ ਹੋਇਆ ਵਿਰਸਾ ਸੀ। 18ਵੀਂ ਸਦੀ 'ਚ ਕੌਮ ਘੱਲੂਘਾਰਿਆਂ 'ਚੋਂ ਲੰਘੀ, ਤਬਾਹੀਆਂ ਹੁੰਦੀਆਂ ਰਹੀਆਂ, ਔਰ ਉਹਦੇ ਬਾਵਜੂਦ ਜਿੰਨਾ ਕੁਝ ਬਚ ਗਿਆ, ਜਿਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਹੈਂਡ ਰਿਟਨ, ਜਿਹਨੂੰ ਅਸੀਂ ਮੈਨੂਸਕ੍ਰਿਪਟ ਕਹਿੰਦੇ ਹਾਂ, ਹੱਥ ਲਿਖਤ ਬੀੜਾਂ ਸੀ 1800 ਦੇ ਕਰੀਬ, ਜਿਹੜੀਆਂ ਤਬਾਹ ਕੀਤੀਆਂ ਗਈਆਂ, ਭਾਵੇਂ ਕਿਹਾ ਗਿਆ ਉਦੋਂ, ਪਰ ਹੁਣ ਇਹ ਹੈ ਕਿ ਉਹ ਲੁੱਟ ਕੇ ਲੈ ਗਏ, ਅੱਗ ਬਾਅਦ ਦੇ ਵਿੱਚ ਲਾਈ ਗਈ। ਹੁਕਮਨਾਮੇ ਸਨ ਹੱਥ ਲਿਖਤ 9ਵੇਂ ਪਾਤਸ਼ਾਹ ਦੇ, ਮਾਤਾ ਸੁੰਦਰੀ ਜੀ ਦੇ 10ਵੇਂ ਪਾਤਸ਼ਾਹ ਦੇ ਹੱਥ ਲਿਖਤ ਹੁਕਮਨਾਮੇ। ਸੋ ਬਾਕੀ ਹਰ ਚੀਜ਼ ਦੀ ਘਾਟ ਦੀ ਪੂਰਤੀ ਹੋ ਸਕਦੀ ਹੈ। ਇਹ ਜਿਹੜਾ ਸਾਡਾ ਇਤਿਹਾਸਕ ਸਰਮਾਇਆ ਜਿਹੜਾ ਲੁੱਟਿਆ, ਔਰ 100 ਤੋਂ ਜ਼ਿਆਦਾ ਫੌਜ ਦੇ ਵੱਡੇ ਜਿਹੜੇ ਟਰੰਕ ਹੁੰਦੇ ਨੇ ਉਹਨਾਂ ਦੇ ਵਿੱਚ ਲੱਦ ਕੇ ਜਿਹੜਾ ਹੈ ਉਹ ਬਾਕੀ ਬਹੁਤ ਸਾਰਾ ਖਜ਼ਾਨਾ ਜਿਹੜਾ ਹਿਸਟੋਰੀਕਲ ਰੈਫਰੈਂਸ ਬੁੱਕਸ ਜਿਹੜੀਆਂ ਬਹੁਤ ਜਿੰਨੇ ਵੀ ਲੋਕ 1930-32 ਦੇ ਵਿੱਚ 30-31 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਸਥਾਪਿਤ ਹੁੰਦੀ ਹੈ। ਸੋ ਲਗਭਗ ਜਿਹੜਾ ਉਹ 90 ਸਾਲ ਦਾ ਜਿਹੜਾ ਤੋਂ ਜ਼ਿਆਦਾ ਦਾ ਜਿਹੜਾ ਉਹ ਪਾਰਟ ਹੈ ਉਹ ਲੁੱਟ ਕੇ ਲੈ ਗਏ। ਸੈਂਟਰਲ ਸਿੱਖ ਮਿਊਜ਼ੀਅਮ, ਜਿਸ ਦੇ ਵਿੱਚ ਬੜੀਆਂ ਕੀਮਤੀ ਪੇਂਟਿੰਗਸ ਜਿਹੜੀਆਂ ਅੱਛੇ ਆਰਟਿਸਟ ਨੇ ਬਣਾਈਆਂ, ਉਹ ਬਹੁਤ ਸਾਰੀਆਂ ਡੈਮੇਜ ਹੋਈਆਂ। ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਤੋਸ਼ਾਖਾਨਾ। ਹੁਣ ਤੋਸ਼ਾਖਾਨਾ ਉਹ ਹੈ ਟ੍ਰੇਜਰੀ, ਜਿਸ ਦੇ ਵਿੱਚ ਬਹੁਤ ਸਾਰੀਆਂ, ਜਿਵੇਂ ਨਿਜ਼ਾਮ ਹੈਦਰਾਬਾਦ, ਉਹਨੇ ਜਿਹੜੀ ਇੱਕ ਚਾਨਣੀ ਭੇਜੀ ਕੈਨੋਪੀ ਜਿਹੜੀ ਸਟੱਡੀਡ ਵਿਦ ਜੂਲ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਔਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਜਦੋਂ ਆਈ ਉਹਨੇ ਕਿਹਾ ਨਹੀਂ, ਇਹ ਗੁਰੂ ਕੇ ਦਰਬਾਰ ਹਰਿਮੰਦਰ ਸਾਹਿਬ ਭੇਜੋ। ਫਿਰ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਜਦੋਂ ਵਿਆਹ ਸੀ ਤੇ ਇੱਕ ਬੜਾ ਖੂਬਸੂਰਤ 9 ਲੱਖਾ ਹਾਰ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਵੇਲੇ ਤਿਆਰ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ, ਉਹਨੇ ਕਿਹਾ ਨਹੀਂ, ਮੈਂ ਜਾਂ ਮੇਰਾ ਪੋਤਾ ਇਹਦਾ ਨਹੀਂ, ਇਹ ਗੁਰੂ ਦੇ ਦਰਬਾਰ 'ਚ ਭੇਜੋ। ਔਰ ਇਸ ਤਰੀਕੇ ਨਾਲ ਇਹਨਾਂ ਸਾਰੇ 3-4 ਸਦੀਆਂ ਦੇ ਵਿੱਚ ਹਰਿਮੰਦਰ ਸਾਹਿਬ ਖਾਸ ਤੌਰ 'ਤੇ ਜਦੋਂ 18ਵੀਂ ਸਦੀ ਦੇ ਵਿੱਚ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 18ਵੀਂ 19ਵੀਂ ਸਦੀ ਦੀ ਬਿਗਨਿੰਗ 'ਚ ਗੋਲਡ ਸਟੱਡਿਡ ਹੁੰਦਾ ਹੈ, ਗੋਲਡ ਪਲੇਟਡ ਹੁੰਦਾ ਹੈ। ਔਰ ਇਸ ਸਾਰੇ ਪੀਰੀਅਡ 'ਚ 2 ਸਦੀਆਂ 'ਚ ਬਹੁਤ ਸਾਰੇ ਸ਼ਰਧਾਲੂ, ਕੋਈ ਗਹਿਣੇ ਭੇਟ ਕਰਦਾ ਹੈ, ਕਿਸੇ ਨੇ ਸੋਨੇ ਦੀਆਂ ਬ੍ਰਿਕਸ ਦਿੱਤੀਆਂ ਨੇ, ਕਿਉਂਕਿ ਹਰ ਇੱਕ ਦੀ ਸ਼ਰਧਾ ਹੁੰਦੀ ਹੈ ਕਿ ਜੋ ਮੇਰੇ ਕੋਲ ਸਭ ਤੋਂ ਕੀਮਤੀ ਹੈ ਉਹ ਮੈਂ ਗੁਰੂ ਦੇ ਦਰਬਾਰ 'ਚ ਭੇਟ ਕਰਾਂ। ਸੋ ਇਸੇ ਤਰ੍ਹਾਂ ਕਈ ਕਿਲੋ ਸੋਨੇ ਦਾ ਗਹਿਣੇ ਔਰ ਲੱਖਾਂ ਰੁਪਏ ਕੈਸ਼ ਜਿਹੜੇ ਮੌਜੂਦ ਸਨ ਤੋਸ਼ੇਖਾਨੇ ਦੇ ਵਿੱਚ, ਇਹਨਾਂ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਨੂੰ ਉਹ ਲੁੱਟ ਕੇ ਲੈ ਗਏ। ਔਰ ਉਹਦਾ ਨਾ ਕਦੇ ਹਿਸਾਬ ਕਿਤਾਬ ਦਿੱਤਾ ਗਿਆ, ਨਾ ਕਦੇ ਵਾਪਸ ਕੀਤੇ ਗਏ, ਨਾ ਹੀ ਜੋ ਉਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਲੁੱਟਿਆ ਉਹ। ਸੋ ਜਦੋਂ ਅਸੀਂ ਹਿਸਟੋਰੀਕਲ ਜੈਨੋਸਾਈਡ ਦੀ ਗੱਲ ਕਰਦੇ ਹਾਂ ਕਿ ਇਹ ਫਿਜ਼ੀਕਲ ਜੈਨੋਸਾਈਡ ਹੀ ਨਹੀਂ ਸੀ, ਹਿਸਟੋਰੀਕਲ ਜੈਨੋਸਾਈਡ, ਸਾਡੀ ਹਿਸਟਰੀ ਡਿਸਟਰੋਏ ਕੀਤੀ ਗਈ। ਔਰ ਇਸ ਸਾਰੇ ਦੇ ਨਾਲ ਇਸ ਦੌਰ ਦੇ ਵਿੱਚ ਹੋਰ ਕੀ ਚੱਲਦਾ ਰਿਹਾ ਇਹ ਹੁਣ ਅਸੀਂ ਵੇਰਵੇ 'ਚ ਨਹੀਂ ਜਾਵਾਂਗੇ। ਲੇਕਿਨ ਇਹ ਸਭ ਜਦੋਂ ਚੱਲ ਰਿਹਾ ਸੀ, ਦਰਬਾਰ ਸਾਹਿਬ ਫੌਜ ਦੇ ਕੰਟਰੋਲ ਦੇ ਵਿੱਚ ਸੀ। ਇੰਦਰਾ ਗਾਂਧੀ, ਕਿਉਂਕਿ ਗਿਆਨੀ ਜ਼ੈਲ ਸਿੰਘ ਤਾਂ ਇੱਕ ਦਿਨ ਪਹਿਲਾਂ ਅਸੀਂ ਕੱਲ ਗੱਲ ਕੀਤੀ ਆਏ, ਇੰਦਰਾ ਗਾਂਧੀ 24 ਜੂਨ ਨੂੰ ਦਰਬਾਰ ਸਾਹਿਬ ਆਉਂਦੀ ਹੈ। ਉਹੀ ਫੱਫੇ ਕੁੱਟਣ ਜਨਾਨੀ ਜਿਸ ਨੇ ਬਿਲਕੁਲ ਔਰ ਉੱਥੇ ਆ ਕੇ ਜਿਸ ਕਿਸਮ ਦਾ ਉਹਨੇ ਪਖੰਡਬਾਜ਼ੀ ਕੀਤੀ, ਬਿਆਨਬਾਜ਼ੀ, ਔਰ ਆਪਣੇ ਨਾਲ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਫੋਰਨ ਕੋਰਸਪੋਂਡੈਂਟ ਸਾਰੇ ਬਾਹਰ ਕੱਢੇ ਜਾ ਚੁੱਕੇ ਨੇ। ਉਹੀ ਉਸ ਵੇਲੇ ਕੋਈ ਸੋਸ਼ਲ ਮੀਡੀਆ ਤਾਂ ਦੂਰ ਦੀ ਗੱਲ, ਕੋਈ ਪ੍ਰਾਈਵੇਟ ਚੈਨਲ ਵੀ ਨਹੀਂ ਸੀ। ਸੋ ਉਹੀ ਨਿਊਜ਼ ਸਟੋਰੀ ਬਾਹਰ ਨਿਕਲ ਰਹੀ ਹੈ ਪ੍ਰਿੰਟ ਦੇ ਵਿੱਚ, ਜੋ PTI ਦੀ ਸਟੋਰੀ ਹੈ, ਪ੍ਰੈਸ ਟਰਸਟ ਆਫ ਇੰਡੀਆ ਦੀ, ਔਰ ਉਹੀ TV ਤੇ ਦਿਖਾਇਆ ਜਾ ਰਿਹਾ ਜੋ ਦੂਰਦਰਸ਼ਨ ਭਾਰਤ ਦਾ ਸਰਕਾਰੀ ਚੈਨਲ ਹੈ ਉਹਦੇ ਉੱਤੇ ਹੈ। ਔਰ ਉਸ ਸਾਰੇ ਦੇ ਵਿੱਚ ਉਹਨਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਬਿਲਕੁਲ ਲਾਈਫ ਨਾਰਮਲ ਹੋ ਚੁੱਕੀ ਹੈ, ਲੋਕਾਂ ਨੇ ਬੜਾ ਰਾਹਤ ਦਾ ਸਾਹ ਲਿਆ, ਔਰ ਇੰਦਰਾ ਗਾਂਧੀ ਉਹਨੇ ਸਿਰ ਢੱਕਿਆ, ਉਹਨੇ ਇੰਨੇ 1000 ਰੁਪਏ ਦਾ ਮੱਥਾ ਟੇਕਿਆ, ਉਹਨੇ ਨੱਕ ਰਗੜਿਆ, ਉਹਨੇ ਅੰਦਰ ਬਹਿ ਕੇ ਜਿਹੜਾ ਅੱਧਾ ਘੰਟਾ ਗੁਜ਼ਾਰਿਆ, ਉਹਨੇ ਕੀਰਤਨ ਸੁਣਿਆ। ਉਸ ਸਾਰੇ ਦੇ ਨਾਲ ਉਹਦੀ ਜਿਹੜੀ ਸਟੇਟਮੈਂਟ
ਉੱਥੋਂ ਜਿਹੜੀ ਦਿੱਤੀ ਗਈ, ਜਿਵੇਂ ਉਹਨੇ ਮੂੰਹ ਦੇ ਉੱਤੇ ਉਦਾਸੀ ਲਿਆ ਕੇ ਇਹ ਡਰਾਮਾ ਕੀਤਾ ਕਿ ਜੀ ਇਹ ਜਿਹੜੇ ਨੇ ਕੋਈ ਸਾਡੇ ਕੋਲ ਚॉइस नहीं सी और ये ज़ख्म हुए हैं, अब ज़रूरत है ज़ख्मों पर मरहम लगाने की। ਇਹ ਉਹਦਾ ਜਿਹੜਾ ਬਿਆਨ ਜਿਹਨੂੰ ਬਾਰ-ਬਾਰ ਇਹ ਕਿਹਾ ਗਿਆ ਕਿ ਟੂ ਹੀਲ ਦਾ ਵੂੰਡਸ। ਹੁਣ ਇਸ ਸਾਰੇ ਦਾ ਰਿਐਕਸ਼ਨ ਸਿੱਖ ਕੌਮ ਤੇ ਕੀ ਹੋਇਆ, ਉਹਦਾ ਜਵਾਬ ਤਾਂ ਦਿੱਤਾ ਸਿੱਖਾਂ ਨੇ ਵੀ ਮਲਮ ਤਾਂ ਲਾ ਦਿੱਤੀ 31 ਅਕਤੂਬਰ 1984 ਨੂੰ, ਮਲਮ ਦੇ ਡਰਮ ਦੇ ਵਿੱਚ ਹੀ ਡੋਬ ਦਿੱਤਾ ਉਹਨੂੰ। ਲੇਕਿਨ ਉਸ ਪੀਰੀਅਡ 'ਚ ਨੋ ਮੈਟਰ ਉਹਨਾਂ ਦਾ ਮੀਡੀਆ ਕੀ ਕਹਿ ਰਿਹਾ ਸੀ, ਇਹ ਵੀ ਦੇਖਣਾ ਦਿਲਚਸਪ ਹੋਏਗਾ ਕਿ ਬਾਹਰਲਾ ਮੀਡੀਆ ਜਿਸ ਨੂੰ ਕੱਢ ਦਿੱਤਾ ਗਿਆ ਸੀ, ਉਹਨੂੰ ਕੋਈ ਪਤਾ ਨਹੀਂ ਸੀ ਕੀ ਚੱਲ ਰਿਹਾ ਹੈ, ਉਹਨਾਂ ਦੇ ਮੀਡੀਆ 'ਤੇ ਹੀ ਆਧਾਰਿਤ ਉਹ ਖਬਰ ਵੀ ਦਿੰਦੇ ਸੀ, ਪਰ ਉਹਦੇ 'ਚ ਉਹ ਆਪਣੀ ਟਵਿਸਟ ਦਿੰਦੇ ਸੀ ਇਹ ਦੱਸਣ ਦੇ ਲਈ ਕਿ ਹਕੀਕਤ ਕੀ ਹੈ। ਕਿਉਂਕਿ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਕਰਫਿਊ ਲੱਗਾ ਹੋਇਆ ਸੀ, ਜਿਹਦੇ ਲਈ ਨਿਊਯਾਰਕ ਟਾਈਮਸ ਦਾ ਜਿਹੜਾ 24 ਜੂਨ ਨੂੰ ਜਿਹੜਾ ਉਹਨਾਂ ਦਾ ਬਿਊਰੋ ਚੀਫ ਦੇ ਨਾਲ ਅਸਿਸਟੈਂਟ ਹੈ ਉੱਥੋਂ ਜਦੋਂ ਦਿੱਲੀ ਤੋਂ ਰਿਪੋਰਟ ਕਰਦਾ ਹੈ, ਇਹ 24 ਜੂਨ 1984 ਦੀ ਸਟੋਰੀ ਹੈ। ਔਰ ਉਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹਨਾਂ ਕੋਲ ਕਿੰਨੀ ਜਰਨਲਿਸਟਿਕ ਇੱਕ ਸੈਂਸ ਹੁੰਦੀ ਹੈ ਗੱਲ ਕਰਨ ਦੀ। ਔਰ ਉਹਦਾ ਹੈਡਲਾਈਨ ਹੈ ਮਿਸਿਸ ਗਾਂਧੀ ਵਿਜ਼ਿਟਸ ਕੈਪਚਰਡ ਟੈਂਪਲ। ਹੁਣ ਇਹ ਇਹਦੀ ਹੈਡਲਾਈਨ ਹੈ। ਹੁਣ ਕੈਪਚਰ ਕੀ ਹੁੰਦਾ ਹੈ, ਇਹ ਦੁਸ਼ਮਣ ਦੀ ਲੈਂਗੁਏਜ ਹੈ। ਜਦੋਂ ਤੁਸੀਂ ਇੱਕ ਫੌਜ ਦੂਜੀ ਦੇ ਖਿਲਾਫ ਜੰਗ ਐਲਾਨਦੀ ਹੈ, ਫਿਰ ਹੁੰਦਾ ਹੈ ਕਿ ਵੀ ਕੈਪਚਰਡ ਦਿਸ, ਵੀ ਕੈਪਚਰਡ ਸੋ ਮੈਨੀ ਸੋਲਜਰਸ, ਵੀ ਕੈਪਚਰਡ ਦਿਸ ਪੋਸਟ। ਸੋ ਇਹਦੀ ਹੈਡਲਾਈਨ ਹੈ ਮਿਸਿਸ ਗਾਂਧੀ ਵਿਜ਼ਿਟਸ ਕੈਪਚਰਡ ਟੈਂਪਲ, ਕਿ ਜਿਹੜਾ ਹੁਣ ਇਹ ਆਪਣੇ ਦੇਸ਼ ਦੇ ਇੱਕ ਧਰਮ ਦੇ ਸਭ ਤੋਂ ਮੁਕੱਦਸ ਥਾਂ ਦੇ ਉੱਤੇ ਫੌਜ ਹਜ਼ਾਰਾਂ ਦਾ ਖੂਨ ਬਹਾ ਕੇ ਉਹਨੂੰ ਖੰਡਰਾਤ ਬਣਾ ਕੇ ਉਸ ਨੂੰ ਜਿਹੜਾ ਉਹ ਜ਼ਾਹਰ ਹੈ ਫੌਜੀ ਤੌਰ ਤੇ ਇੰਦਰਾ ਗਾਂਧੀ ਦੀ ਵਿਜ਼ਿਟ ਜਿਹੜੀ ਹੈ ਉਹ ਸੈਰੇਮੋਨੀਅਲ ਹੈ, ਉਹ ਇੱਕ ਐਜ਼ ਏ ਵਿਕਟਰੀ ਕੁਈਨ ਆਈ ਹੈ ਕਿ ਜੀ ਸਿੱਖਾਂ ਦੇ ਖਿਲਾਫ ਜੰਗ ਅਸੀਂ ਜਿੱਤ ਲਈ ਹੈ। ਪਹਿਲਾਂ ਉਹ ਜਿਹੜਾ ਉਹ ਰੈਂਟਾ ਸਿੱਖ ਭੇਜਿਆ ਗਿਆਨੀ ਜ਼ੈਲ ਸਿੰਘ ਨੌਜਵਾਨ ਨੂੰ, ਪਰ ਉਹਦੇ ਤੇ ਜਦੋਂ ਗੋਲੀ ਗਾਲੀ ਚੱਲਦੀ ਹੈ ਸੋ ਉਹਨੇ ਰਿਸਕ ਨਹੀਂ ਲਿਆ, ਸਿਕਿਉਰਿਟੀ ਦੇ ਐਂਗਲ ਤੋਂ ਵਿੱਚ ਟਾਈਮ ਪਾਇਆ ਤੇ 24 ਜੂਨ ਨੂੰ। ਔਰ ਇਹਦੀ ਇਹ ਸ਼ੁਰੂਆਤ ਹੈ ਇਹ ਸਟੋਰੀ ਦੀ, ਜਿਸ ਤੋਂ ਇਹ ਅੰਦਾਜ਼ਾ ਲੱਗ ਜਾਂਦਾ ਹੈ। ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ today visited the Golden Temple in Amritsar, the Sikh shrine that was scene of fighting 16 days ago. ਸੋ ਜ਼ਾਹਰ ਹੈ ਕਿ 16 ਦਿਨ ਬਾਅਦ ਹੁਣ ਜੇ ਤੁਸੀਂ 16 ਦਿਨ ਉਹਨਾਂ ਦੇ ਮਿਲਾਓ ਤੇ ਉਹ ਦੱਸਦੇ ਨੇ ਕਿ ਭਾਈ she was reported to have heard demands from the head priest that the army be withdrawn and pilgrims be allowed to return. ਹੁਣ ਇਸ ਤੋਂ ਜ਼ਾਹਰ ਹੈ ਕਿ ਉਹਨਾਂ ਦੇ ਕੋਈ ਅੰਦਰ ਯਾਤਰੂ ਆ ਨਹੀਂ ਸਕਦਾ, ਫੌਜ ਦਾ ਉਹਦੇ 'ਤੇ ਕਬਜ਼ਾ ਹੈ। ਔਰ ਇਹ ਨਾਲ ਦੀ ਨਾਲ ਇਹਨੇ ਇਸ ਨਿਊਯਾਰਕ ਟਾਈਮਸ ਨੇ ਰਿਪੋਰਟਿੰਗ ਦੱਸ ਦਿੱਤੀ ਕਿ ਭਾਈ ਇਹ ਜੰਗ ਕੀ ਹੈ, ਕੈਪਚਰਿੰਗ ਕੀ। ਅੰਮ੍ਰਿਤਸਰ ਇਟਸੈਲਫ which had been the center of a Sikh movement aimed at greater autonomy for Punjab state was described as returning to now. ਹੁਣ ਇਹ ਉਹਨਾਂ ਨੇ ਕਿਹਾ ਜੀ ਸਰਕਾਰੀ ਵਰਜਨ ਇਹ ਹੈ ਕਿ ਹਾਲਾਤ ਆਮ ਵਰਗੇ ਹੋ ਗਏ ਨੇ, ਪਰ ਅੰਮ੍ਰਿਤਸਰ ਇਹ ਸੈਂਟਰ ਸੀ ਉਸ ਸਿੱਖ ਮੂਵਮੈਂਟ ਦਾ ਜਿਹੜੇ ਗ੍ਰੇਟ ਆਟੋਨਮੀ, ਖੁਦ ਮੁਖਤਿਆਰੀ। ਹੁਣ ਇਹਨੇ ਇਹ ਨਹੀਂ ਕਿਹਾ ਵੀ ਉਹ ਖਾਲਿਸਤਾਨ ਮੰਗ ਰਹੇ ਸੀ, ਗ੍ਰੇਟ ਆਟੋਨਮੀ ਹੋਰ ਵੱਧ ਖੁਦ ਮੁਖਤਾਰੀ ਮੰਗ ਰਹੇ ਸੀ। ਫਿਰ ਉਹਨੇ ਗ੍ਰਿਫਤਾਰੀਆਂ ਦੀ ਗੱਲ ਵੀ ਕੀਤੀ ਔਰ ਕਿ ਉੱਥੇ ਹੁਣ ਰਿਪੋਰਟਿੰਗ ਕੀ ਹੈ, ਮਿਸਿਸ ਗਾਂਧੀ accompanied by government radio and television reporters, government radio and television reporters, spent half an hour in the temple. She touched her shrouded head to the floor of the gold sheathed inner sanctum. ये ड्रामा पूरा नक रगड़ रही है, सिर मथा, tendered an offering of rupees, and while musicians chanted prayers, she took a mouthful of the mush that is used in what corresponds to communion for the Sikhs. कि उन्हें जी कड़ा प्रसाद भी जड़ा लिया और उसनों उन्हें जड़ा the scene was televised कि वो सारा इंदिरा गांधी कर रही है, मत्था टेक रही है, कड़ा प्रसाद खा रही है, ये जड़ा televised apparently as part of an effort to mollify Sikhs angry over the invasion of the temple. ਹੁਣ ਨਿਊਯਾਰਕ ਟਾਈਮਸ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਫਲਸ਼ ਆਊਟ ਨਹੀਂ ਹੈ, ਦੂਜਾ ਨਹੀਂ ਹੈ, ਇਨਵੇਜਨ, ਕੈਪਚਰਡ। ਹੁਣ ਹੈਡਲਾਈਨ ਹੈ ਕੈਪਚਰਡ। ਇੱਥੇ ਹੈ ਕਿ ਵੀ ਇਹ ਸਿੱਖਾਂ ਨੂੰ ਜਿਹੜਾ ਉਹ ਠੰਡੇ ਕਰਨ ਲਈ ਹੈ, ਕਿਉਂਕਿ ਫੌਜ ਨੇ ਜਿਹੜਾ ਹਮਲਾ ਕੀਤਾ
ਫਿਰ ਉਹਨਾਂ ਨੇ ਕਿਹਾ ਕਿ ਭਾਈ ਦਾ ਹੈਡ ਪ੍ਰੀਸਟ ਆਲਸੋ ਅਰਜਡ ਮਿਸਿਸ ਗਾਂਧੀ ਟੂ ਬ੍ਰਿੰਗ ਅਬਾਊਟ ਐਨ ਅਰਲੀ ਰਿਲੀਜ਼ ਆਫ ਇਨੋਸੈਂਟ ਪੀਪਲ ਅਰੈਸਟਡ ਡਿਊਰਿੰਗ ਦਾ ਟੈਂਪਲ ਰੇਡ। ਉਹਨਾਂ ਨੇ ਕਿਹਾ ਬੇਗੁਨਾਹ ਜਿਹੜੇ ਤੁਸੀਂ ਫੜੇ ਨੇ ਛੱਡੋ, ਔਰ ਐਂਡ ਇਨ ਆਰਮੀ ਸਵੀਪ ਥਰੂ ਪੰਜਾਬ ਕੰਟਰੀ ਸਾਈਡ। ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਈਮਲਟੇਨੀਅਸਲੀ ਆਪਰੇਸ਼ਨ ਵੁਡਰੋਜ਼ ਸ਼ੁਰੂ ਹੋ ਜਾਂਦਾ ਹੈ, ਨਿਊਯਾਰਕ ਟਾਈਮਸ ਕਹਿ ਰਿਹਾ ਇਕੱਲੇ ਦਰਬਾਰ ਸਾਹਿਬ 'ਚੋਂ ਅਰੈਸਟ ਨਹੀਂ ਹੈ, ਪਿੰਡਾਂ ਦੇ ਵਿੱਚੋਂ ਵੀ ਜਿਹੜੇ ਨੇ ਉਹ ਨੌਜਵਾਨ ਚੁੱਕੇ ਨੇ। ਸਮ ਆਫੀਸ਼ੀਅਲ ਸੋਰਸਿਸ ਸੇ that perhaps 4,000, more than 4,000 have been reported arrested in all. Many of them are expected to be screened, lower estimates being offered. उन्होंने कहा जी 4,000 भी घट एस्टीमेट दिता है, अरेस्ट किन्नियां हुईयां ने, पर ਇਹ ਉੱਥੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਇਨੋਸੈਂਟਸ ਨੂੰ ਛੱਡੋ। ਔਰ ਐਂਡ ਦੇ ਵਿੱਚ ਇਹੀ ਸਟੋਰੀ ਕਹਿ ਰਹੀ ਹੈ, ਫੋਰੇਨਰਸ ਇਨਕਲੂਡਿੰਗ ਰਿਪੋਰਟਰਸ ਆਰ ਨਾਟ ਅਲਾਉਡ ਇਨ ਟੂ ਪੰਜਾਬ which for all the reported signs of normalcy still remains essentially under martial law। उन्होंने कहा जी जो मर्जी रिपोर्टिंग कर लें गवर्नमेंट कि भाई नॉर्मलसी है, फॉरेनर्स इंक्लूडिंग रिपोर्टर्स आर नॉट अलाउड इन टू पंजाब, पंजाब च उन्हों का दाखला नहीं है। विच फॉर ऑल द रिपोर्टेड साइंस ऑफ नॉर्मलसी, जो मर्जी रिपोर्टेड साइन है, स्टिल रिमेन्स एसेंशियली अंडर मार्शल लॉ, कि वो पंजाब दे विच मार्शल ला नाफिस है। ये 24 तरीक की गल है। और मैं कनक्लूजन तो पहला इस दा इंदिरा गांधी दा जख्मां ते मलम लाण दी, फफे कुटनी दी ये जिहड़ी है मोमो ठगनी, इहदे जवाब च फौरन जिहड़ा है भाई गजिंदर सिंह दल खालसा, जिहड़े साडे संघर्ष दे मोढी योधे ने, जिहड़े 29 ਸਤੰਬਰ 1981 ਨੂੰ, ਜਦੋਂ ਕਿ 20 ਸਤੰਬਰ 1981 ਨੂੰ ਸੰਤ ਪਿੰਡਾਂ ਵਾਲਿਆਂ ਨੂੰ ਚੌਂਕ ਮਹਿਤਾ ਜਿੱਥੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਸੀ, ਉਹਨਾਂ ਦੀ ਰਿਹਾਈ ਲਈ ਇੱਕ ਜਹਾਜ਼ ਇੰਡੀਅਨ 에ਅਰਲਾਈਨ ਦਾ ਉਡਾ ਕੇ ਲਾਹੌਰ ਲੈ ਗਏ ਸੀ। ਔਰ ਉਦੋਂ ਤੋਂ ਹੀ ਜਲਾਵਤਨੀ ਦੇ ਵਿੱਚ ਨੇ, ਉੱਥੇ ਜੇਲ੍ਹ ਵੀ ਉਹਨਾਂ ਨੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ 13-14 ਸਾਲ ਕੱਟੇ ਨੇ। ਉਹਨਾਂ ਨੇ ਇਹਦਾ ਜਵਾਬ ਇੱਕ, ਕਿਉਂਕਿ ਬਹੁਤ ਵੱਡੇ ਸ਼ਾਇਰ ਵੀ ਨੇ, ਕਪੜੇ 'ਚ ਦਿੱਤਾ ਸੀ ਕਿ ਹੁਣ ਜ਼ਾਹਰ ਹੈ ਕਿ ਉਹ ਇੱਕ ਸੈਲੀਬ੍ਰੇਟਰੀ ਵਿਜ਼ਿਟ ਸੀ, ਜੇਤੂ ਦੇ ਤੌਰ 'ਤੇ ਇੰਦਰਾ ਗਾਂਧੀ ਆਈ ਤੇ ਉਹਨਾਂ ਨੇ ਇਹ ਕਿਹਾ ਤੂੰ ਹੁਣ ਇੱਕ ਜੇਤੂ ਦੀ ਤਰ੍ਹਾਂ ਆਈ ਹੈ, ਹਮਦਰਦੀ ਦਾ ਬਹਿਰੂਪ ਧਾਰ ਕੇ ਗੱਲ ਕਰਾਂਗੇ ਮੈਦਾਨੇ ਜੰਗ ਵਿੱਚ ਹੀ, ਪਰ ਕਰਾਂਗੇ ਤੇਰਾ ਕਰਜ਼ਾ ਉਤਾਰ ਕੇ, ਸਿਰ ਝੁਕਾ ਕੇ ਕੁਝ ਵੀ ਲੈਣਾ, ਫਿਤਰਤ ਸਾਡੀ ਦਾ ਅੰਗ ਨਹੀਂ ਹੈ, ਲਾਲ ਜਿਸ ਨਾਲ ਅੰਮ੍ਰਿਤ ਦਾ ਸਰ ਹੈ, ਲਹੂ ਹੈ ਹੋਲੀ ਦਾ ਰੰਗ ਨਹੀਂ ਹੈ। ਕਿਉਂਕਿ ਦਰਬਾਰ ਸਾਹਿਬ ਦਾ ਸਰੋਵਰ ਸਾਰਾ ਜਿਹੜਾ ਉਹ ਸਿੱਖਾਂ ਦੇ ਖੂਨ ਨਾਲ ਲਾਲ ਸੀ। ਸਿਰ ਝੁਕਾ ਕੇ ਕੁਝ ਵੀ ਲੈਣਾ, ਫਿਤਰਤ ਸਾਡੀ ਦਾ ਅੰਗ ਨਹੀਂ ਹੈ, ਲਾਲ ਜਿਸ ਨਾਲ ਅੰਮ੍ਰਿਤ ਦਾ ਸਰ ਹੈ, ਲਹੂ ਹੈ ਹੋਲੀ ਦਾ ਰੰਗ ਨਹੀਂ ਹੈ। ਤੂੰ ਸਾਡੇ ਜ਼ਖਮਾਂ ਦੀ ਕਰ ਨਾ ਚਿੰਤਾ, ਹਰੇ ਭਰੇ ਰੱਖਾਂਗੇ ਪੀੜਾ ਜਰਾਂਗੇ, ਵੀਰਾਂ ਦੇ ਲਹੂ ਦੀ ਮੋੜਾਂਗੇ ਭਾਜੀ, ਫੇਰ ਮਰਮ ਦੀ ਗੱਲ ਕਰਾਂਗੇ। ਪਰ ਇਹ ਹੈ ਜਿਹੜਾ ਹੁਣ, ਉਦੋਂ ਤੱਕ ਅਜੇ ਇਹ ਰੱਬ ਦੇ ਦਰਗਾਹ 'ਚ ਹੈ ਕਿ ਇਸ ਪਾਪਣ ਨੂੰ ਕੀ ਸਜ਼ਾ ਦੇਣੀ ਹੈ। ਔਰ ਇਧਰ ਵੀਰ ਗਜਿੰਦਰ ਸਿੰਘ ਕਹਿ ਰਿਹਾ ਹੈ ਕਿ ਜਿਹੜਾ ਤੂੰ ਜ਼ਖਮਾਂ ਤੇ ਮਲਮ ਤੂੰ ਕੋਲ ਹੀ ਰੱਖ, ਪਹਿਲਾਂ ਅਸੀਂ ਭਾਜੀ ਮੋੜਾਂਗੇ ਤੈਨੂੰ ਔਰ ਇਸ ਦਾ ਹਿਸਾਬ ਲਵਾਂਗੇ। ਤੂੰ ਸਾਡੇ ਜ਼ਖਮਾਂ ਦੀ ਕਰ ਨਾ ਚਿੰਤਾ, ਹਰੇ ਭਰੇ ਰੱਖਾਂਗੇ ਪੀੜਾ ਜਰਾਂਗੇ, ਵੀਰਾਂ ਦੇ ਲਹੂ ਦੀ ਮੋੜਾਂਗੇ ਭਾਜੀ, ਫੇਰ ਮਰਮ ਦੀ ਗੱਲ ਕਰਾਂਗੇ। ਫਿਰ ਵਾਕਿਆ ਹੀ ਫਿਰ ਇਹ ਵੀਰਾਂ ਦੇ ਖੂਨ ਦੀ ਭਾਜੀ 31 ਅਕਤੂਬਰ 1984 ਦੀ ਸਵੇਰ ਨੂੰ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਨੇ ਮੋੜੀ। ਔਰ ਜਿਵੇਂ ਫਿਰ ਇੱਕ ਬਜ਼ੁਰਗ ਮਾਤਾ ਜਿਹੜੀ ਉਸ ਖੰਡਰਾਤ ਬਣੇ ਅਕਾਲ ਤਖਤ ਤੇ ਸਾਹਮਣੇ ਆ ਕੇ ਰੋ ਰਹੀ ਸੀ ਤੇ ਪੁੱਬਾਂ ਮਾਰ ਕੇ ਕਹਿ ਰਹੀ ਸੀ, ਉਹ ਪਾਪਣੇ ਜਿਵੇਂ ਤੂੰ ਗੁਰੂ ਦਾ ਘਰ ਛਲਨੀ ਕੀਤਾ, ਜਾਂ ਤੂੰ ਵੀ ਛਲਨੀ ਹੋਏ। ਫਿਰ ਕਿੰਨੀਆਂ ਗੋਲੀਆਂ ਉਹਦੇ ਚੋਂ ਨਿਕਲੀਆਂ, 32 ਨਿਕਲੀਆਂ ਕਿ 34 ਨਿਕਲੀਆਂ, ਉਹ ਢਾਡੀ ਸਿੰਘਾਂ ਦੇ ਕਹਿਣ ਵਾਂਗੂ ਕਿ ਫਿਲਟਰ ਵਾਂਗੂ ਕਰਤੀ। ਸੋ ਭਾਜੀ ਮੋੜ ਦਿੱਤੀ। ਪਰ ਜੰਗ ਜਾਰੀ ਹੈ। 37 ਵਰਿਆਂ ਬਾਅਦ ਵੀ ਉਸੇ ਅਕਾਲ ਤਖਤ ਦੀ ਹਦੂਦ 'ਚ, ਉਸੇ ਦਰਬਾਰ ਸਾਹਿਬ ਦੀ ਹਦੂਦ 'ਚ ਹਜ਼ਾਰਾਂ ਨੌਜਵਾਨ
ਛਾਤੀਆਂ ਚੌੜੀਆਂ ਕਰਕੇ ਗੁਰੂ ਦੇ ਭੈ ਭਾਵਨੀ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ ਜਦੋਂ ਅਸਮਾਨ ਗੂੰਜ ਰਿਹਾ ਸੀ, ਇਹ ਮੈਸੇਜ ਦੇ ਰਿਹਾ ਸੀ ਜਿਹੜਾ ਜਿਸ ਨੂੰ ਕੀਤਾ ਜ਼ੁਲਮ ਔਰੰਗੇ, ਪਰ ਸਰਦਾਰ ਕਦੇ ਵੀ ਮੁੱਕੇ ਨਾ, ਨਾਲ ਪਲੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ, ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁਕੇ ਨਾ, ਮੁੱਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁਕੇ ਨਾ, ਇਹੋ ਜਿਹਾ ਮਰ ਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੰਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਏ ਸਰਦਾਰਾਂ ਨੇ। ਸੋ ਇਹ ਮੈਂ ਸਮਝਦਾ ਹਾਂ ਕਿ ਜੰਗ ਜਾਰੀ ਹੈ, ਪਰ ਅਲਟੀਮੇਟਲੀ ਖਾਲਸਾ ਪੰਥ ਜੇਤੂ ਹੋਏਗਾ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ। ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਖਾਲਸਾ ਪੰਥ ਜ਼ਰੂਰ ਲਏਗਾ। ਪਰ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਤੁਸੀਂ ਸ਼ੁਰੂ 'ਚ ਦੱਸਿਆ ਕਿ ਅੱਜ ਦਾ ਪ੍ਰੋਗਰਾਮ ਸਾਡੇ ਵੀਰ ਹਰਜਾਪ ਸਿੰਘ ਜਾਫੀ ਇੰਡੀਆਨਾ ਤੋਂ, ਜਿਹੜੇ ਖੁਦ ਐਕਟਿਵਿਸਟ ਨੇ, ਖੁਦ ਬੜੇ ਅੱਛੇ ਐਂਕਰ ਵੀ ਨੇ, ਪਰ ਪਿਆਰ ਕਰਦੇ ਨੇ ਸਾਨੂੰ ਵੀ, TV 84 ਨਾਲ ਵੀ ਉਹਨਾਂ ਦਾ ਇੱਕ ਖਾਸ ਲਗਾਵ ਹੈ ਔਰ ਉਹਨਾਂ ਨੇ ਇਸ ਦੀ ਸਪਾਂਸਰਸ਼ਿਪ ਅੱਜ ਦੀ ਜਿਹੜੀ ਹੈ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਹਨਾਂ ਦਾ ਸੁਨੇਹਾ ਚਲਾ ਦੇਣ। ਜੀ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਨਾ ਭੁੱਲਣਯੋਗ ਹੈ ਤੇ ਨਾ ਹੀ ਬਖਸ਼ਣਯੋਗ ਹੈ। ਮੇਰੇ ਖਿਆਲ ਦੇ ਵਿੱਚ ਅਸੀਂ ਕਦੇ ਵੀ ਆਪਣੀਆਂ ਨਸਲਾਂ ਨੂੰ ਇਹ ਭੁੱਲਣ ਨਹੀਂ ਦਿਆਂਗੇ ਤੇ ਅਸੀਂ ਉਹਨਾਂ ਨੂੰ ਤਿਆਰ ਕਰਦੇ ਰਹਾਂਗੇ ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲ ਜਾਂਦੀ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਦੇ ਇਹ ਬੋਲ ਸਨ ਕਿ ਜੇਕਰ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਫੌਜਾਂ ਪੈਰ ਪਾਉਂਦੀਆਂ ਨੇ ਤਾਂ ਖਾਲਿਸਤਾਨ ਦੀ ਨੀਂਹ ਜਿਹੜੀ ਆ ਉਹ ਰੱਖੀ ਗਈ। ਤੇ ਮੇਰੇ ਖਿਆਲ ਇਸ ਤੋਂ ਬਾਅਦ ਫਿਰ ਬਾਕੀ ਸਭ ਗੱਲਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ ਤੇ ਸਾਨੂੰ ਕੁੱਲ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਨੂੰ ਇੱਕ ਹੋ ਕੇ ਆਪਣੇ ਨਿਆਰੇਪਨ ਦੇ ਵੱਲ ਨੂੰ ਵਧਣ ਦੀ ਲੋੜ ਹੈ ਜੀ। TV 84 ਇੱਕ ਉਹ ਆਜ਼ਾਦ ਮੀਡੀਆ ਜੋ ਹਮੇਸ਼ਾ ਹੀ ਸਿੱਖ ਕੌਮ ਦੀ, ਪੰਥ ਦੀ ਨਿਡਰਤਾ ਦੇ ਨਾਲ ਗੱਲ ਕਰਦਾ ਆ ਤੇ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕੌਂਸਲ ਦੇ ਨਾਲ ਵੀ ਜੁੜੇ ਹੋਏ ਆ ਤੇ ਹਮੇਸ਼ਾ ਹੀ ਕਿਤੇ ਵੀ ਕੋਈ ਵੀ ਪੰਥਕ ਕਾਰਜਾਂ ਦੇ ਵਿੱਚ ਲੋੜ ਪਵੇ ਤਾਂ ਅਸੀਂ ਹਮੇਸ਼ਾ ਹੀ ਅਗਾਂਹ ਹੋ ਕੇ ਸਾਥ ਦਿੰਦੇ ਆ। ਸੋ ਅੱਜ ਲੋੜ ਆ ਸਾਨੂੰ ਸਾਰਿਆਂ ਨੂੰ ਹੀ ਇੱਕ ਹੋਣੇ ਦੀ। ਇਹੋ ਜਿਹੇ ਜਿਹੜੇ ਸਾਡੇ ਪੰਥਕ TV ਨੇ, ਸਾਡਾ ਮੀਡੀਆ ਆ, ਮੀਡੀਆ ਇੱਕ ਪਾਵਰ ਆ। ਅੱਜ ਦੁਨੀਆ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਮੀਡੀਆ 'ਤੇ ਲੜੀਆਂ ਜਾਂਦੀਆਂ ਨੇ। ਸੋ ਸਾਨੂੰ ਲੋੜ ਆ ਸਾਥ ਦੇਣ ਦੀ TV 84 ਦਾ। ਤੇ ਬਾਕੀ ਜਿੰਨੇ ਵੀ ਸਾਡੇ ਵੀਰ ਨੇ ਜਾਂ ਜਿੰਨੇ ਵੀ ਜਿੱਥੇ ਕਿਤੇ ਵੀ ਵਸਤੀਆਂ ਸਾਡੀਆਂ ਜਥੇਬੰਦੀਆਂ ਨੇ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਸਾਡੇ ਸਿੱਖ ਨੇ, ਆਓ ਵੀਰੋ ਇੱਕ ਹੋਈਏ। ਹੁਣ ਬਹੁਤ ਸਾਲ ਹੋ ਗਏ ਨੇ, 37 ਸਾਲ। ਤੇ ਜੇਕਰ ਅਸੀਂ ਹਰ ਸਾਲ ਸਿਰਫ ਇੱਕ ਯਾਦਗਾਰ ਬਣਾ ਕੇ ਹੀ ਲੰਘ ਜਾਣਾ ਤਾਂ ਫਿਰ ਅਸੀਂ ਉਸ ਹੀ ਹਿੰਦੁਸਤਾਨ ਦੀ ਜਿਹੜੀ ਦਮਨਕਾਰੀ ਨੀਤੀ ਹੈ, ਜਿਹੜੀ ਉਹਨਾਂ ਦੀ ਜੋ ਸਿੱਖਾਂ ਨੂੰ ਉਹ ਸਮਝਦੇ ਨੇ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਸਿੱਖ ਜਿਹੜਾ ਆ ਉਹ ਭਾਰਤੀ ਤਿਰੰਗੇ ਨੂੰ ਸਲੂਟ ਮਾਰੇ ਜਾਂ ਉਹ ਭਾਰਤੀ ਹੀ ਕਹਾਵੇ, ਤਾਂ ਫਿਰ ਅਸੀਂ ਉਹਨਾਂ ਦੇ ਇਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਾਂਗੇ। ਸਾਨੂੰ ਲੋੜ ਹੈ ਇੱਕ ਹੋ ਕੇ ਭਾਰਤੀ ਹਕੂਮਤ ਦੇ ਖਿਲਾਫ ਡਟ ਕੇ ਖੜੇ ਹੋਣ ਦੀ, ਹਰ ਪੱਖੋਂ, ਬੇਸ਼ੱਕ ਉਹ ਮੀਡੀਆ ਦੀ ਗੱਲ ਆਵੇ ਜਾਂ ਉਹ ਕਿਸੇ ਵੀ ਤਰਫੋਂ ਗੱਲ ਹੋਵੇ। ਸੋ ਆਓ ਸਾਰੇ ਇਕਜੁੱਟ ਹੋਈਏ, ਆਪਣੇ ਮੀਡੀਆ ਸਟਰੋਂਗ ਕਰੀਏ, ਆਪਣੀਆਂ ਪੰਥਕ ਧਿਰਾਂ ਜਿਹੜੀਆਂ ਡਟ ਕੇ ਭਾਰਤੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕਰਦੀਆਂ ਨੇ ਉਹਨਾਂ ਦਾ ਸਾਥ ਦਈਏ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 305ਵਾਂ ਸ਼ਹੀਦੀ ਦਿਨ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਦਸ਼ਮੇਸ਼ ਪਿਤਾ ਦੀ ਬਖਸ਼ਿਸ਼ ਦੇ ਥਾਪੜੇ ਨਾਲ ਜਿੱਥੇ ਦੁਸ਼ਟਾਂ ਨੂੰ ਸੋਧਿਆ, ਉੱਥੇ 1710 ਵਿੱਚ ਖਾਲਸਾ ਰਾਜ ਵੀ ਸਥਾਪਿਤ ਕੀਤਾ, ਜਿਹੜਾ ਕਿ ਸਮੁੱਚੀ ਇਨਸਾਨੀਅਤ ਦੇ ਭਲੇ ਦਾ ਰਾਹ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲਗਭਗ 8-10 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਸਿੱਖ ਧਰਮ 553 ਸਾਲ ਪੁਰਾਣਾ ਹੈ। ਜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਇਸ ਦੀ ਸ਼ੁਰੂਆਤ ਦਾ ਵਰ੍ਹਾ ਅਸੀਂ ਗਿਣਦੇ, ਔਰ ਉਸ ਦੇ ਵਿੱਚ ਵੀ ਅੱਗੋਂ ਖਾਲਸਾ ਪੰਥ ਜਿਹੜਾ 1699 ਈਸਵੀ ਦੀ ਵਿਸਾਖੀ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ 'ਤੇ ਤਲਵਾਰ ਦੀ ਧਾਰ ਤੋਂ 5 ਸਿੱਖਾਂ ਦੀ ਪਰਖ ਕਰਕੇ ਉਹਨਾਂ ਨੂੰ ਸਿੰਘ, ਕੌਰ ਰੂਪ ਦੇ ਵਿੱਚ, 5 ਕਕਾਰੀ ਰੂਪ ਦੇ ਵਿੱਚ, ਕੇਸ, ਕਛਹਿਰਾ, ਕੰਘਾ, ਕੜਾ, ਕਿਰਪਾਨ ਔਰ ਇੱਕ ਰਹਿਤ ਦੇ ਕੇ ਕਿ ਸਿੱਖ ਦੇ ਸਾਹਮਣੇ ਜਿਹੜਾ ਖਾਲਸਾ ਰੂਪ ਹੈ, ਔਰ ਉਹੀ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੀ ਕੰਟੀਨਿਊਟੀ 1469 ਤੋਂ 1699 ਤੱਕ ਪਹੁੰਚਦਿਆਂ 230 ਸਾਲ ਬਾਅਦ ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੋਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਹੁਣ ਉਹੀ ਗੁਰੂ ਕੀ ਸੰਗਤ, ਜਿਸ ਦੇ ਲਈ ਲਫ਼ਜ਼ ਸੰਗਤ ਸਿੱਖ ਇਸਤੇਮਾਲ ਹੁੰਦਾ ਸੀ, ਉਹੀ ਖਾਲਸਾ ਰੂਪ ਦੇ ਵਿੱਚ, ਸਿੰਘ ਸਿੰਘਣੀਆਂ ਦੇ ਰੂਪ ਦੇ ਵਿੱਚ, ਔਰ ਉਹਨਾਂ ਦਾ ਇੱਕ ਕੋਡ, ਉਹਨਾਂ ਦੇ ਸਾਹਮਣੇ ਚੈਲੰਜ, ਔਰ ਉਹਨਾਂ ਦੇ ਜ਼ਿੰਮੇ ਜਿਨ੍ਹਾਂ ਤੋਂ ਫਿਰ 10ਵੇਂ ਪਾਤਸ਼ਾਹ ਖੁਦ ਅੰਮ੍ਰਿਤ ਲੈ ਕੇ ਗੋਬਿੰਦ ਰਾਏ ਉਹਨਾਂ ਦਾ ਪਹਿਲਾ ਨਾਂ ਸੀ, ਉਸ ਤੋਂ ਗੋਬਿੰਦ ਸਿੰਘ ਬਣਦੇ ਨੇ, ਔਰ ਇਹ ਖਾਲਸੇ ਦੇ ਜ਼ਿੰਮੇ ਕੰਮ ਲਾਇਆ ਜਾਂਦਾ। ਔਰ ਇਹ ਜਦੋਂ ਅਸੀਂ ਖਾਲਸਾ ਲਫ਼ਜ਼ ਦੇਖਦੇ ਤੇ ਖਾਲਸਾ ਰਾਇਲ ਨੂੰ ਕਹਿੰਦੇ ਨੇ। ਔਰ ਇਹ ਅੱਜ ਵੀ ਹੈਦਰਾਬਾਦ ਰਿਆਸਤ ਦੇ ਵਿੱਚ ਤੁਸੀਂ ਓਲਡ ਰਿਕਾਰਡ ਦੇਖ ਸਕਦੇ ਹੋ, ਜਿਹੜੀ ਜ਼ਮੀਨ ਦੀ ਮਲਕੀਅਤ ਸਿੱਧੀ ਬਾਦਸ਼ਾਹ ਦੀ ਹੁੰਦੀ ਸੀ, ਉਹਨੂੰ ਖਾਲਸਾ ਜ਼ਮੀਨ ਕਿਹਾ ਜਾਂਦਾ ਸੀ। ਪਰਸ਼ੀਅਨ ਦੇ ਵਿੱਚ ਖਾਲਸ ਨਾਲ ਵੀ ਇਸ ਨੂੰ ਜੋੜਿਆ ਜਾਂਦਾ, ਜਿਹੜੀ ਚੀਜ਼ ਪਿਓਰ ਹੋਏ, ਇੰਪਿਓਰ ਨਹੀਂ ਹੈ, ਇੰਪਿਓਰਿਟੀ ਕੱਢਦੇ ਖਾਲਸ, ਪਰ ਇਹ ਖਾਲਸਾ ਦਾ ਰਾਇਲ। ਔਰ ਇਹੀ ਜਦੋਂ ਤੁਸੀਂ ਅਕਾਲ ਪੁਰਖ ਰੱਬ ਦਾ ਜਿਹੜਾ ਹੈ ਉਹ ਰੂਪ ਦੇ ਵਿੱਚ ਕਿਸੇ ਫਰਜ਼ ਨੂੰ ਜਿਹੜਾ ਨਿਭਾਉਂਦੇ ਹੋ, ਤੇ ਫਿਰ ਜਦੋਂ ਅਸੀਂ ਇਹ ਗ੍ਰੀਟਿੰਗ ਵੀ ਹੁੰਦੀ ਹੈ ਕਿ ਖਾਲਸਾ ਵਾਹਿਗੁਰੂ ਦਾ ਸਾਜਿਆ ਹੋਇਆ, ਕਿਉਂਕਿ ਉਹ ਉਹਨਾਂ ਕਦਰਾਂ ਕੀਮਤਾਂ ਨੂੰ, ਉਹਨਾਂ ਵੈਲਿਊਜ਼ ਨੂੰ ਲੈ ਕੇ ਜਿਹੜਾ ਉਹ ਜੀਏਗਾ ਜਿਹੜੀਆਂ ਰੱਬ ਦੀਆਂ ਸਿਫਤਾਂ ਨੇ, ਜੋ ਰੱਬ ਚਾਹੁੰਦਾ ਹੈ ਕਿ ਹਰ ਇਨਸਾਨ ਦੇ ਵਿੱਚ ਹੋਣ। ਔਰ ਜਦੋਂ ਤੁਸੀਂ ਵਾਹਿਗੁਰੂ ਦੇ ਰੱਬ ਦੇ ਰਸਤੇ 'ਤੇ ਤੁਰਦੇ ਹੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ, ਫਿਰ ਜਿਹੜੀ ਤੁਹਾਨੂੰ ਵਿਕਟਰੀ ਮਿਲਦੀ ਹੈ ਉਹ ਤੁਹਾਡੀ ਨਹੀਂ ਹੈ। ਤੁਸੀਂ ਉਹਦੇ 'ਚ ਇੰਡੀਵਿਜੂਅਲ ਹੰਕਾਰ ਦੇ ਵਿੱਚ, ਅਨਾਂ ਦੀ ਭੁੱਖ ਦੇ ਵਿੱਚ ਨਾ ਆਓ। ਇਹ ਵਿਕਟਰੀ ਉਸ ਰੱਬ ਦੀ ਹੈ, ਕਿਉਂਕਿ ਸੱਚ, ਹੱਕ, ਇਨਸਾਫ ਜਿੱਥੇ ਪ੍ਰੀਵੇਲ ਕਰੇਗਾ, ਇਹ ਰੱਬ ਦੇ ਹੀ ਟ੍ਰੇਟਸ ਨੇ। ਰੱਬ ਚਾਹੁੰਦਾ ਕਿ ਭਾਈ ਉਹ ਇਸ ਧਰਤੀ ਦੇ ਉੱਤੇ ਇਨਸਾਫ ਹੋਏ, ਕੋਈ ਕਿਸੇ ਦਾ ਹੱਕ ਨਾ ਖੋਏ। ਔਰ ਇਹੀ ਫਰਮਾਨ ਜਿਹੜਾ 5ਵੇਂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਦਿੱਤਾ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਵੁੱਠੀਆ
ਇਹ ਹੋਆ ਹਲੀਮੀ ਰਾਜ ਜਿਉ, ਕਿ ਇਹ ਰੱਬ ਦਾ ਹੁਕਮ ਹੈ। ਮਿਹਰਬਾਨ ਰੱਬ ਮਿਹਰਬਾਨ ਹੈ, ਰਹੀਮ ਹੈ, ਕਾਦਰ ਹੈ, ਕਰੀਮ ਹੈ। ਔਰ ਉਹ ਮਿਹਰਬਾਨ ਰੱਬ ਕੀ ਚਾਹੁੰਦਾ ਹੈ? ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਿੰਝਾਣ ਦਾ, ਕਿ ਇਸ ਧਰਤੀ ਦੇ ਉੱਤੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦਾ ਹੱਕ ਨਾ ਖੋਏ, ਸਭ ਸੁਖਾਲੀ ਉੱਠੀ ਹੈ, ਸਾਰੇ ਸੁਖੀ ਵਸਣ, ਇਹੀ ਹਲੇਮੀ ਰਾਜ ਹੈ। ਸੋ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ ਦੇਖਦੇ ਹਾਂ ਤੇ ਜਿਹੜੇ ਰਾਜ ਦੇ, ਚੰਗੇ ਰਾਜ ਦੇ, ਅਦਲ ਵਾਲੇ ਰਾਜ ਦੇ ਬੀਜ ਨੇ ਉਹ ਉਸ ਦੇ ਵਿੱਚ ਮੌਜੂਦ ਨੇ, ਕਿ ਸਿੱਖ ਨੇ ਜਦੋਂ ਟੈਂਪੋਰਲ ਵਰਲਡ ਦੇ ਵਿੱਚ ਆਣਾ, ਵਰਲਡਲੀ ਉਸ ਦੇ ਕੀ ਫਰਜ਼ ਨੇ ਉਹ ਨਿਭਾਣੇ ਨੇ, ਤਾਂ ਉਸ ਨੂੰ ਇਸ ਗੱਲ ਦਾ ਧਿਆਨ ਰਹੇ ਕਿ ਇਹ ਧਰਤੀ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਕਿ ਇਹ ਜਿਹੜੀ ਜ਼ਮੀਨ ਹੈ, ਧਰਤੀ ਹੈ, ਇਹ ਖੂਬਸੂਰਤ ਪਲੈਨਟ ਹੈ, ਇਹ ਭਲੇ ਲੋਕਾਂ ਲਈ ਹੈ, ਇਹ ਭਲੇ ਕੰਮਾਂ ਲਈ ਹੈ, ਇਹ ਤਸਕਰਾਂ ਲਈ ਨਹੀਂ ਹੈ, ਚੋਰਾਂ ਲਈ ਨਹੀਂ ਹੈ, ਇਹ ਟਾਇਰੈਂਟਸ ਲਈ ਨਹੀਂ ਹੈ। ਇਸ ਲਈ ਜਿਹੜਾ ਫਰਜ਼ ਖਾਲਸੇ ਦੇ ਉੱਤੇ ਗੁਰੂ ਕਲਗੀਧਰ ਨੇ ਆਇਤ ਕੀਤਾ, ਜਿਹੜਾ ਉਹਨਾਂ ਵਰਿਆਂ ਲਈ ਨਹੀਂ ਸੀ, ਜਾਂ ਸਿਰਫ ਅੱਜ ਨਹੀਂ ਹੈ, ਟਿਲ ਐਟਰਨਿਟੀ, ਜਦੋਂ ਤੱਕ ਇਹ ਧਰਤੀ ਹੈ ਔਰ ਜਦੋਂ ਤੱਕ ਇਸ ਧਰਤੀ ਤੇ ਇੱਕ ਵੀ ਸਿੱਖ ਜਿਉਂਦਾ ਹੈ, ਉਹ ਇਸ ਫਰਜ਼ ਦੇ ਲਈ ਪਾਬੰਦ ਹੈ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਖਾਲਸਾ ਉਹ ਹੈ ਜਿਹੜਾ ਨਿਰਧਨ ਦੀ, ਧਨ ਪੈਸੇ, ਨਿਰਧਨ ਜਿਹਦੇ ਕੋਲ ਪੈਸਾ ਨਹੀਂ ਹੈ, ਹੈਵ ਨਾਟ ਹੈ, ਉਸ ਦੇ ਸਿਰ ਦੇ ਉੱਤੇ ਆ ਕੇ ਖਲੋਂਦਾ, ਉਸ ਨੂੰ ਪ੍ਰੋਟੈਕਟ ਕਰਦਾ ਹੈ। ਔਰ ਦੁਸ਼ਟ ਟਾਇਰੈਂਟ ਹੈ, ਜ਼ੁਲਮ ਕਰਨ ਵਾਲਾ ਹੈ, ਜਰਵਾਣਾ ਹੈ, ਜ਼ਾਬਰ ਹੈ, ਜ਼ਾਲਮ ਹੈ, ਉਸ ਨੂੰ ਵੰਗਾਰਨਾ, ਉਸ ਨੂੰ ਚੈਲੰਜ ਕਰਨਾ, ਉਸ ਦੇ ਖਿਲਾਫ ਲੜਨਾ। ਸੋ ਇਹ ਇਨਹੈਰੈਂਟ ਹੈ ਸਿੱਖ ਦੇ ਵਿੱਚ। ਸਿੱਖ ਕਿਸੇ ਫੇਥ ਦਾ ਵਿਰੋਧੀ ਨਹੀਂ ਹੈ। ਸਿੱਖ ਆਪਣੇ ਮਜ਼ਹਬ ਦਾ ਫੈਲਾਅ ਕਰਨ ਲਈ ਤਲਵਾਰ ਦਾ ਇਸਤੇਮਾਲ ਨਹੀਂ ਕਰਦਾ। ਸਿੱਖ ਕਿਸੇ ਨੂੰ ਜਾ ਕੇ ਇਹ ਨਹੀਂ ਕਹਿੰਦਾ ਕਿ ਤੇਰਾ ਧਰਮ ਠੀਕ ਨਹੀਂ ਹੈ, ਜਾਂ ਤੂੰ ਨਰਕਾਂ 'ਚ ਜਾਏਗਾ ਜਾਂ ਹੈਲ 'ਚ ਜਾਏਗਾ, ਜੇ ਤੂੰ ਮੇਰੇ ਮਜ਼ਹਬ 'ਚ ਆ ਜਾਏ ਤੇ ਫਿਰ ਤੇਰੇ ਲਈ ਜਿਹੜਾ ਹੈ ਉਹ ਸਵਰਗ ਦੇ ਦਰਵਾਜ਼ੇ ਨਹੀਂ। ਇਹ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਸੀ। ਬਗਦਾਦ ਦੇ ਵਿੱਚ ਜਦੋਂ ਉਹਨਾਂ ਦੀ ਜਿਹੜੇ ਹਾਜ਼ੀ ਨੇ ਉਹਨਾਂ ਦੇ ਨਾਲ ਗੁਫ਼ਤਗੂ ਹੁੰਦੀ ਹੈ, ਉਹਨਾਂ ਦੇ ਉੱਥੋਂ ਦੇ ਆਲਮ ਫਜ਼ਲ ਵੱਡੇ ਵੱਡੇ ਦੀਨਦਾਰ ਜਦੋਂ ਪੁੱਛਦੇ ਨੇ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਕਿ ਭਾਈ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਜਿਹੜਾ ਫੈਸਲਾ ਉਹ ਅਮਲ ਦੇ ਨਾਲ ਹੋਣਾ ਹੈ, ਕਿ ਤੁਸੀਂ ਜ਼ਿੰਦਗੀ ਕਿਵੇਂ ਗੁਜ਼ਾਰੀ। ਜਿਹਨੂੰ ਅਲਾਮਾ ਇਕਬਾਲ ਨੇ ਕਿਹਾ, ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी, ये खाकी अपनी फितरत से ना नूरी है ना नारी है। ਹੁਣ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ, ਕਿਉਂਕਿ ਜਦੋਂ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ 305ਵਾਂ ਸ਼ਹੀਦੀ ਦਿਨ ਉਸ ਨੂੰ ਯਾਦ ਕਰ ਰਹੇ ਹਾਂ। ਅੱਜ ਦੇ ਦਿਨ 9 ਜੂਨ 1716 ਨੂੰ ਦਿੱਲੀ ਦੇ ਵਿੱਚ ਹਮਾਯੂ ਦੇ ਮਕਬਰੇ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਲਗਭਗ 3.5 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਔਰ ਉਹਨਾਂ ਦੀ ਸਿੰਘਣੀ ਸੁਸ਼ੀਲ ਕੌਰ ਨੂੰ ਸ਼ਹੀਦ ਕੀਤਾ ਗਿਆ ਸੀ ਬੜੇ ਟਾਰਚਰਸ ਤਰੀਕੇ ਦੇ ਨਾਲ। ਹੁਣ ਗੱਲ ਉਹੀ ਬਾਬਾ ਬੰਦਾ ਸਿੰਘ ਬਹਾਦਰ ਜਿਹਨੂੰ ਅਸੀਂ ਜਦੋਂ ਅੱਜ ਬਰੇਵ ਹਾਰਟ ਔਰ ਪਹਿਲੇ ਸਿੱਖ ਰਾਜ ਦੇ ਬਾਨੀ ਦੇ ਤੌਰ ਦੇ ਉੱਤੇ ਵੀ ਯਾਦ ਕਰਦੇ ਹਾਂ। ਹਾਲਾਂ ਨਾ ਉਹ ਤਖਤ ਤੇ ਬੈਠੇ, ਨਾ ਉਹਨਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਐਲਾਨੇ, ਲੇਕਿਨ ਉਹੀ ਦੋ ਕੰਮ, ਰਾਜ ਸ਼ਕਤੀ, ਸਿਆਸੀ ਪਾਵਰ ਕਿਉਂ ਜ਼ਰੂਰੀ ਹੈ। ਜੇ ਤੁਹਾਡੇ ਕੋਲ ਸਿਆਸੀ ਪਾਵਰ ਨਹੀਂ ਹੈ, ਤੁਸੀਂ ਸਰਬੱਤ ਦਾ ਭਲਾ ਵੀ ਨਹੀਂ ਕਰ ਸਕਦੇ। ਤੇ ਜੇ ਤੁਹਾਡੇ ਕੋਲ ਆਪਣੀ ਕਿਸਮਤ ਆਪ ਘੜਨ ਦਾ ਹੱਕ, ਜਿਹੜਾ ਜ਼ਾਹਰ ਹੈ ਅੱਜ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਲਫ਼ਜ਼ ਦੇ ਥੱਲੇ UN ਚਾਰਟਰ ਦੇ ਵਿੱਚ ਹੈ, ਤੁਹਾਡੀ ਕਿਸਮਤ ਘੜਨ ਦਾ ਹੱਕ ਕਿਸੇ ਹੋਰ ਕੋਲ ਹੈ, ਤੇ ਫਿਰ ਕੀ ਹਸ਼ਰ ਹੁੰਦਾ ਹੈ। ਅੱਜ ਭਾਰਤ ਦੇ ਨਕਸ਼ੇ ਦੇ ਵਿੱਚ ਸਿੱਖ ਕੌਮ ਕਿਸ ਹਾਲ ਦੇ ਵਿੱਚ ਹੈ, 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਕਿਸ ਹਾਲ 'ਚ ਨੇ, ਕਸ਼ਮੀਰੀ ਕਿਸ ਹਾਲਤ 'ਚ ਜੀ ਰਹੇ ਨੇ, ਨਾਰਥ ਈਸਟ ਦੇ ਟਰਾਈਬਲ ਲੋਕ ਕਿਸ ਹਾਲਤ 'ਚ ਨੇ, ਈਸਾਈਆਂ ਦਾ ਤਾਂ ਕਹਿਣਾ ਹੀ ਕੀ ਹੈ। ਉਹ ਤਾਂ ਪਹਿਲਾਂ ਤੋਂ ਹੀ ਉਹ ਬਹੁਤ ਸਾਰੇ ਉਹਨਾਂ 'ਚੋਂ ਸ਼ੂਦਰ ਵਰਗ 'ਚੋਂ ਸਨ। ਪਹਿਲਾਂ ਉਹਨਾਂ ਨੇ 3-4 ਹਜ਼ਾਰ ਸਾਲ ਬ੍ਰਾਹਮਣਾਂ ਦੀ ਵੈਸੇ ਡੋਮੀਨੈਂਸ ਦੇਖੀ, ਫਿਰ ਉਹਨਾਂ ਦੇਖਿਆ ਵੀ ਸ਼ਾਇਦ ਅੰਗਰੇਜ਼ ਆ ਗਏ ਨੇ ਮਜ਼ਹਬ ਚੇਂਜ ਨਾਲ, ਉਹਨਾਂ ਨੂੰ ਕੋਈ ਬਰਾਬਰੀ ਮਿਲੇਗੀ,
ਲੇਕਿਨ ਉਹ ਉਸੇ ਹੀ ਹਾਲ ਦੇ ਵਿੱਚ ਨੇ। ਹੁਣ ਇਸ ਸਾਰੇ ਦੇ ਪਿਛੋਕੜ 'ਚ ਇਹ ਸਮਝਣਾ ਜ਼ਰੂਰੀ ਹੈ, ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਕੋਈ ਪੋਲੀਟੀਕਲ ਪਾਵਰ ਜਾਂ ਕੋਈ ਪੋਲੀਟੀਕਲ ਟੈਰੀਟੋਰੀ ਐਸਟੈਬਲਿਸ਼ ਨਹੀਂ ਕੀਤੀ, ਲੇਕਿਨ ਇਹ ਆਪਣੇ ਉਪਦੇਸ਼ਾਂ ਦੇ ਵਿੱਚ, ਆਪਣੀ ਬਾਣੀ ਦੇ ਵਿੱਚ ਇਹ ਜਿਹੜੀ ਹੈ ਨਿਸ਼ਾਨਦੇਹੀ ਕਰ ਦਿੱਤੀ ਕਿ ਭਾਈ ਰਾਜ ਜਿਹੜਾ ਪੋਲੀਟੀਕਲ ਪਾਵਰ ਸੱਚ ਤੇ ਆਧਾਰਿਤ ਹੋਣੀ ਚਾਹੀਦੀ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਾਈ ਸੱਤਾ ਤੇ ਬਲਵੰਡਾ ਜਿਹੜੇ ਗੁਰੂ ਕੇ ਰਬਾਬੀ ਨੇ, ਜ਼ਾਹਰ ਹੈ ਮੁਸਲਮਾਨ ਨੇ, ਉਹਨਾਂ ਦਾ ਕਲਾਮ ਹੈ ਕਿ ਭਾਈ ਗੁਰੂ ਨਾਨਕ ਨੇ ਉਹ ਰਾਜ ਚਲਾਇਆ ਜਿਹਦਾ ਕਿਲ੍ਹਾ ਸੱਚ ਦਾ, ਸੱਚ ਕੋਟ ਸਤਾਣੀ ਨੀਮ ਦੇ, ਜਿਸ ਦੀ ਨੀਂਹ, ਜਿਹਦੀ ਫਾਊਂਡੇਸ਼ਨ ਜਿਹੜੀ ਆ ਉਹ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ। ਹੁਣ ਉਹੀ ਗੁਰੂ ਨਾਨਕ ਜਰਵਾਣੇ ਨੂੰ ਵੰਗਾਰਨਾ ਵੀ ਸਿਖਾਉਂਦੇ ਨੇ, ਕਿਉਂਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਸੱਚ ਦੀ ਗੱਲ ਕਰਨੀ ਉਦੋਂ ਕਹਿਣੀ ਜਦੋਂ ਸੱਚ ਕਹਿਣ ਦਾ ਵੇਲਾ। ਔਰ ਜ਼ਾਹਰ ਹੈ ਕਿ ਪਹਿਲੀਆਂ 5 ਪਾਤਸ਼ਾਹੀਆਂ ਤੱਕ, ਬਾਬਰ ਤੋਂ ਜਹਾਂਗੀਰ ਤੱਕ, ਉਹਦੇ ਮੁੱਢਲੇ ਵਰਿਆਂ ਤੱਕ, ਜਾਂ ਬਾਬਰ ਤੋਂ ਅਕਬਰ ਤੱਕ, ਬਾਬਰ, ਹਮਾਯੂੰ, ਅਕਬਰ, ਲਗਭਗ 100 ਸਾਲ ਜਿਹੜੇ ਰਿਸ਼ਤੇ ਨੇ ਸਿੱਖ ਮਜ਼ਹਬ ਦੇ ਔਰ ਦਿੱਲੀ ਦਰਬਾਰ ਦੇ, ਉਹ ਸੁਖੈਣ ਨੇ। ਚੈਲੰਜ ਬਾਬਰ ਨੂੰ ਕਰ ਦਿੱਤਾ ਹੈ, ਲੇਕਿਨ ਉਸ ਤੋਂ ਬਾਅਦ ਜਿਹੜਾ ਕੋਈ ਉਸ ਕਿਸਮ ਦਾ ਟਕਰਾਅ ਨਹੀਂ ਅਸੀਂ ਦੇਖਦੇ। ਫਿਰ ਜਹਾਂਗੀਰ ਦੇ ਆਉਣ ਤੋਂ ਬਾਅਦ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਔਰ ਉਹਦਾ ਜ਼ਿਕਰ ਅਸੀਂ ਕਰਾਂਗੇ ਕਿਉਂਕਿ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੋਏਗਾ, ਕਿ ਉਹਦੇ ਕੀ ਮੁੱਢਲੇ ਰੀਜ਼ਨ ਬਣੇ। ਸੋ ਜਿਹੜੀ ਟੱਕਰ ਹੈ ਉਹ ਬਾਦਸ਼ਾਹਤ ਨਾਲ ਹੈ। ਇਸ ਗੱਲ ਦਾ ਧਿਆਨ ਰਹੇ ਕਿ ਇਸਲਾਮ ਦੇ ਖਿਲਾਫ ਜੰਗ ਨਹੀਂ ਸੀ, ਅੱਜ ਵੀ ਸਾਡੀ ਕੋਈ ਹਿੰਦੂ ਧਰਮ ਦੇ ਖਿਲਾਫ ਜੰਗ ਨਹੀਂ ਹੈ, ਸਟੇਟ ਦੇ ਖਿਲਾਫ ਹੈ। ਪਰ ਸਟੇਟ ਜਦੋਂ ਮਜ਼ਹਬ ਦੇ ਪਿੱਛੇ ਲੁਕਦੀ ਹੈ, ਅੱਜ ਹਿੰਦੂਤਵਾਦੀ ਆਈਡੀਓਲੋਜੀ ਦੇ ਥੱਲੇ ਦੂਸਰਿਆਂ ਦੇ ਹੱਕ ਖੋਹ ਰਹੇ ਹੋ। ਇਸੇ ਤਰ੍ਹਾਂ ਮੁਗਲ ਬਾਦਸ਼ਾਹਾਂ ਦਾ ਵੀ ਇੱਕ ਹਿੱਸਾ ਉਹ ਦੇਖਦਾ ਸੀ, ਆਪ ਉਹਨਾਂ ਦੀਆਂ ਜ਼ਿੰਦਗੀਆਂ 'ਚ ਤੁਸੀਂ ਆਸ਼ੀ ਵੀ ਦੇਖਦੇ ਹੋ, ਉਹਨਾਂ 'ਚ ਤੁਹਾਨੂੰ ਕੋਈ ਪ੍ਰੈਕਟਿਸਿੰਗ ਮੁਸਲਮਾਨ ਸਿੰਬਲ ਨਜ਼ਰ ਨਹੀਂ ਆਉਂਦੇ, ਲੇਕਿਨ ਉਹ ਇਸਤੇਮਾਲ ਕਰਦੇ ਸੀ ਇੱਕ ਤਬਕੇ ਨੂੰ ਖੁਸ਼ ਕਰਨ ਦੇ ਲਈ ਦੂਸਰਿਆਂ ਦੀ ਪਰਸੀ। ਇਹੀ ਕਾਰਨ ਸੀ ਕਿ ਸਾਈਂ ਮੀਆਂ ਮੀਰ ਹਰਮੰਦਰ ਸਾਹਿਬ ਦੀ ਨੀਂਹ ਰੱਖਦੇ ਨੇ, ਨਬੀ ਖਾਨ, ਗਨੀ ਖਾਨ, ਗੁਰੂ ਕਲਗੀਧਰ ਪਾਤਸ਼ਾਹ ਦੀ ਸਭ ਤੋਂ ਔਖੀ ਮੂਮੈਂਟ 'ਚ ਉਹਨਾਂ ਦੇ ਰੈਸਕਿਊ 'ਤੇ ਆਉਂਦੇ ਨੇ। ਸਡੌਰੇ ਦੇ ਪੀਰ ਬਾਬਾ ਬੁੱਧੂ ਸ਼ਾਹ, ਉਹਨਾਂ ਦੀ ਘਰਵਾੜੀ ਨਸੀਰਾਂ ਔਰ ਉਹਨਾਂ ਦੇ ਮੁਰੀਦ ਕਿਵੇਂ ਗੁਰੂ ਸਾਹਿਬ ਦੇ ਨਾਲ ਖਲੋਂਦੇ ਨੇ ਆ ਕੇ, ਪਹਿਲੀ ਜਿਹੜੀ ਜੰਗ ਹੈ ਭੰਗਾਣੀ ਦੀ, ਉਸ ਦੇ ਵਿੱਚ। ਹੁਣ ਇਸ ਪਿਛੋਕੜ ਦੇ ਵਿੱਚ ਜਿਹੜੀ ਲੜਾਈ ਹੈ, ਜਦੋਂ ਤੱਕ ਪੀਰੀਅਡ ਔਰੰਗਜ਼ੇਬ ਦਾ ਆਉਂਦਾ ਹੈ, ਜ਼ਾਹਰ ਹੈ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਚਾਂਦਨੀ ਚੌਂਕ ਦਿੱਲੀ, ਔਰ ਫਿਰ 10ਵੇਂ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਇਸ ਸੱਚ ਹੱਕ ਇਨਸਾਫ ਦੀ ਜੰਗ ਦੇ ਵਿੱਚ ਕਿਵੇਂ ਉਹਨਾਂ ਦੇ ਚਾਰੋਂ ਸਾਹਿਬਜ਼ਾਦੇ, ਉਹਨਾਂ ਦੀ ਮਾਤਾ ਗੁਜਰੀ ਔਰ ਹਜ਼ਾਰਾਂ ਸਿੱਖ ਸ਼ਹੀਦ ਹੁੰਦੇ ਨੇ। 10ਵੇਂ ਪਾਤਸ਼ਾਹ ਪੰਜਾਬ ਤੋਂ ਦੱਖਣ ਵੱਲ ਜਾਂਦੇ ਨੇ, ਇੱਧਰ ਜ਼ੁਲਮ ਦੀ ਅਖੀਰ ਹੋ ਚੁੱਕੀ ਹੈ, ਸੂਬਾ ਸਰਹੰਦ ਹੋਏ, ਲਾਹੌਰ ਦਾ ਸੂਬੇਦਾਰ ਹੋਏ, ਜਿਹੜੇ ਜ਼ਾਹਰ ਹੈ ਦਿੱਲੀ ਦਰਬਾਰ ਹੀ ਥਾਪਦਾ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰ ਰਹੇ ਹਾਂ, ਉਹਨਾਂ ਨੂੰ ਜਿਹੜਾ ਇੱਕ ਵੈਰਾਗੀ ਫਕੀਰ ਦੇ ਰੂਪ ਦੇ ਵਿੱਚ ਗੋਦਾਵਰੀ ਦੇ ਕੰਢੇ, ਜਿੱਥੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਸੁਭਾਏਮਾਨ ਹੈ, ਉਸ ਗੋਦਾਵਰੀ ਦੇ ਕੰਢੇ ਬੈਠਾ ਦੁਨੀਆ ਤੋਂ ਦੌੜ ਕੇ ਇੱਕ ਰਾਜਪੂਤ ਨੌਜਵਾਨ ਲੜਕਾ, ਜਿਹੜਾ ਕਦੇ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸ਼ਿਕਾਰੀ, ਜਿਹਦੇ ਤੀਰ ਨਾਲ ਇੱਕ ਹਿਰਨੀ ਦਾ ਸ਼ਿਕਾਰ ਹੁੰਦਾ ਔਰ ਉਹ ਪ੍ਰੈਗਨੈਂਟ ਹੈ, ਉਹਦਾ ਬੱਚਾ ਵੀ ਬਾਹਰ ਮਰ ਜਾਂਦਾ ਤੜਫ ਤੜਫ ਕੇ, ਉਹ ਵੀ ਤੀਰ ਕਮਾਨ ਸੁੱਟਦਾ ਹੈ, ਫਕੀਰ ਹੋ ਜਾਂਦਾ ਹੈ। ਹੁਣ ਉਹਨੂੰ ਜਾ ਕੇ 10ਵੇਂ ਪਾਤਸ਼ਾਹ ਜਿਹੜੇ ਨੇ ਉਸ ਗਫਲਤ 'ਚੋਂ ਜਗਾਉਂਦੇ ਨੇ, ਉਹ ਗੁਰੂ ਦੇ ਹਜ਼ੂਰ ਆਪਣਾ ਸਿਰ ਰੱਖਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਕੌਣ ਹੈ, ਕੀ ਕਰ ਕੀ ਰਿਹਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ? ਉਹ ਕਹਿੰਦਾ ਜੀ ਤੁਹਾਡਾ ਬੰਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਕਰ, ਜ਼ੁਲਮ ਦੇ ਖਿਲਾਫ ਖਲੋ। ਉਹਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾਉਂਦੇ ਨੇ, ਪਰ ਉਹਦਾ ਨਾਂ ਬੰਦਾ ਸਿੰਘ ਰਹਿੰਦਾ ਹੈ ਕਿਉਂਕਿ ਪਹਿਲਾ ਉਹ ਲਫ਼ਜ਼ ਕਿ ਤੁਹਾਡਾ ਬੰਦਾ ਹੈ। ਔਰ ਉਸ ਨੂੰ ਫਿਰ ਪੰਜਾਬ ਵੱਲ ਤੋਰਦੇ ਨੇ ਨਗਾਰਾ ਦੇ ਕੇ, ਜਿਹੜਾ ਪੋਲੀਟੀਕਲ ਸੋਵਰਨਿਟੀ ਦਾ ਸਾਈਨ ਹੈ, ਨਿਸ਼ਾਨ ਸਾਹਿਬ, 5 ਸਿੱਖਾਂ ਦੀ ਕੌਂਸਲ, 5 ਤੀਰਾਂ ਦੀ ਬਖਸ਼ਿਸ਼, ਔਰ ਕਿ ਉਹੀ
ਕਿ ਨਿਰਤਨ ਕੋ ਪਾਲੇ ਦੁਸ਼ਟ ਕੋ ਗਾਲੇ। ਬੰਦਾ ਸਿੰਘ ਬਹਾਦਰ ਪੰਜਾਬ ਅਪੜਦੇ ਨੇ ਔਰ ਕਿਵੇਂ 1708 ਤੋਂ 1710 ਤੱਕ ਪਹੁੰਚਦੇ ਆ, ਸਾਊਥ ਤੋਂ ਲੈ ਕੇ ਕਿਵੇਂ ਉਹ ਇਲਾਕੇ ਫਤਿਹ ਕਰਦੇ, ਸਹਾਰਨਪੁਰ, ਮੇਰਠ, ਸੋਨੀਪਤ, ਕਰਨਾਲ, ਸਮਾਣਾ, ਸਢੌਰਾ, ਔਰ ਇਹ ਸਾਰੇ ਕਰਦੇ ਕਰਦੇ 1710 ਦੇ ਵਿੱਚ ਸਰਹੰਦ ਜਿਹੜਾ ਪ੍ਰੋਵਿੰਸ ਸੀ ਉਸ ਦਾ ਹੈੱਡਕੁਆਟਰ, ਉਹਨਾਂ ਦੀਆਂ ਫੌਜਾਂ ਨੂੰ ਡਿਫੀਟ ਕਰਦੇ ਨੇ ਚਾਪੜਚਿੜੀ ਦੇ ਮੈਦਾਨ 'ਚ। 14 ਮਈ ਨੂੰ ਪਹਿਲਾ ਖਾਲਸਾ ਰਾਜ ਜਿਹੜਾ 1710 ਦੇ ਵਿੱਚ ਐਸਟੈਬਲਿਸ਼ ਹੁੰਦਾ, ਜਿਸ ਦਾ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਉਸ ਦਾ ਉਹ ਕੋਈ ਬੰਦਾ ਸਿੰਘ ਆਪ ਬਾਦਸ਼ਾਹ ਨਹੀਂ ਬਣਦਾ, ਭਾਈ ਬਾਜ ਸਿੰਘ ਉਹਦੀ ਸੇਵਾ ਨੂੰ, ਉਹ ਕਿਸੇ ਤਖਤ 'ਤੇ ਨਹੀਂ ਬੈਠਦਾ, ਆਪਣੇ ਨਾਂ ਦਾ ਸਿੱਕਾ ਨਹੀਂ ਚਲਾਉਂਦਾ, ਔਰ ਜਿਹੜਾ ਪਹਿਲਾ ਆਰਡਰ ਸਿੱਖ ਰਾਜ ਦਾ ਹੁੰਦਾ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ, ਔਰ ਉਸ ਦਾ ਸਿੱਕਾ ਚੱਲਦਾ ਫਾਰਸੀ ਜ਼ਬਾਨ ਦੇ ਵਿੱਚ ਅੱਖਰ ਉਕਰੇ ਹੋਏ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਦੋ ਜਹਾਨਾਂ ਦੇ ਵਿੱਚ ਸਿੱਕਾ ਗੁਰੂ ਨਾਨਕ ਦੀ ਤੇਗ ਔਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫਤਿਹ ਦੀ ਬਖਸ਼ਿਸ਼ ਨਾਲ ਅਸੀਂ ਜਾਰੀ ਕੀਤਾ। ਜਿਹੜੀ ਸ਼ਾਹੀ ਸਟੈਂਪ ਹੈ, ਰਾਇਲ ਸਟੈਂਪ ਦੇ ਉੱਤੇ ਇਹ ਅਲਫਾਜ਼ ਉਕਰੇ ਹੋਏ ਨੇ, ਦੇਗੋ ਤੇਗੋ ਫਤਿਹ ਹੋ, ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ, ਤੇਗ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਟੁੱਟ ਬਖਸ਼ਿਸ਼ਾਂ ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਸੋ ਜ਼ਾਹਰ ਹੈ ਜਦੋਂ ਤੁਸੀਂ ਬਾਦਸ਼ਾਹ ਨੂੰ ਚੈਲੰਜ ਕਰਦੇ ਹੋ, ਉਸ ਵੇਲੇ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਤਖਤ 'ਤੇ ਸੀ, ਸਾਊਥ ਦੇ ਵਿੱਚ ਫਸਿਆ ਹੋਇਆ ਸੀ ਦੱਖਣ, ਉਹ ਪੰਜਾਬ ਵੱਲ ਮਾਰਚ ਕਰਦਾ ਵੱਡੀ ਫੌਜ ਦੇ ਨਾਲ, ਬੰਦਾ ਸਿੰਘ ਰਿਟਰੀਟ ਕਰਦਾ, ਫਿਰ ਉਹ ਹਾਈਡ ਐਂਡ ਸੀਕ ਚੱਲਦੀ ਹੈ, ਬਹਾਦਰ ਸ਼ਾਹ ਮਰ ਜਾਂਦਾ ਹੈ, ਫਰੂਖ ਸਿਰ ਬਾਦਸ਼ਾਹ ਬਣ ਜਾਂਦਾ ਹੈ, ਐਕਸਪੀਡੀਸ਼ਨਸ ਵੀ ਜਾਰੀ ਨੇ, ਵਿਕਟਰੀਜ਼ ਵੀ ਹੋ ਰਹੀਆਂ, ਡਿਫੀਟਸ ਵੀ ਹੋ ਰਹੀਆਂ, ਇਲਾਕਾ ਫਤਿਹ ਵੀ ਹੋ ਰਿਹਾ, ਖੁਸ਼ ਵੀ ਰਿਹਾ। ਫਾਈਨਲੀ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀ ਸਿੰਘਾਂ ਦੇ ਨਾਲ, ਆਪਣੇ ਫੈਮਿਲੀ ਦੇ ਨਾਲ ਗੁਰਦਾਸ ਨੰਗਲ ਡਿਸਟ੍ਰਿਕਟ ਗੁਰਦਾਸਪੁਰ ਦੀ ਗੜੀ 'ਚ ਘਿਰ ਜਾਂਦੇ ਨੇ। 8-9 ਮਹੀਨੇ ਘੇਰਾ ਚੱਲਦਾ, ਘੇਰੇ ਦੇ ਵਿੱਚ ਰਹਿੰਦੇ ਨੇ। ਫਾਈਨਲੀ ਜਿਹੜਾ ਉਹ ਗ੍ਰਿਫਤਾਰ ਹੁੰਦੇ ਨੇ ਔਰ ਦਿੱਲੀ ਲਿਜਾ ਕੇ ਅੱਜ ਦੇ ਦਿਨ ਉਹਨਾਂ ਨੂੰ ਕਿਵੇਂ ਟੌਰਚਰ ਕਰਕੇ ਸ਼ਹੀਦ ਕੀਤਾ ਜਾਂਦਾ ਹੈ। ਉਹਨਾਂ ਦੇ 4 ਸਾਲ ਦੇ ਬੱਚੇ ਅਜੈ ਸਿੰਘ ਨੂੰ ਮਾਰ ਕੇ ਉਹਦਾ ਦਿਲ ਉਹਨਾਂ ਦੇ ਮੂੰਹ ਦੇ ਵਿੱਚ ਤੁੰਨਿਆ ਜਾਂਦਾ ਹੈ, ਉਹਨਾਂ ਦੀ ਸਿੰਘਣੀ ਨੂੰ ਸ਼ਹੀਦ ਕੀਤਾ ਜਾਂਦਾ, ਔਰ 700 ਹੋਰ ਸਿੱਖ ਜਿਹੜੇ ਨਾਲ ਨੇ। ਇੱਕ ਵੀ ਸਿੱਖ ਜਿਹੜਾ ਉਹ ਡੋਲਦਾ ਨਹੀਂ ਹੈ, ਆਪਣਾ ਮਜ਼ਹਬ ਨਹੀਂ ਬਦਲਣ ਦਾ, ਉਹ ਸਿਰ ਨਹੀਂ ਝੁਕਾਉਂਦਾ। ਔਰ ਇਹ 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਪਹਿਲੀ ਪਰਖ ਸੀ ਸਿੱਖੀ ਦੀ। ਔਰ ਇਸ ਦੇ ਉੱਤੇ ਜਿਹੜੇ ਯੂਰਪੀਅਨ ਉਸ ਵੇਲੇ ਦਿੱਲੀ ਦੇ ਵਿੱਚ ਮੌਜੂਦ 2 ਲਿਖਾਰੀ ਸਨ, ਉਹਨਾਂ ਨੇ ਵੀ ਮੈਂਸ਼ਨ ਕੀਤਾ, ਔਰ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ ਨੂੰ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ, ਉਹ ਬਰੇਵ ਹਾਰਟ ਵੀ ਹੈ, ਯੋਧਾ ਵੀ ਹੈ, ਸ਼ਹੀਦ ਵੀ ਹੈ। ਔਰ ਉਹਦੇ 'ਚ ਉਹਨਾਂ ਨੇ ਯੂਰਪੀਅਨਸ ਨੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਇਸ ਦੇ ਉੱਤੇ ਸਿੱਖ ਰਾਜ ਦੇ ਉੱਤੇ ਕਿਤਾਬਾਂ ਵੀ ਲਿਖੀਆਂ, ਉਹਨਾਂ ਨੇ ਕਿਹਾ ਵੀ ਬੇਸ਼ੱਕ ਬੰਦਾ ਸਿੰਘ ਦਾ ਬੜੀ ਸ਼ਾਰਟ ਵਿਕਟਰੀ ਸੀ ਔਰ ਫਿਰ ਉਹ ਡਿਫੀਟ ਸੀ, ਲੇਕਿਨ ਉਹਨੇ ਕਿਹਾ ਕਿ ਵੀ ਬੰਦਾ ਸਿੰਘ ਬਹਾਦਰ proved that Mughals are not invincible, ਕਿ ਇਹ ਅਜਿੱਤ ਨਹੀਂ ਨੇ, and he made Sikhs sip from the cup of power which taste they never forgot, ਕਿ ਉਹਨਾਂ ਨੂੰ ਉਹਨੇ ਉਹ ਤਾਕਤ ਦੇ ਕੱਪ 'ਚੋਂ ਜਿਹੜਾ ਉਹ ਸਿਪ ਦਵਾਇਆ ਕਿ ਭਾਈ ਅਸੀਂ ਜਿੱਤ ਸਕਦੇ ਹਾਂ। ਔਰ ਉਹੀ ਫਿਰ ਜਿਹੜੇ ਸਧਾਰਨ ਜਿਹੇ ਲੋਕ ਬਿਲਕੁਲ ਹੈਵ ਨਾਟ ਸੀ ਸਮਾਜ ਦੇ, ਬੰਦਾ ਸਿੰਘ ਬਹਾਦਰ ਸ਼ਹੀਦ ਹੋ ਜਾਂਦੇ ਨੇ। ਅਗਲੇ 10-12 ਸਾਲ ਫਿਰ ਪਰਸੀਕਿਊਸ਼ਨ ਦਾ ਦੌਰ ਹੈ, ਪੂਰੀ 1 ਸਦੀ ਜਿਹੜੀ ਘੱਲੂਘਾਰਿਆਂ 'ਚੋਂ ਗੁਜ਼ਰਦੇ ਨੇ, ਸਿਰਾਂ ਦੇ ਮੁੱਲ ਪੈਂਦੇ ਨੇ। 12 ਮਿਸਲਾਂ ਦੇ ਰੂਪ 'ਚ ਜਿਹੜੀਆਂ ਨੇ ਅੱਡ-ਅੱਡ ਟੈਰੀਟਰੀਜ਼ ਕੰਕਰ ਕਰਕੇ 12 ਮਿਲੀਟੈਂਟ ਗਰੁੱਪ ਬਣਦੇ ਨੇ, ਜਿਨ੍ਹਾਂ ਨੂੰ ਅਸੀਂ ਮਿਸਲ ਕਹਿੰਦੇ ਹਾਂ ਹਿਸਟਰੀ 'ਚ। ਫਿਰ ਮਹਾਰਾਜਾ ਰਣਜੀਤ ਸਿੰਘ 3rd ਜਨਰੇਸ਼ਨ 1799 'ਚ ਲਾਹੌਰ ਦੇ ਉੱਤੇ ਜਿਹੜਾ ਆਪਣੀ ਹਕੂਮਤ ਕਾਇਮ ਕਰਦੇ ਨੇ। ਔਰ ਇਹ ਜਿਹੜਾ ਸਾਰੀ ਸਦੀ ਦਾ ਸਫ਼ਰ ਹੈ, ਜਿਸ ਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰਿਆਂ ਦੀ ਬੁੱਕਲ ਮਾਰਨ ਵਾਲੇ, ਸਧਾਰਨ ਖੇਤੀਬਾੜੀ ਕਰਨ ਵਾਲੇ, ਉਹ ਲੋਕ ਜਿਨ੍ਹਾਂ ਨੂੰ ਜੱਟ ਬੂਟ ਕਿਹਾ ਜਾਂਦਾ ਸੀ, ਜਿਹੜੇ ਆਪਣੀਆਂ ਜ਼ਮੀਨਾਂ ਦੇ ਵਿੱਚ ਵੀ ਆਪਣੀਆਂ ਜ਼ਮੀਨਾਂ ਦੇ ਮਾਲਕ ਨਹੀਂ ਸੀ, ਉਹਨਾਂ ਨੇ ਜਿਹੜਾ ਕਿਵੇਂ ਰਾਜ ਪਲਟਾ ਲਿਆਂਦਾ।
ਇਹ ਜਿਹੜੇ ਡਿਸਪੋਜ਼ੈਸੀ ਸਮਾਜ ਦੇ ਉਹਨਾਂ ਦੀ ਚੇਂਜ ਹੈ। ਇਨਫੈਕਟ ਜਿਹੜਾ ਸਿੱਖ ਰੈਵੋਲੂਸ਼ਨ ਹੈ ਇਹਨੂੰ ਜੇ ਇਸ ਰੰਗ ਦੇ ਵਿੱਚ ਦੇਖਿਆ ਜਾਏ ਕਿ ਭਾਈ ਇਹ ਉਹਨਾਂ ਨੂੰ ਤਾਕਤਵਰ ਬਣਾਉਣਾ ਸੀ ਜਿਨ੍ਹਾਂ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾऊं तबै गोविंद सिंह नाम कहूँ कि जिन्हों दे कोई ने इन गरीब सिखन को देऊं पातशाही ये याद रखें हमरी गुरियाई। और वही समाज दे लोग कोई नाई कोई जट कोई छींबा कोई चूर कोई दलित जिन्हों नूं ब्राह्मण बराबर ते नहीं सी बहन दिंदा अणमनुखी उन्हां दे नाल वरतारा हुंदा सी उन्हां ने उस धरती दे खमीर नूं बदलिया। वो बलकार योधे उस धरती दे उत्ते पैदा होए और ਜਿਹੜੇ ਅੱਜ ਵੀ ਲਗਾਤਾਰ ਬੇਸ਼ੱਕ ਇਹ ਸਿਰਾਂ ਦੀ ਫਸਲ ਹੈ ਖੂਨ ਵੀ ਡੁੱਲਦਾ ਹੈ ਪਰ ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੱਥਣ ਜਾ ਤਸਵੀਰ ਬਦਲਦੀ ਕੌਮਾਂ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦੀ ਸਰਕਾਰ ਵੱਲੋਂ ਪ੍ਰਕਾਸ਼ ਵਾਲਾ ਜਿਹੜਾ ਰਵੱਈਆ ਹੈ ਉਹ ਲਗਾਤਾਰ ਜਾਰੀ ਹੈ। ਨੇਤਨਯਾਹੂ ਨੇ ਈਸਟ ਯਰੂਸ਼ਲਮ ਵਿੱਚ ਫਲੈਗ ਮਾਰਚ ਕਰਨ ਦੀ ਇਜਾਜ਼ਤ ਜਿਹੜੀ ਆ ਉਹ ਦੁਬਾਰਾ ਦੇ ਦਿੱਤੀ ਹੈ, ਜਿਸ ਤੇ ਹਮਾਸ ਨੇ ਸਿੱਧੀ ਧਮਕੀ ਦਿੱਤੀ ਹੈ। ਸੋ ਇਸ ਦੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮਹਾਤਮਾ ਗਾਂਧੀ ਦੇ ਇਜ਼ਰਾਈਲ ਦੀ ਕਾਇਮੀ ਸੰਬੰਧੀ ਯਹੂਦੀਆਂ ਨੂੰ ਕੀ ਸਲਾਹ ਦਿੱਤੀ ਸੀ, ਇਸ ਬਾਰੇ ਵੀ ਚਰਚਾ ਹੋਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣੀਏ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਜਿਹੜਾ ਬਿਲਕੁਲ ਨਿਓ ਨਾਜ਼ੀ ਵਾਂਗ ਪਿਛਲੇ 12-13 ਸਾਲਾਂ ਤੋਂ ਬਿਹੇਵ ਕਰ ਰਿਹਾ ਹੈ, ਕਰਪਸ਼ਨ ਦੇ ਚਾਰਜਿਸ ਵਿੱਚ ਮੁਲਵਸ ਹੈ, ਲੇਕਿਨ ਕਿਉਂਕਿ ਪ੍ਰਾਈਮ ਮਿਨਿਸਟਰ ਹੁੰਦੇ ਆ ਉਸ ਦੇ ਉੱਤੇ ਮੁਕੱਦਮਾ ਨਹੀਂ ਚੱਲ ਸਕਦਾ, ਉਹਦੇ ਕੋਲ ਮੈਜੋਰਿਟੀ ਨਹੀਂ ਹੈ। ਔਰ ਆਉਣ ਵਾਲੇ ਐਤਵਾਰ ਉਹਨਾਂ ਦੀ ਪਾਰਲੀਮੈਂਟ ਜਿਹਨੂੰ ਕਨੈਸਟ ਕਹਿੰਦੇ ਨੇ, ਉਹਨਾਂ ਨੇ ਵੋਟ ਕਰਨਾ ਹੈ, ਇਹਨੂੰ ਬਾਹਰ ਕਰਨਾ ਹੈ, ਨਵੀਂ ਹਕੂਮਤ ਬਣਨੀ ਹੈ।
ਔਰ ਉਹਦੇ 'ਚ ਵੀ ਸਿਰਫ ਇੱਕ ਵੋਟ ਦੇ ਨਾਲ ਫੈਸਲਾ ਹੋਣਾ ਹੈ। ਔਰ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਭਾਈ ਕਿਸੇ ਤਰੀਕੇ ਨਾਲ ਉਹ ਪਾਵਰ ਨੂੰ ਆਪਣੇ ਹੱਥਾਂ 'ਚ ਰੱਖੇ, ਉਹਨੂੰ ਰਿਜ਼ਾਈਨ ਨਾ ਕਰਨਾ ਪਏ। ਲੇਕਿਨ ਜਿਹੜਾ ਫਿਤਨਾ ਹੁੰਦਾ ਹੈ, ਜਿਹੜਾ ਇਹ ਸ਼ੈਤਾਨ ਦਾ ਸ਼ਤੂੰਗੜਾ ਹੁੰਦਾ ਹੈ, ਉਹ ਆਪਣੀਆਂ ਚਾਲਾਂ ਤੋਂ, ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ। ਅਸੀਂ ਦੇਖਦੇ ਹਾਂ ਕਿ ਲਗਭਗ 11 ਦਿਨ ਗਾਜ਼ਾ ਦੇ ਵਿੱਚ ਕਿਵੇਂ ਬਾਰਬੈਰਿਟੀ ਜਿਹੜੀ ਹੈ ਇਹਨਾਂ ਨੇ ਬਰਬਰੀਅਤ ਵਰਤੀ, ਔਰ ਉਸ ਦੀ ਸ਼ੁਰੂਆਤ ਈਸਟ ਜੈਰੂਸ਼ਲਮ ਤੋਂ ਹੋਈ। ਉਹਦੇ 'ਚ ਅਲ-ਅਕਸਾ ਮੌਸਕ ਦੇ ਨਾਲ ਜਿਹੜਾ ਸ਼ੇਖ ਜਰਾ ਦੇ ਵਿੱਚ ਫਲਸਤੀਨੀਆਂ ਨੂੰ ਉੱਥੋਂ ਅਪਰੂਟ ਕਰਨ ਦੀ ਲਾਈਨ ਸੀ, ਉਹ ਵੀ ਅਜੇ ਦਬਾਅ ਬਣਾਇਆ ਹੋਇਆ। ਪਰ ਉਹਦੇ ਨਾਲ ਇੱਕ ਹੋਰ ਪ੍ਰੋਵੋਕੇਸ਼ਨ ਸੀ ਕਿ ਇਹ ਉਹ ਜਿਹੜੀ 6 ਡੇ ਵਾਰ 1967 ਦੀ ਹੈ ਕਿ ਜਿਹਦੇ 'ਚ ਉਹਨਾਂ ਨੇ ਈਸਟ ਜੈਰੂਸ਼ਲਮ ਇਜ਼ਰਾਈਲ ਨੇ ਕੈਪਚਰ ਕੀਤਾ ਸੀ ਜਾਰਡਨ ਤੋਂ, ਉਸ ਦਿਨ ਨੂੰ ਉਹ ਬੜੇ ਜਿਹੜੇ ਇਹਨਾਂ ਦੇ ਰਾਈਟ ਵਿੰਗਰ ਨੇ ਉਹ ਸੈਲੀਬ੍ਰੇਟ ਕਰਦੇ ਨੇ। ਔਰ ਉਸ ਇਲਾਕੇ 'ਚੋਂ ਜਿੱਥੇ ਕਿ ਫਲਸਤੀਨੀ ਮੁਸਲਮਾਨ ਵਸਦੇ ਨੇ ਉਹ ਜਲੂਸ ਲੈ ਕੇ ਜਾਂਦੇ ਨੇ ਔਰ ਉੱਥੇ ਭੜਕਾਟ ਵਾਲੇ ਨਾਅਰੇ ਵੀ ਲਾਉਂਦੇ ਨੇ। ਹੁਣ ਕਿਉਂਕਿ ਇਸ ਦਾ ਨਤੀਜਾ ਸੀ ਕਿ ਭਾਈ ਉਹਦੀ ਇਜਾਜ਼ਤ ਪਹਿਲਾਂ ਵੀ ਦਿੱਤੀ, ਹਮਾਸ ਨੇ ਵਾਰਨਿੰਗ ਦਿੱਤੀ ਸੀ ਕਿ ਮਸਜਿਦ 'ਚੋਂ ਕੱਢੋ ਆਪਣੇ ਸਿਕਿਉਰਿਟੀ ਦਸਤੇ ਔਰ ਬੰਦ ਕਰੋ, ਔਰ ਫਿਰ ਉਹਨਾਂ ਨੇ ਰਾਕਟ ਦਾਗੇ ਜਿਸ ਤੋਂ ਇਹ ਪ੍ਰੋਵੋਕੇਸ਼ਨ ਹੋਈ। ਔਰ ਜ਼ਾਹਰ ਹੈ ਕਿ ਹੁਣ ਇੱਕ ਸੀਜ਼ ਫਾਇਰ ਇਨ ਪਲੇਸ ਹੈ। ਪਰ ਨੈਤਨਯਾਹੂ ਜਿਹੜਾ ਆਪਣੀ ਪਾਵਰ ਕਿਸੇ ਵੀ ਕੀਮਤ 'ਤੇ ਉਹਨੂੰ ਲੱਗਦਾ ਹੈ ਵੀ ਅਜੇ ਤੱਕ ਵਾਇਓਲੇਸ਼ਨ ਕਿਉਂ ਨਹੀਂ ਹੋਈ ਸੀਜ਼ ਫਾਇਰ ਦੀ, ਔਰ ਜੇ ਉਹਨੂੰ ਅਜੇ ਵੀ ਸੰਡੇ ਤੱਕ ਉਹਨੇ ਪਤਾ ਨਹੀਂ, ਸ਼ੈਤਾਨ ਬਾਰੇ ਅਕਸਰ ਇਹ ਹੁੰਦਾ ਹੈ ਕਿ ਭਾਈ ਉਹਦੀ ਜਿਹੜੇ ਤੁਸੀਂ 2 ਦੇ ਟੈਂਟੈਕਲ ਕੱਢੋ 4 ਨਿਕਲ ਆਉਂਦੇ ਨੇ। ਔਰ ਹੁਣ ਜਿਹੜੀ ਖਬਰ ਅੱਜ BBC ਦੀ ਹੈ, ਇਜ਼ਰਾਈਲ ਅਪਰੂਵਸ ਫਲੈਗ ਮਾਰਚ ਥਰੂ ਜੈਰੂਸ਼ਲਮਸ ਓਲਡ ਸਿਟੀ। Israel's outgoing government has said a flag march by Israeli nationalists through Jerusalem's old city can happen next week pending police approval। ਹੁਣ ਉਹਨਾਂ ਨੇ ਕਿਹਾ ਜੀ ਅਗਲੇ ਹਫਤੇ ਤੁਸੀਂ ਕਰ ਲੈਣਾ, ਕਿਉਂਕਿ ਇਹਦੇ ਦੋ ਨੇ। ਇੱਕ ਤਾਂ ਇਹ ਹੈ ਕਿ ਵੀ ਇਸ ਸਾਰੇ ਦੇ ਨਾਲ ਭੜਕਾਟ ਹੋਏ ਪਹਿਲਾਂ ਹੀ, ਔਰ ਇਹਦੇ ਨਾਲ ਦੀ ਨਾਲ ਹਮਾਸ ਨੇ ਇਸ ਦੇ ਉੱਤੇ ਵਾਰਨਿੰਗ ਉਹਨਾਂ ਨੂੰ ਦੇ ਦਿੱਤੀ ਹੈ। The militant group Hamas has warned the march could trigger a new round of conflict in Gaza should it proceed। ਹੁਣ ਇਹ ਵੀ ਬਿਲਕੁਲ ਨੈਤਨਯਾਹੂ ਇਹ ਸਮਝਦਾ ਹੈ ਵੀ ਜੇ ਸੰਡੇ ਉਹਦੀ ਹਕੂਮਤ ਡਿੱਗ ਵੀ ਪੈਂਦੀ ਹੈ, ਕਿਉਂਕਿ ਨੈਕਸਟ ਵੀਕ ਦੀ ਇਹ ਸਰਕਾਰ ਜਿਹੜੀ ਹੁਣ ਆਏਗੀ ਇਹਦੀ ਥਾਂ ਤੇ, ਉਹ ਇਹਦੇ ਤੋਂ ਵੀ ਰਾਈਟ ਵਿੰਗਰ ਹੈ ਜਿਹੜਾ ਉਹਦਾ ਬਣਨਾ ਉਹਦਾ ਪ੍ਰਾਈਮ ਮਿਨਿਸਟਰ। ਹਾਲਾਂ ਲੈਫਟਿਸਟ ਨੇ, ਅਰਬ ਜਿਹੜੇ ਨੇ 20% ਆਬਾਦੀ ਤਾਂ ਉੱਥੇ ਅਰਬਾਂ ਦੀ, ਅਰਬ ਮੁਸਲਮਾਨਾਂ ਦੀ ਹੈ ਇਜ਼ਰਾਈਲ ਦੇ ਵਿੱਚ, ਉਹ ਵੀ ਪਾਰਟੀ 'ਚ ਹੋਣਗੇ। ਪਰ ਇਹ ਮੁਸੀਬਤ 'ਚ ਪਾਉਣਾ ਨਵੀਂ ਹਕੂਮਤ ਨੂੰ ਵੀ ਕਿ ਜੇ ਉਹ ਇਜਾਜ਼ਤ ਦੇਣ ਤੇ ਜ਼ਾਹਰ ਹੈ ਕਿ ਹਮਾਸ ਉਹਨੂੰ ਰਿਐਕਟ ਕਰੇਗਾ ਜਿਵੇਂ ਪਹਿਲਾਂ ਕੀਤਾ ਤੇ ਉਹ ਸ਼ੁਰੂ ਹੋ ਜਾਏਗਾ ਕੰਮ। ਔਰ ਫਿਰ ਜਿਹੜਾ ਉਹ ਗਵਰਨਮੈਂਟ ਨਹੀਂ, ਤੇ ਜੇ ਉਹ ਯੀਲਡ ਕਰਦੇ ਨੇ, ਨਹੀਂ ਇਜਾਜ਼ਤ ਦਿੰਦੇ, ਇਹ ਫਿਰ ਐਕਸਟ੍ਰੀਮਿਸਟ ਲਾਈਨ ਲੈ ਕੇ ਕਹਿ ਸਕਦਾ ਕਿ ਜੀ ਦੇਖੋ ਇਹ ਬੜੇ ਬਣਦੇ ਸੀ, ਗੱਲਾਂ ਮਾਰਦੇ ਸੀ ਕਿ ਭਾਈ ਅਸੀਂ ਯਹੂਦੀਆਂ ਦਾ ਇਹ ਤੇ ਉਹ, ਇਹ ਤਾਂ ਇਹਨਾਂ ਨੇ ਜਿਹੜਾ ਰੂਟੀਨ 'ਚ ਮਾਰਚ ਅਸੀਂ ਹਰ ਸਾਲ ਕਰਦੇ ਹਾਂ ਉਹਦੀ ਆਗਿਆ ਵੀ ਨਹੀਂ ਦਿੱਤੀ। ਪਰ ਇਹਦੇ ਨਾਲ ਇਹ ਵੀ ਮੈਂ ਇੱਕ ਦਿਲਚਸਪ, ਹਾਲਾਂ ਇਹ ਵਕਤ ਮੰਗਦੀ ਹੈ ਇਹ ਗੱਲ, ਮਹਾਤਮਾ ਗਾਂਧੀ, ਮਹਾਤਮਾ ਕੋਟ ਅਨਕੋਟ ਹੈ, ਅਸੀਂ ਨਹੀਂ ਉਹਨੂੰ ਮਹਾਤਮਾ ਮੰਨਦੇ, ਪਰ ਬਹੁਤ ਵਾਰ ਜਦੋਂ ਕਈ ਗਾਂਧੀ ਲਫ਼ਜ਼ ਇਕੱਲਾ ਕਹੋ ਤਾਂ ਕਈਆਂ ਨੂੰ ਲੱਗਦਾ ਪਤਾ ਨਹੀਂ ਇੰਦਰਾ ਗਾਂਧੀ ਹੈ ਜਾਂ ਕੋਈ ਹੋਰ ਗਾਂਧੀ ਹੈ। ਸੋ ਇਸ ਲਈ ਇਹ ਲਫ਼ਜ਼ ਇਸਤੇਮਾਲ ਕਰਨਾ ਪੈਂਦਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗਾਂਧੀ ਜਦੋਂ ਸਾਊਥ ਅਫਰੀਕਾ 'ਚ ਰਿਹਾ, ਉਹਦਾ ਜਿਹੜਾ ਰੂਮਮੇਟ ਸੀ ਉਹ ਵੀ ਇੱਕ ਯਹੂਦੀ ਸੀ, ਔਰ ਇਹ ਸਧਾਰਨ ਰੂਮਮੇਟ ਨਹੀਂ ਸੀ। ਇਹ ਗਾਂਧੀ ਦੇ ਉੱਤੇ ਹੋਮੋਸੈਕਸ਼ੂਅਲ ਹੋਣ ਦੀ ਵੀ ਗੱਲ ਆਉਂਦੀ ਹੈ। ਉਹਦਾ ਉਹ ਜਿਹੜਾ ਪਾਰਟਨਰ ਸੀ, ਜਿਹਨੂੰ ਅੱਜ ਦੀ ਜ਼ੁਬਾਨ 'ਚ ਕਿਹਾ ਜਾਂਦਾ, ਔਰ 2-3-4 ਸਾਲ ਪਹਿਲਾਂ ਜਿਹੜੇ ਪਰਸਨਲ ਲੈਟਰ ਗਾਂਧੀ ਨੇ ਆਪਣੇ ਇਸ ਦੋਸਤ ਨੂੰ ਲਿਖੇ, ਜਿਹੜੇ ਜ਼ਾਹਰ ਹੈ ਉਹ ਪਾਰਟਨਰਸ਼ਿਪ ਨੂੰ ਪ੍ਰੂਵ ਕਰਦੇ ਸੀ, ਉਹ ਲੰਡਨ ਦੇ ਵਿੱਚ ਨਿਲਾਮ ਹੋਣ ਉੱਤੇ ਸੀ, ਔਰ ਉਹਨਾਂ ਨੂੰ ਕਿਸੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਇੰਡੀਅਨ ਗਵਰਨਮੈਂਟ ਨੇ ਖਰੀਦ ਲਿਆ ਤਾਂ ਕਿ ਜਿਹਨੂੰ ਰਾਸ਼ਟਰਪਿਤਾ ਬਣਾਇਆ ਹੋਇਆ, ਫਾਦਰ ਆਫ ਦਾ ਨੇਸ਼ਨ, ਉਹਦਾ ਦੂਜਾ ਜਲੂਸ ਨਾ ਨਿਕਲੇ। ਪਰ ਇਹ ਵਿਸ਼ਾ ਨਹੀਂ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਯਹੂਦੀ ਸੀ, ਔਰ ਇਹਦੇ ਬਾਵਜੂਦ ਗਾਂਧੀ ਐਂਡ ਤੱਕ ਕਦੇ ਵੀ ਇਜ਼ਰਾਈਲ ਦੇ ਹੱਕ ਦੇ ਵਿੱਚ ਨਹੀਂ ਸੀ, ਕਿਉਂਕਿ ਉਹਦਾ ਇਹ ਕਹਿਣਾ ਸੀ ਕਿ ਭਾਈ ਇਹ ਜ਼ੁਲਮ ਹੋਏ ਨੇ, ਘੈਟੋ ਵੀ ਬਣੇ ਹੋਏ, ਨਾਜ਼ੀਆਂ ਨੇ ਵੀ ਜੋ ਕੀਤਾ, ਪਰ ਇਹ ਤੁਹਾਡਾ ਨਹੀਂ ਬਣਦਾ ਕਿ ਤੁਸੀਂ ਅਰਬਾਂ ਨੂੰ, ਜਿਨ੍ਹਾਂ ਦੀ ਉਹ ਜ਼ਮੀਨ ਹੈ ਜਿੱਥੇ ਉਹ ਰਹਿੰਦੇ ਨੇ, ਉਹਨਾਂ ਨੂੰ ਉੱਥੋਂ ਕੱਢ ਕੇ ਤੁਸੀਂ ਆਪਣਾ ਨੇਸ਼ਨ ਬਣਾਓਗੇ। ਇਹ ਠੀਕ ਨਹੀਂ ਹੈ। ਔਰ ਮੈਂ, ਕਿਉਂਕਿ ਇਹ BBC ਦੀ ਵੀ ਇਸ ਦੇ ਉੱਤੇ ਸਟੋਰੀ ਸੀ, ਔਰ ਇਸ ਦੇ ਉੱਤੇ ਗਾਂਧੀ ਨੇ ਸਭ ਤੋਂ ਪਹਿਲਾਂ 1938 ਦੇ ਵਿੱਚ ਜਿਹੜਾ ਇੱਕ ਆਰਟੀਕਲ ਲਿਖਿਆ ਸੀ। ਪਹਿਲਾਂ ਤਾਂ ਉਹਨੇ ਈਸਾਈਆਂ ਨੂੰ ਭੰਨਿਆ,
ਕਿ ਵੀ ਤੁਸੀਂ ਯਹੂਦੀਆਂ ਨਾਲ ਕਿਵੇਂ ਸਲੂਕ ਕਰ ਰਹੇ ਹੋ। ਔਰ ਉਸ ਆਰਟੀਕਲ ਦਾ ਨਾਂ ਹੀ ਸੀ ਈਸਾਈਅਤ ਕੇ ਅਛੂਤ, ਕਿ ਵੀ ਇੱਥੇ ਸਾਡੇ ਅਛੂਤ ਨੇ ਔਰ ਈਸਾਈਅਤ ਦੇ ਅਛੂਤ ਜਿਹੜੇ ਨੇ। ਉਹਨੇ ਕਿਹਾ ਕਿ ਵੀ ਮੇਰੀ ਹਮਦਰਦੀ ਯਹੂਦੀਆਂ ਦੇ ਨਾਲ ਹੈ। ਮੈਂ ਸਾਊਥ ਅਫਰੀਕਾ ਦੇ ਉਹਨਾਂ ਦਿਨਾਂ ਤੋਂ ਹੀ ਉਹਨਾਂ ਨੂੰ ਬੜੇ ਕਰੀਬ ਤੋਂ ਜਾਣਦਾ। ਕੁਛ ਐਸੇ ਨੇ ਜਿਨ੍ਹਾਂ ਨਾਲ ਮੇਰੀ ਤਾਉਮਰ ਦੀ ਦੋਸਤੀ ਹੈ ਔਰ ਉਹਨਾਂ ਤੋਂ ਹੀ ਮੈਨੂੰ ਪਤਾ ਵੀ ਲੱਗਦਾ ਹੈ ਵੀ ਉਹਨਾਂ ਨਾਲ ਕੀ ਜ਼ਿਆਦਤੀਆਂ ਹੋਈਆਂ ਨੇ। ਇਹਨਾਂ ਲੋਕਾਂ ਨੂੰ ਈਸਾਈਆਂ ਨੇ ਅਛੂਤ ਬਣਾ ਦਿੱਤਾ ਹੈ। ਔਰ ਉਹਨੇ ਕਿਹਾ ਵੀ ਜਿਵੇਂ ਅਸੀਂ ਬ੍ਰਾਹਮਣ ਹਿੰਦੂ ਅਛੂਤਾਂ ਨਾਲ ਸਲੂਕ ਕਰਦੇ ਹਾਂ, ਉਹ ਜਿਹੇ ਸਲੂਕ ਜਿਹੜੇ ਈਸਾਈ ਨੇ ਉਹ ਯਹੂਦੀਆਂ ਨਾਲ ਕਰਦੇ ਨੇ। ਉਹਨੇ ਕਿਹਾ ਵੀ ਭਾਵੇਂ ਮੇਰੀ ਨਿੱਜੀ ਦੋਸਤੀ ਹੈ ਯਹੂਦੀਆਂ ਨਾਲ, ਉਹਨਾਂ ਨਾਲ ਹਮਦਰਦੀ ਹੈ, ਲੇਕਿਨ ਮੈਨੂੰ ਉਹਨਾਂ ਦੀ ਆਪਣੇ ਰਾਸ਼ਟਰੀ ਘਰ ਨੈਸ਼ਨਲ ਹੋਮ ਇਜ਼ਰਾਈਲ ਦੀ ਗੱਲ ਜੱਚਦੀ ਨਹੀਂ ਹੈ। ਭਾਵੇਂ ਇਹਦੇ ਲਈ ਉਹ ਬਾਈਬਲ ਦਾ ਬੇਸ ਲੱਭ ਰਹੇ ਨੇ ਔਰ ਇਸ ਦੇ ਉੱਤੇ ਹੀ ਉਹ ਫਲਸਤੀਨੀ ਇਲਾਕੇ 'ਚ ਵਾਪਸ ਮੁੜਨ ਦੀ ਗੱਲ ਕਰ ਰਹੇ ਨੇ। ਇਹ 1938 'ਚ ਗਾਂਧੀ ਲਿਖ ਰਿਹਾ ਔਰ ਇਹ ਫਾਰਸਾਈਟਡ ਮੈਂ ਕਹਾਂਗਾ। ਹਾਲਾਂਕਿ 1948 ਦੇ ਵਿੱਚ ਇਜ਼ਰਾਈਲ ਬਣਦਾ ਜਦੋਂ UN ਦਾ ਮਤਾ ਆਉਂਦਾ। ਯਹੂਦੀਆਂ ਦੀ ਪਰਸੀਕਿਊਸ਼ਨ ਵੀ ਜ਼ਿਆਦਾ ਜਿਹੜੀ ਆ 1939 ਤੋਂ 1945 ਦੇ ਦੌਰ 'ਚ ਸੈਕੰਡ ਵਰਲਡ ਵਾਰ ਵੇਲੇ ਕੰਸੈਂਟਰੇਸ਼ਨ ਕੈਂਪ ਔਰ ਦੂਸਰੇ, ਲੇਕਿਨ 1938 ਤੋਂ ਯਹੂਦੀਆਂ ਨੇ ਆਲਰੇਡੀ ਫਲਸਤੀਨ ਵਾਪਸ ਮੁੜਨ ਔਰ ਦੂਜੇ ਦਾ ਇਹ ਗਾਂਧੀ ਉਹਦਾ ਨੋਟਿਸ ਲੈਂਦਿਆਂ ਕਹਿੰਦਾ ਕਿ ਵੀ ਇਹ ਜਿਹੜਾ ਹੈ ਇਹ ਠੀਕ ਨਹੀਂ ਹੈ, ਕਿਉਂਕਿ ਇਹ ਯਹੂਦੀਆਂ ਨੂੰ ਜਿੱਥੇ ਉਹ ਜੰਮੇ ਨੇ, ਜਿੱਥੇ ਉਹ ਰੋਟੀ ਰੋਜ਼ੀ ਕਮਾਉਂਦੇ ਨੇ, ਉਹਨੂੰ ਹੀ ਆਪਣਾ ਘਰ ਸਮਝਣਾ ਚਾਹੀਦਾ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜੋ ਉਹਨਾਂ ਨਾਲ ਜਰਮਨ 'ਚ ਹੋ ਰਿਹਾ ਉਹਦਾ ਕੋਈ ਇਤਿਹਾਸ ਸਾਨੀ ਨਹੀਂ ਹੈ। ਹਿਟਲਰ ਉਹਨੂੰ ਉਸ ਹੱਦ ਤੱਕ ਲੈ ਗਿਆ ਜਿਹੜਾ ਇਨਸਾਨੀਅਤ ਦੇ ਉੱਤੇ ਕਲੰਕ ਹੈ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਵੀ ਯਹੂਦੀਆਂ ਦੇ ਕੋਲ ਤਰੀਕਾ ਹੈ, ਉਹ ਜਰਮਨ ਦੇ ਵਿੱਚ ਪੀਸਫੁਲ ਤਰੀਕੇ ਦੇ ਨਾਲ ਨਾਜ਼ੀਆਂ ਦੇ ਖਿਲਾਫ ਆਪਣਾ ਪ੍ਰੋਟੈਸਟ ਵੀ ਕਰ ਸਕਦੇ ਨੇ। ਔਰ ਜੇ ਉਹਨਾਂ ਨੇ ਕਿਹਾ ਕਿ ਜੇ ਮੈਂ ਯਹੂਦੀ ਹੁੰਦਾ, ਮੈਂ ਜਰਮਨ 'ਚ ਪੈਦਾ ਹੋਇਆ ਹੁੰਦਾ, ਉੱਥੇ ਆਪਣੀ ਰੋਟੀ ਰੋਜ਼ੀ ਕਮਾ ਰਿਹਾ ਹੁੰਦਾ, ਜਿੰਨਾ ਮਰਜ਼ੀ ਤਾਕਤਵਰ ਹਿਟਲਰ ਦਾ ਰਜੀਮ ਸੀ, ਮੈਂ ਉਹਨੂੰ ਜਿਹੜਾ ਚੈਲੰਜ ਕਰਦਾ ਕਿ ਭਾਈ ਭਾਵੇਂ ਸਾਨੂੰ ਗੋਲੀ ਮਾਰ ਦਿਓ ਪਰ ਅਸੀਂ ਹੋਰ ਕਿਤੇ ਨਹੀਂ ਜਾਣਾ। ਮੈਂ ਜਿਹੜਾ ਕਹਿੰਦੇ ਵੀ ਇਹੀ ਹਾਲਤ ਸਾਊਥ ਅਫਰੀਕਾ 'ਚ ਸੀ, ਉੱਥੇ ਵੀ ਜਿਹੜਾ ਉਹ ਦਮਨ ਹੋ ਰਿਹਾ ਸੀ, ਲੇਕਿਨ ਜਿਸ ਗੱਲ ਨੂੰ ਉਹਨਾਂ ਨੂੰ ਕਰਨਾ ਬਣਦਾ ਸੀ ਉਹਨਾਂ ਮੁਲਕਾਂ 'ਚ ਰਹਿ ਕੇ ਰੈਜ਼ਿਸਟ ਕਰਨ ਦਾ, ਉਹਦੀ ਥਾਂ 'ਤੇ ਉਹ ਫਲਸਤੀਨ ਵੱਲ ਮੁੜਨ ਦੀ ਗੱਲ ਕਰ ਰਹੇ ਨੇ। ਫਲਸਤੀਨੀਆਂ ਨੂੰ ਬੇਦਖਲ ਕਰਕੇ ਆਪਣੀਆਂ ਜ਼ਮੀਨਾਂ 'ਚੋਂ। ਔਰ ਇਹਦੇ 'ਚ ਉਹਨੇ ਇੱਕ ਥਾਂ ਫਿਰ ਗਾਂਧੀ ਨੇ ਉਸ ਤੋਂ ਬਾਅਦ ਲਿਖਿਆ ਕਿ ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਫਲਸਤੀਨੀ ਇਲਾਕੇ 'ਚ ਰਹਿਣ ਵਾਲੇ ਯਹੂਦੀ ਗਲਤ ਰਸਤੇ 'ਤੇ ਜਾ ਰਹੇ ਨੇ। ਬਾਈਬਲ 'ਚ ਜਿਸ ਫਲਸਤੀਨ ਦੀ ਗੱਲ ਹੈ ਅੱਜ ਉਹਦੀ ਕੋਈ ਜੀਓਗ੍ਰਾਫੀਕਲ ਐਂਟੀਟੀ ਨਹੀਂ ਹੈ, ਕਿਉਂਕਿ ਜਦੋਂ ਇਹ ਹੁਣ ਗ੍ਰੇਟਰ ਇਜ਼ਰਾਈਲ ਦੀ ਗੱਲ ਵੀ ਕਰਦੇ ਨੇ ਉਹਦਾ ਸਹਾਰਾ ਬਾਈਬਲ 'ਚੋਂ ਲੱਭਦੇ ਨੇ। ਉਹਨੇ ਕਿਹਾ ਵੀ ਇੱਥੇ ਤਾਂ ਕੋਈ ਉਹਦੀ ਜੀਓਗ੍ਰਾਫੀਕਲ ਐਂਟੀਟੀ ਨਹੀਂ ਹੈ। ਅਰਬਾਂ ਦੀ ਇੱਥੇ ਸਦੀਆਂ ਤੋਂ ਵਸੇਵਾਂ। ਔਰ ਜੇ ਯਹੂਦੀ ਵਾਪਸ ਵੀ ਆਉਂਦੇ ਨੇ ਉਹਨਾਂ ਨੂੰ ਅਰਬਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਰਬਾਂ ਦੇ ਦਿਲ 'ਚ ਵੀ ਰੱਬ ਵਸਦਾ ਹੈ, ਜਿਹੜਾ ਯਹੂਦੀਆਂ ਦੇ ਦਿਲਾਂ 'ਚ ਵਸਦਾ ਹੈ। ਉਹ ਅਰਬਾਂ ਨੂੰ ਉਹਨਾਂ ਦੀ ਖੁਸ਼ੀ ਦੇ ਨਾਲ ਉੱਥੇ ਆ ਕੇ ਵਸਣ ਔਰ ਇਹ ਨਹੀਂ ਹੈ ਕਿ ਉਹਨਾਂ ਨੂੰ ਬੇਦਖਲ ਕਰਕੇ ਉਹ ਕਰਨ। ਉਹਨਾਂ ਨੇ ਕਿਹਾ ਜੀ ਮੈਂ ਇਸ ਗੱਲ ਨੂੰ ਬਚਾ ਨਹੀਂ ਕਰ ਰਿਹਾ ਵੀ ਉਹਨਾਂ ਨਾਲ ਯਹੂਦੀਆਂ ਨਾਲ ਜ਼ਿਆਦਤੀਆਂ ਨਹੀਂ ਹੁੰਦੀਆਂ, ਉਹ ਹੋ ਰਹੀਆਂ ਨੇ। ਲੇਕਿਨ ਜੇ ਹੁਣ ਉਹੀ ਜ਼ਿਆਦਤੀਆਂ ਯਹੂਦੀ ਅਰਬਾਂ ਦੇ ਉੱਤੇ ਕਰਕੇ ਇਸ ਫਲਸਤੀਨ ਦੇ ਵਿੱਚ ਆਪਣੀ ਥਾਂ ਬਣਾਉਣਗੇ ਤੇ ਇਹ ਠੀਕ ਨਹੀਂ ਹੈ। ਔਰ ਜਦੋਂ ਗਾਂਧੀ ਨੇ ਇਹ ਲਾਈਨ ਲਈ ਫਿਰ ਇਹ ਹੈ ਵੀ ਜਰਮਨ ਦੇ ਵਿੱਚ ਜਿਹੜੇ ਐਡਮਾਇਰਰ ਸੀ ਗਾਂਧੀ ਦੇ, ਐਲਬਰਟ ਆਇਨਸਟਾਈਨ, ਜਿਹਨੇ ਕਿਹਾ ਜਨਰੇਸ਼ਨਸ ਟੂ ਕਮ will not believe that such a man ever existed on this earth with the flesh and bones। ਉਹ ਗਾਂਧੀ ਦੇ ਮਰਨ ਤੇ ਉਹਨੇ ਆਇਨਸਟਾਈਨ ਨੇ ਕਿਹਾ ਸੀ ਕਿ ਕਦੇ ਬਲੀਵ ਹੀ ਨਹੀਂ। ਹੁਣ ਉਹਨਾਂ ਸਾਰਿਆਂ ਨੂੰ ਬੜੀ ਤਕਲੀਫ ਹੋਈ ਕਿ ਜੀ ਇਹ ਤਾਂ ਇਜ਼ਰਾਈਲ ਦੇ ਖਿਲਾਫ ਗੱਲ ਕਰ ਰਿਹਾ। ਔਰ ਉਹਦੇ 'ਚ ਗਾਂਧੀ ਨੇ ਫਿਰ ਇਸ ਦੇ ਉੱਤੇ ਬਿਆਨ ਦਿੱਤਾ। ਉਹਨੇ ਕਿਹਾ ਜੀ ਮੇਰੇ ਲੇਖ ਦੇ ਉੱਤੇ ਬਹੁਤ ਸਾਰਾ ਜਿਹੜਾ ਗੁੱਸਾ ਆ ਰਿਹਾ ਔਰ ਯਹੂਦੀਆਂ ਵੱਲੋਂ ਬਹੁਤ ਜਿਹੜਾ ਉਹ ਕਿਹਾ ਜਾ ਰਿਹਾ। ਉਹਨਾਂ ਕਿਹਾ ਬਰਲਿਨ ਦੇ ਇੱਕ ਰਾਈਟਰ ਦਾ ਹਵਾਲਾ ਦਿੱਤਾ ਕਿ ਵੀ ਇਹ ਠੀਕ ਨਹੀਂ ਹੈ ਕਿ ਵੀ ਮੈਂ ਜੋ ਕਿਹਾ। ਪਰ ਉਹਨਾਂ ਨੇ ਇਸ ਗੱਲ ਦੇ ਉੱਤੇ 1946 ਦੇ ਵਿੱਚ ਪਹਿਲੀ ਲਿਖਤ ਉਹਨਾਂ ਦੀ 1938 'ਚ ਸੀ ਗਾਂਧੀ ਦੀ, ਫਿਰ 1946 ਦੇ ਵਿੱਚ ਉਹਨਾਂ ਨੇ ਯਹੂਦੀ ਤੇ ਫਲਸਤੀਨੀ ਇਸ ਸਿਰਲੇਖ ਦੇ ਥੱਲੇ ਇੱਕ ਰਾਈਟ ਅਪ ਲਿਖਿਆ। ਉਹਨਾਂ ਨੇ ਕਿਹਾ ਕਿ ਜੀ ਮੈਂ ਯਹੂਦੀਆਂ ਤੇ ਅਰਬਾਂ ਦੇ ਵਿਚਾਲੇ ਜੋ ਟਕਰਾਅ ਚੱਲ ਰਿਹਾ, ਵਿਵਾਦ ਚੱਲ ਰਿਹਾ, ਉਹਦੇ ਬਾਰੇ ਕੁਝ ਕਹਿਣ ਤੋਂ ਬਚਦਾ ਰਹਿੰਦਾ ਹੈ। ਇਹ ਨਹੀਂ ਕਿ ਮੇਰੀ ਇਹਦੇ 'ਚ ਦਿਲਚਸਪੀ ਨਹੀਂ ਹੈ, ਪਰ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਕਿ ਸ਼ਾਇਦ ਮੇਰੇ ਕੋਲ ਪ੍ਰੋਪਰ ਜਾਣਕਾਰੀ ਨਹੀਂ ਹੈ
ਤੇ ਮੈਂ ਇਹ ਵੀ ਇੰਟਰਨੈਸ਼ਨਲ ਇਸ਼ੂਜ਼ ਦੀਆਂ ਗੱਲਾਂ ਤੋਂ ਬਚਦਾ ਤਾਂ ਕਿ ਮੇਰਾ ਨਾਂ ਲੈ ਕੇ ਬੇਲੋੜੀ ਬਹਿਸ ਸ਼ੁਰੂ ਨਾ ਹੋਏ। ਲੇਕਿਨ ਮੈਨੂੰ ਆਪਣੀ ਇੱਕ ਅਖਬਾਰ 'ਚ ਛਪੀਆਂ 4 ਲਾਈਨਾਂ ਦੀ ਖਬਰ ਨੇ ਮੈਨੂੰ ਆਪਣੀ ਚੁੱਪੀ ਤੋੜਨ ਤੇ ਮਜਬੂਰ ਕੀਤਾ ਹੈ, ਜਦੋਂ ਕਿ ਮੈਨੂੰ ਮੇਰੇ ਇੱਕ ਦੋਸਤ ਨੇ ਕਤਰ ਭੇਜੀ ਹੈ ਔਰ ਉਹਨਾਂ ਨੇ ਕਿਹਾ ਵੀ ਠੀਕ ਹੈ, ਮੈਂ ਮੰਨਦਾ ਹੈ ਕਿ ਯਹੂਦੀਆਂ ਦੇ ਉੱਤੇ ਬਹੁਤ ਜ਼ੁਲਮ ਹੋਇਆ ਹੈ, ਮੈਂ ਇਹ ਵੀ ਜਾਣਦਾ ਹੈ ਕਿ ਯਹੂਦੀ ਬਸਤੀਆਂ ਨੂੰ ਘੈਟੋ ਕਿਹਾ ਜਾਂਦਾ ਹੈ, ਪਰ ਇਸ ਸਾਰੇ ਦੇ ਬਾਵਜੂਦ ਲੇਕਿਨ ਉਹਨਾਂ ਤੋਂ ਇਹ ਬਹੁਤ ਵੱਡੀ ਗਲਤੀ ਹੋਈ ਹੈ ਯਹੂਦੀਆਂ ਤੋਂ, ਫਲਸਤੀਨੀ ਇਲਾਕਿਆਂ ਦੇ ਵਿੱਚ ਖੁਦ ਨੂੰ ਜ਼ਬਰਨ ਥੋਪਣਾ। ਇਹ ਗਾਂਧੀ ਕਹਿ ਰਿਹਾ ਪਹਿਲਾਂ ਅਮਰੀਕਾ ਤੇ ਬ੍ਰਿਟਨ ਦੀ ਮਦਦ ਦੇ ਨਾਲ, ਹੁਣ ਆਤੰਕਵਾਦ ਦਾ ਸਹਾਰਾ ਲੈ ਕੇ। ਜ਼ਾਹਰ ਹੈ ਉਦੋਂ ਤੱਕ ਇਹਨਾਂ ਦੀਆਂ ਟੈਰਰਿਸਟ ਆਰਗੇਨਾਈਜੇਸ਼ਨ ਯਹੂਦੀਆਂ ਦੀਆਂ ਹਗਨਾ ਔਰ ਦੂਸਰੀਆਂ ਬਣ ਗਈਆਂ ਸੀ, ਹੈਗਨਾ, ਜਿਹੜੇ ਲੋਕਲ ਫਲਸਤੀਨੀਆਂ ਤੇ ਹਮਲੇ ਕਰ ਰਹੇ ਸੀ, ਬੰਬ ਬਲਾਸਟ ਕਰ ਰਹੇ ਸੀ, ਔਰ ਈਵਨ ਜਿਹੜੇ ਬ੍ਰਿਟਿਸ਼ ਜਿਨ੍ਹਾਂ ਦੇ ਕੰਟਰੋਲ 'ਚ ਸੀ ਫਲਸਤੀਨ, ਉਹਨਾਂ ਨੇ ਆਲਰੇਡੀ ਉਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਐਲਾਨਿਆ ਹੋਇਆ ਸੀ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਠੀਕ ਨਹੀਂ ਹੈ, ਇਹ ਨਿਊ ਟੈਸਟਾਮੈਂਟ ਦਾ ਗਲਤ ਇੰਟਰਪ੍ਰੀਟੇਸ਼ਨ ਕਰਕੇ ਜਿਹੜਾ ਯਹੂਦੀ ਸਮਾਜ ਜਿਹੜਾ ਉਹ ਗਲਤ ਰਸਤੇ ਦੇ ਉੱਤੇ ਤੁਰਿਆ ਹੋਇਆ ਕਿ ਵੀ ਇਸ ਸਾਰੇ ਦੇ ਨਾਲ ਬੇਸ਼ੱਕ ਮੇਰੀ ਹਮਦਰਦੀ ਯਹੂਦੀਆਂ ਨਾਲ ਹੈ ਵੀ ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਲੇਕਿਨ ਮੈਂ ਇਹ ਸਮਝਦਾ ਵੀ ਉਹ ਜੋ ਕੁਛ ਹੁਣ ਕਰ ਰਹੇ ਨੇ ਫਲਸਤੀਨੀਆਂ ਦੇ ਨਾਲ, ਫਲਸਤੀਨੀ ਧਰਤੀ ਦੇ ਉੱਤੇ ਜਬਰਨ ਆਪਣੇ ਆਪ ਨੂੰ ਉਹਨਾਂ ਦੇ ਉੱਤੇ ਥੋਪਣਾ, ਉਹ ਵੀ ਟੈਰਰਿਸਟ ਤਰੀਕਿਆਂ ਦਾ ਸਹਾਰਾ ਲੈ ਕੇ, ਇਹ ਯਹੂਦੀਆਂ ਦੀ ਕਿਵੇਂ ਕਲਿਆਣ ਕਰੇਗਾ। ਸੋ ਇਸ ਸਾਰੇ ਦੇ ਅਖੀਰ 'ਚ ਉਹਨੇ 5 ਮਈ 1947 ਨੂੰ ਰਾਈਟਰ ਦਾ ਦਿੱਲੀ ਦੇ ਵਿੱਚ ਕੋਰਸਪੋਂਡੈਂਟ ਸੀ ਡੂਨ ਕੈਂਪਬੈਲ, ਉਹਨੇ ਜਦੋਂ ਗਾਂਧੀ ਦਾ ਧਿਆਨ ਇਸ ਪਾਸੇ ਖਿੱਚਿਆ ਕਿ ਫਲਸਤੀਨੀਆਂ ਦੀ ਸਮੱਸਿਆ ਦਾ ਤੁਸੀਂ ਕੀ ਹੱਲ ਲੱਭਦੇ ਹੋ, ਤੇ ਗਾਂਧੀ ਨੇ ਇਹ ਉਹਦੇ ਕੋਟ ਅਨਕੋਟ ਹੈ ਕਿ ਇਹ ਇੱਕ ਐਸੀ ਸਮੱਸਿਆ ਬਣ ਗਿਆ ਜਿਹਦਾ ਕਰੀਬ ਕੋਈ ਹੱਲ ਨਹੀਂ ਹੈ। ਉਦੋਂ ਅਜੇ ਇਜ਼ਰਾਈਲ ਬਣਿਆ ਨਹੀਂ ਹੈ, ਪਰ ਇਹ ਟੈਰਰਿਜ਼ਮ ਕਰ ਰਹੇ ਨੇ ਉੱਥੇ। 5 ਮਈ 1947 ਦਾ ਇੰਟਰਵਿਊ ਹੈ ਕਿ ਜੇ ਮੈਂ ਯਹੂਦੀ ਹੁੰਦਾ ਤੇ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਐਸੀ ਮੂਰਖਤਾ ਨਾ ਕਰੋ ਜੋ ਤੁਸੀਂ ਟੈਰਰਿਜ਼ਮ ਦਾ ਰਸਤਾ ਅਖਤਿਆਰ ਕਰਕੇ ਆਪਣੇ ਮਾਮਲੇ ਨੂੰ ਤੁਸੀਂ ਵਿਗਾੜ ਰਹੇ ਹੋ, ਇਹ ਇੱਕ ਸਿਆਸੀ ਖਿੱਚੋਤਾਣ ਹੈ, ਇਹ ਸਭ ਬੇਕਾਰ ਹੈ। ਮੈਂ ਯਹੂਦੀਆਂ ਨੂੰ ਇਹ ਕਹਾਂਗਾ ਕਿ ਉਹ ਅਰਬਾਂ ਦੇ ਨਾਲ ਦੋਸਤੀ ਕਰਨ ਔਰ ਉਹਨਾਂ ਦੀ ਹਮਦਰਦੀ ਔਰ ਪਿਆਰ ਦੇ ਸਹਾਰੇ ਜੇ ਉੱਥੇ ਵਸਣਾ ਚਾਹੁੰਦੇ ਨੇ ਵਸਣ, ਉਹਨਾਂ ਨੂੰ ਬੇਜ਼ਮੀਨੇ ਕਰਕੇ ਬੇਦਖਲ ਕਰਕੇ ਨਹੀਂ। ਔਰ ਇਹ ਜਿਹੜਾ ਗਾਂਧੀ 5 ਮਈ 1947 ਨੂੰ ਕਹਿੰਦਾ ਔਰ ਅਸੀਂ ਇਹ ਦੇਖਦੇ ਹਾਂ ਕਿ ਇਸ ਤੋਂ ਇਜ਼ਰਾਈਲ ਬਣਨ ਤੋਂ 3 ਮਹੀਨੇ ਪਹਿਲਾਂ ਇਜ਼ਰਾਈਲ 14 ਮਈ 1948 ਨੂੰ ਬਣਦਾ ਔਰ 30 ਜਨਵਰੀ 1948 ਨੂੰ ਗਾਂਧੀ ਦੀ ਮੌਤ ਹੁੰਦੀ ਹੈ। ਸੋ ਮੈਂ ਸਮਝਦਾ ਵੀ ਜਿਹਨੂੰ ਕਹਿੰਦੇ ਨੇ ਕਿ ਭਾਈ ਜਿੱਥੇ ਜਿਹਦਾ ਫੇਅਰ ਹੈ ਉਹ ਦੇਣਾ ਬਣਦਾ। ਗਾਂਧੀ ਅਖੀਰ ਤੱਕ ਆਪਣੀ ਮੌਤ ਤੋਂ 3 ਮਹੀਨੇ ਪਹਿਲਾਂ ਤੱਕ ਵੀ ਯਹੂਦੀਆਂ ਨੂੰ ਇਹੀ ਸਲਾਹ ਦੇ ਰਿਹਾ ਸੀ ਕਿ ਇਹ ਕੰਮ ਮਤ ਕਰੋ, ਤੁਸੀਂ ਵੀ ਟੈਰਰਿਸਟ ਬਣ ਕੇ ਉਹੀ ਕੁਛ ਕਰ ਰਹੇ ਹੋ ਜੋ ਕੁਛ ਨਾਜ਼ੀਆਂ ਨੇ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ।
ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਐਂਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕਾਰਚੂ ਨੇ ਕਿਹਾ ਹੈ ਕਿ ਯੂਪੀ ਦੀਆਂ ਚੋਣਾਂ ਜਿੱਤਣ ਲਈ ਬੀਜੇਪੀ ਮਥਰਾ ਤੇ ਬਨਾਰਸ ਦੀਆਂ ਮਸੀਤਾਂ ਢਾਹ ਸਕਦੀ ਹੈ ਤੇ ਮੁਸਲਮਾਨਾਂ ਦੇ ਖਿਲਾਫ ਫਿਰਕੂ ਦੰਗੇ ਵੀ ਕਰਵਾ ਸਕਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਕੁਝ ਸਰਵੇ ਆ ਰਹੇ ਨੇ ਕਿ ਜੀ ਬੀਜੇਪੀ ਦੀ ਜਿਹੜੀ ਪੋਪੂਲੈਰਿਟੀ ਹੈ ਉਹ ਬਹੁਤ ਘਟ ਗਈ। ਕੁਛ ਵੱਲੋਂ ਇਹ ਵੀ ਕਿਆਸ ਰਾਈਆਂ ਨੇ ਕਿ ਜੀ ਕਿ ਯੂਪੀ ਦੀਆਂ ਚੋਣਾਂ ਜਿਹੜੀਆਂ 2022 ਦੇ ਵਿੱਚ ਹੋਣੀਆਂ ਨੇ ਉਹਦੇ 'ਚ ਬੀਜੇਪੀ ਬੁਰੀ ਤਰ੍ਹਾਂ ਪਿਟੇਗੀ, ਹਾਰੇਗੀ। ਕੁਛ ਨੇ ਜਿਹੜਾ ਇਹ ਵੀ ਕਿਹਾ ਕਿ ਜੀ ਆਦਿੱਤਿਆਨਾਥ ਯੋਗੀ ਹੁਣ ਤਾਂ ਵੇ ਆਊਟ ਉਹਦਾ ਹੋਰ ਕੋਈ ਨਹੀਂ ਹੈ। ਇਹ ਵੀ ਹੈ ਕਿ ਭਾਈ ਮੋਦੀ ਜਿਹੜਾ ਉਸ ਦੇ ਖਿਲਾਫ ਕਰਨਾ ਵੀ ਚਾਹੇ ਕਰ ਨਹੀਂ ਪਾ ਰਿਹਾ। ਲੇਕਿਨ ਮੈਂ ਸਮਝਦਾ ਹਾਂ ਵੀ ਲੋਕ ਇਹ ਭੁੱਲ ਜਾਂਦੇ ਨੇ ਕਿ ਜਿਹੜੀਆਂ ਚੋਣਾਂ ਔਰ ਜਿਸ ਅੰਦਾਜ਼ ਦੇ ਵਿੱਚ ਬੀਜੇਪੀ ਨੇ 1992 6 ਦਸੰਬਰ 1992 ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ 2 ਸੀਟਾਂ ਸੀ ਉਸ ਤੋਂ ਪਹਿਲਾਂ ਤੱਕ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ, 2 ਤੋਂ 300 ਪਲੱਸ ਤੱਕ ਕਿਵੇਂ ਪਹੁੰਚੇ। ਮੋਦੀ 2014 ਔਰ 2019 ਦੇ ਵਿੱਚ ਕਿਵੇਂ ਜਿਹੜਾ ਉਹ ਜਿੱਤਦਾ ਰਿਹਾ। ਜੇ ਤੁਸੀਂ ਇਸ ਪਿਛੋਕੜ 'ਚ ਦੇਖੋ ਤੇ ਸਿਆਣੇ ਇਹ ਗੱਲ ਸਮਝਦੇ ਨੇ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਕਿ ਭਾਈ ਲੱਖਾਂ ਲੋਕ ਮਰਵਾ ਦਿੱਤੇ ਕੋਵਿਡ-19 ਦੇ ਨਾਲ, ਬਿਲਕੁਲ ਕਲੈਪਸ ਹੋਇਆ ਸਿਸਟਮ, ਗੁੰਡਾਗਰਦੀ ਸਿਖਰ ਤੇ ਆ ਜੋ ਯੂਪੀ 'ਚ ਚੱਲ ਰਿਹਾ। ਔਰ ਇਹਨਾਂ ਨੇ ਜਿਸ ਕਿਸਮ ਦਾ ਲੋਕਾਂ ਦਾ ਦਿਮਾਗ ਪੋਇਜ਼ਨਸ ਕਰ ਦਿੱਤਾ ਹੋਇਆ, ਜ਼ਹਿਰ ਉਹਨਾਂ ਦੇ ਵਿੱਚ ਭਰਿਆ ਹਿੰਦੂਤਵਾ ਦਾ, ਉਹਦੇ ਥੱਲੇ ਜਦੋਂ ਮਰਜ਼ੀ ਮੁਸਲਮਾਨਾਂ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ, ਕਸ਼ਮੀਰੀਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਕੋਈ ਵੀ ਫਸਾਦ ਖੜਾ ਕਰ ਦਿਓ, ਕੋਈ ਉਹਨਾਂ ਦੇ ਜਿਹੜਾ ਮਜ਼ਹਬੀ ਤੌਰ ਦੇ ਉੱਤੇ ਭੜਕਾਟ ਪੈਦਾ ਕਰ ਦਿਓ ਹਿੰਦੂਤਵੀਆਂ ਦੇ ਵਿੱਚ, ਔਰ ਉਹਦੇ ਥੱਲੇ ਤੁਸੀਂ ਵੋਟਾਂ ਲਓ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਸਟਿਸ ਕਾਟਜੂ, ਜਿਸ ਨੂੰ ਮਾਰਕੰਡੇ ਕਾਟਜੂ ਸੁਪਰੀਮ ਕੋਰਟ ਦਾ ਰਿਟਾਇਰ ਜਸਟਿਸ, ਉਹਨਾਂ ਦੀ ਪ੍ਰੈਸ ਕਾਉਂਸਲ ਦਾ ਪ੍ਰੈਜ਼ੀਡੈਂਟ ਵੀ ਰਿਹਾ, ਲੂਜ਼ ਕੈਨਨ ਹੈ। ਲੇਕਿਨ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵਾ ਔਰ ਬੀਜੇਪੀ ਦੀ ਆਈਡੀਓਲੋਜੀ ਨੂੰ ਉਹ ਇਹ ਸਾਰੇ ਪੈਟਰੀਓਟਿਕ ਇੰਡੀਅਨ ਨੇ ਜਿਹੜੇ ਸਮਝਦੇ ਨੇ ਕਿ ਵੀ ਇਹ ਇੰਡੀਆ ਨੂੰ ਟੁਕੜੇ ਟੁਕੜੇ ਕਰ ਦੇਣਗੇ ਜੋ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ, ਔਰ ਇਹ ਭਾਰਤ ਨੂੰ ਬਚਾਉਣਾ ਚਾਹੁੰਦੇ ਨੇ। ਕੋਈ ਭਾਰਤ ਦੇ ਖਿਲਾਫ ਨਹੀਂ, ਇਹ ਤਾਂ ਅਖੰਡ ਭਾਰਤ ਖੁਦ ਵੀ ਕਹਿੰਦਾ, ਲੇਕਿਨ ਇਸ ਢੰਗ ਨਾਲ ਨਹੀਂ। ਉਹ ਸਮਝਦਾ ਵੀ ਇਹਨਾਂ ਨੂੰ ਜਿਹੜਾ ਇਸ ਕਿਸਮ ਦੀ ਜਿਹੜੀ ਨਫ਼ਰਤ ਫੈਲਾ ਰਹੇ ਨੇ ਇਹ ਦੇਸ਼ ਨੂੰ ਤੋੜੇਗੀ। ਔਰ ਉਹਨੇ ਅੱਜ ਮਾਰਕੰਡੇ ਕਾਟਜੂ ਨੇ ਟਵੀਟ ਕੀਤਾ। ਪਹਿਲਾਂ ਤਾਂ ਉਹਨੇ ਉਹ ਨਾਰਾ ਜਦੋਂ ਕਿ ਬਾਬਰੀ ਮਸਜਿਦ ਸ਼ਹੀਦ ਕੀਤੀ ਔਰ ਪਾਰਲੀਮੈਂਟ ਦੀਆਂ ਉਸ ਸਾਰੀਆਂ ਪੋਜੀਸ਼ਨਸ ਦੇ ਉੱਤੇ ਗਲਿਆਰਿਆਂ 'ਚ, ਉਹਨਾਂ ਦੇ ਕੈਫੇਟੇਰੀਆ 'ਚ ਬੀਜੇਪੀ ਵਾਲੇ ਇਹ ਨਾਰੇ ਲਾ ਰਹੇ ਸੀ ਔਰ ਸ਼ਹਿਰਾਂ ਦੇ ਵਿੱਚ ਵੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥਰਾ ਕਾਂਸ਼ੀ ਬਾਕੀ ਹੈ। ਹੁਣ ਇੱਕ ਮਸਜਿਦ ਜਿਹੜੀ ਮਥਰਾ ਦੇ ਵਿੱਚ ਜਿਹਨੂੰ ਕਹਿੰਦੇ ਨੇ ਜੀ ਇਹ ਮੰਦਰ ਢਾਹ ਕੇ ਮਸਜਿਦ ਬਣਾਈ, ਕਾਂਸ਼ੀ ਜਿਹੜਾ ਪੁਰਾਣਾ ਨਾਂ ਹੁਣ ਉਹਨੂੰ ਬਨਾਰਸ ਕਹਿੰਦੇ ਨੇ, ਇੱਕ ਬਨਾਰਸ ਦੇ ਵਿੱਚ ਗਿਆਨ ਵਿਆਪੀ ਮਸਜਿਦ ਜਿਸ ਨੂੰ ਇਹ ਢਾਣਾ ਚਾਹੁੰਦੇ, ਗਿਆਨ ਉਸ ਮੰਦਰ ਦੇ ਨੇੜੇ ਹੈ ਕਿ ਜਿਹਨੂੰ ਇਹ ਜੋੜਦੇ ਨੇ ਕਿ ਭਾਈ ਇਹ ਸਾਡੇ ਮੰਦਰ ਨੂੰ ਢਾਹ ਕੇ ਬਣਾਈ ਗਈ। ਹੁਣ ਮਾਰਕੰਡੇ ਕਾਟਜੂ ਕਹਿੰਦੇ ਨੇ ਇਹ ਸਲੋਗਨ ਕੋਟ ਕਰਕੇ ਜਿਹੜੇ ਲੋਕ ਇਹ ਚੀਕ ਚਿਹਾੜਾ ਪਾ ਰਹੇ ਨੇ ਕਿ ਬੀਜੇਪੀ ਦੀ ਪੋਪੂਲੈਰਿਟੀ ਘਟ ਗਈ, ਕਿ ਉਹ ਭੁੱਲ ਗਏ ਨੇ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਤਾਂ ਅਜੇ ਦੂਰ ਨੇ, ਹਨੋਜ ਦੂਰਸਤ। ਚੋਣਾਂ ਤੋਂ ਪਹਿਲਾਂ ਪਲੈਨਡ ਤਰੀਕੇ ਨਾਲ ਫਿਰਕੂ ਦੰਗੇ ਕਰਵਾਏ ਜਾਣਗੇ। ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਕਾਂਸ਼ੀ ਤੇ ਮਥਰਾ ਦੀਆਂ ਮਸੀਤਾਂ ਡੇਗ ਦਿੱਤੀਆਂ ਜਾਣ। ਸਾਡੀ ਮੂਰਖ ਜਨਤਾ ਜਿਨ੍ਹਾਂ ਦੇ ਖੋਪੜੇ ਦੇ ਵਿੱਚ ਫਿਰਕੂ ਜ਼ਹਿਰ ਭਰਿਆ ਹੋਇਆ ਤੇ ਗੋਬਰ ਭਰਿਆ ਹੋਇਆ, ਉਹ ਇੱਕਦਮ ਭੜਕ ਜਾਏਗੀ ਤੇ ਭੜਕ ਕੇ ਬੀਜੇਪੀ ਨੂੰ ਵੋਟਾਂ ਦੇਗੀ। ਹੁਣ ਇਹ ਉਹਨੇ ਲਿਖਿਆ। ਫਿਰ ਉਹਨੇ ਕਿਹਾ ਕਿ ਬਈ ਇਹ ਕਿਹੜਾ ਪਹਿਲੀ ਵਾਰੀ ਕਰਨਾ ਇਹਨਾਂ ਨੇ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ
ਇਹ ਅਨਪੋਪੂਲਰ ਹੋ ਰਿਹਾ ਸੀ ਔਰ ਉਹਨਾਂ ਨੇ ਬਾਲਾਕੋਟ ਦੇ ਹਮਲੇ ਦਾ ਜਿਹੜਾ ਕਦਮ ਚੁੱਕਿਆ ਉਹਦੇ ਤੇ ਨਾਗਰਿਕਾਂ ਨੇ, ਸ਼ਹਿਰੀਆਂ ਨੇ ਖੂਬ ਤਾੜੀਆਂ ਵਜਾਈਆਂ। ਉਹਨਾਂ ਨੇ ਕਿਹਾ ਵੀ ਭਾਰਤ ਦੇ ਜਿਹੜੇ ਮੈਜੋਰਿਟੀ ਹਿੰਦੂ ਨੇ ਉਹ ਫਿਰਕੂ ਨੇ ਔਰ ਇਸੇ ਤਰ੍ਹਾਂ ਜਿਹੜਾ ਜਦੋਂ ਮਰਜ਼ੀ ਉਹ ਫਿਰਕੂ ਭਾਵਨਾਵਾਂ ਭੜਕਾਈਆਂ ਜਾ ਸਕਦੀਆਂ। ਜਦੋਂ ਚੋਣਾਂ ਨੇੜੇ ਹੋਣਗੀਆਂ ਉਹਨੇ ਕਿਹਾ ਮੁਸਲਮਾਨ ਵੀ ਇਵੇਂ ਹੀ ਰਿਐਕਟ ਕਰਦੇ ਨੇ, ਫਿਰ ਉਹ ਵੀ ਫਿਰਕੂ ਹੋ ਜਾਂਦੇ ਨੇ। ਉਹਨਾਂ ਨੇ ਕਿਹਾ ਵੀ ਇਹ ਜਦੋਂ ਚੋਣਾਂ ਨੇੜੇ ਆਉਣਗੀਆਂ ਇਸ ਕਿਸਮ ਦਾ ਜਿਹੜਾ ਉਹ ਵਰਤਾਰਾ ਕਰ ਦਿੱਤਾ ਜਾਏਗਾ। ਔਰ ਮੈਂ ਬਿਲਕੁਲ ਹਾਲਾਂ ਇਹ ਆਪਣਾ ਏਜੰਡਾ ਮਾਰਕੰਡੇ ਕਾਟਜੂ ਦਾ ਅਖੰਡ ਭਾਰਤ ਦਾ, ਉਹਦੇ ਨਾਲ ਤਾਂ ਅਸੀਂ ਸਹਿਮਤ ਨਹੀਂ ਹੈ, ਪਰ ਇਸ ਗੱਲ ਨਾਲ ਅਸੀਂ ਸਹਿਮਤ ਹੈ ਕਿ ਇਹ 2019 'ਚ ਜਿਵੇਂ ਇਹਨਾਂ ਨੇ ਬਾਲਾਕੋਟ ਦਾ ਡਰਾਮਾਬਾਜ਼ੀ ਔਰ ਉਸ ਤੋਂ ਪਹਿਲਾਂ ਜੋ ਕੁਛ ਇਹਨਾਂ ਨੇ ਉਸ ਟੈਰਰਿਸਟ ਅਟੈਕ ਦੇ ਨਾਲ ਜੋੜ ਕੇ ਆਪਣੇ ਜਿਹੜੇ ਮਰਵਾ ਕੇ CRPF ਦੇ ਜਵਾਨ ਔਰ ਉਹਦੀ ਆੜ ਦੇ ਵਿੱਚ ਪੁਲਵਾਮਾ ਅਟੈਕ ਦੀ ਆੜ 'ਚ ਫਿਰ ਬਾਲਾਕੋਟ ਔਰ ਚੋਣਾਂ ਜਿੱਤੀਆਂ। ਇਵੇਂ ਹੀ ਅਜੇ ਬਹੁਤ ਮਹੀਨੇ ਪਏ ਨੇ, ਲਗਭਗ ਸਾਲ ਹੀ ਪਿਆ ਜਦੋਂ ਤੱਕ ਪਹੁੰਚਣੀਆਂ ਯੂਪੀ ਦੀਆਂ ਚੋਣਾਂ ਦਾ ਔਰ ਇਸ ਕਿਸਮ ਦੀ ਡਰਾਮੇਬਾਜ਼ੀ ਕਰਨਗੇ। ਆਲਰੇਡੀ ਯੂਪੀ ਦੇ ਵਿੱਚ ਇੱਕ ਪ੍ਰੋਮੀਨੈਂਟ ਕਾਂਗਰਸੀ ਚਿਹਰਾ ਬ੍ਰਾਹਮਣ ਜਾਤ ਦਾ, ਜਿਹੜੇ ਬ੍ਰਾਹਮਣ ਖਫਾ ਨੇ ਯੋਗੀ ਤੋਂ ਕਾਫੀ, ਕਿਉਂਕਿ ਬਹੁਤ ਸਾਰੇ ਮੁਕਾਬਲਿਆਂ 'ਚ ਜਿਹੜੇ ਗੈਂਗਸਟਰ ਵੀ ਮਾਰੇ ਨੇ ਉਹਨਾਂ 'ਚ ਕੁਝ ਬ੍ਰਾਹਮਣ ਨੇ, ਪਰ ਅੱਜ ਇੱਕ ਵੱਡਾ ਬ੍ਰਾਹਮਣ ਚਿਹਰਾ ਜਿਹੜਾ ਹੈ ਉਹ ਕਾਂਗਰਸ ਨੂੰ ਛੱਡ ਕੇ, ਜਿਹਦਾ ਪਿਓ ਵੀ ਔਰ ਇਹ ਖੁਦ ਵੀ ਜਿਹੜਾ ਮਿਨਿਸਟਰ ਹੈ ਮਨਮੋਹਨ ਸਿੰਘ ਦੀਆਂ ਮਿਨਿਸਟਰੀਆਂ 'ਚ, ਉਹ BJP ਦੇ ਵਿੱਚ ਆ ਗਿਆ। ਸੋ ਇੱਕ ਪਾਸੇ ਇਹ ਖੇਡ ਖੇਡੀ ਜਾਏਗੀ, ਦੂਸਰੇ ਪਾਸੇ ਨੇੜੇ ਜੇ ਆ ਕੇ ਆਲਰੇਡੀ ਇੱਕ ਅਲੀਗੜ੍ਹ ਦੇ ਨੇੜੇ ਤੇੜੇ ਜਿਹੜਾ ਇੱਕ ਫਿਰਕੂ ਫਸਾਦ ਦਲਿਤਾਂ ਔਰ ਮੁਸਲਮਾਨਾਂ 'ਚ ਕਰਵਾ ਰਹੇ ਨੇ ਜੀ। ਦਲਿਤਾਂ ਦੀ ਬਰਾਤ ਸੀ, ਮਸਜਿਦ ਦੇ ਅੱਗੋਂ ਨਹੀਂ ਲੰਘਣ ਦਿੱਤਾ, DJ ਵਜਾ ਰਹੇ ਸੀ ਔਰ ਉੱਥੇ ਝਗੜਾ ਕਰਾ ਕੇ ਪੁਲਿਸ ਉੱਥੇ ਪਹੁੰਚਾ ਦਿੱਤੀ। ਸੋ ਇਹ ਜਿਹੜਾ ਜਸਟਿਸ ਮਾਰਕੰਡੇ ਕਾਟਜੂ ਦੀ ਆਬਜ਼ਰਵੇਸ਼ਨ ਬਿਲਕੁਲ ਠੀਕ ਹੈ। ਤੇ ਜੇ ਫਿਰ ਵੀ ਕੋਈ ਕਸਰ ਰਹਿ ਗਈ ਤੇ EVM ਮਸ਼ੀਨਾਂ ਜ਼ਿੰਦਾਬਾਦ, ਜਿਹਨੂੰ ਮਰਜ਼ੀ ਵੋਟ ਪਾਓ, ਲੱਗੇਗੀ ਜਾ ਕੇ ਕਮਲ ਦੇ ਫੁੱਲ ਤੇ। ਔਰ ਅਸੀਂ ਕਨਕਲੂਜਨ ਦੇ ਵਿੱਚ ਜਿਵੇਂ ਕਬੀਰ ਸਾਹਿਬ ਦੀ ਬਾਣੀ ਦੇ ਉੱਤੇ ਰੋਜ਼ਾਨਾ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਗੌੜੀ ਰਾਗ, ਜਿਸ ਦੇ 5 ਪਦੇ ਨੇ, 5 ਸੈਂਟੈਂਸੇ ਨੇ, 2 ਲਾਈਨਰਸ। ਪੇਵਕੜੈ ਦਿਨ 4 ਹੈ ਸੌਰੜੈ ਜਾਣਾ, ਅੰਧਾ ਲੋਕ ਨਾ ਜਾਣੇ ਮੂਰਖ ਇਆਣਾ, ਕਹੋ ਡੱਡੀਆ ਬਾਧੈ ਧਨ ਖੜੀ, ਪਾਹੂ ਕਰ ਆਏ ਮੁਕ ਲਾਊ ਆਏ ਰਹਾਓ। ਹੁਣ ਜ਼ਾਹਰ ਹੈ ਕਿ ਔਰਤ ਦੇ ਲਈ ਪੇਕਾ ਤੇ ਸਹੁਰਾ ਇਹ 2 ਲਫ਼ਜ਼ ਸਾਡੇ ਕਲਚਰ ਦੇ ਵਿੱਚ ਜਿਹੜੇ ਨੇ ਉਹ ਗੱਲ ਨੂੰ ਸਮਝਾਉਂਦੇ ਨੇ। ਔਰ ਜੇ ਤੁਹਾਡਾ ਰਿਸ਼ਤਾ ਹੋਇਆ, ਵਿਆਹ ਵੀ ਹੋ ਗਿਆ ਹੋਇਆ, ਬਹੁਤ ਵਾਰ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਸੀ ਤੇ ਫਿਰ ਜਿਹੜਾ ਉਹ ਬੱਚੀ ਆਪਣੇ ਘਰ ਆ ਜਾਂਦੀ ਸੀ, ਤੇ ਜਦੋਂ ਉਹ ਜਵਾਨ ਹੁੰਦੀ ਸੀ ਤੇ ਉਸ ਨੂੰ ਜਿਹੜਾ ਉਹ ਘਰ ਵਾਲਾ ਆਉਂਦਾ ਸੀ, ਜਿਹਨੂੰ ਮੁਕਲਾਵਾ ਲੈਣਾ ਕਹਿੰਦੇ ਨੇ, ਕਿ ਫਿਰ ਉਹ ਸਹੁਰੇ ਤੁਰਦੀ ਸੀ। ਸੋ ਕਬੀਰ ਸਾਹਿਬ ਨੇ ਇਸ ਦੁਨੀਆ ਨੂੰ ਇਹ ਕਿਹਾ ਕਿ ਜਿੱਥੇ ਅਸੀਂ ਪੇਕਾ ਸਮਝ ਕੇ ਸੁੱਖ ਮਾਣ ਰਹੇ ਹਾਂ, ਸਾਨੂੰ ਭੁੱਲ ਗਿਆ ਵੀ ਅਲਟੀਮੇਟਲੀ ਅਸੀਂ ਸਹੁਰੇ ਜਾਣਾ, ਤੇ ਸਹੁਰੇ ਘਰ ਕੀ ਹੈ? ਰੱਬ ਦਾ ਘਰ, ਮਰਨਾ। ਮਰਨ ਤੋਂ ਬਾਅਦ ਜਿਹੜਾ ਇਸ ਦੁਨੀਆ ਤੋਂ ਵੱਖਰਾ ਹੈ ਉਹ ਸਹੁਰੇ, ਮੌਤ ਜਿਹੜੀ ਹੈ ਉਹ ਸਾਨੂੰ ਯਾਦ ਦਹਾਨੀ ਕਰਵਾਉਂਦੀ ਹੈ ਕਿ ਭਾਈ ਪੇਕੇ, ਔਰ ਇਹਨੂੰ ਪੇਕੇ ਸਹੁਰੇ ਨਾਲ ਇਸ ਲਈ ਵੀ ਤਸ਼ਬੀਹ ਦਿੱਤੀ ਹੈ ਕਿ ਪੇਕੇ ਦੇ ਵਿੱਚ ਕੰਫਰਟ ਹੁੰਦਾ ਹੈ, ਤੁਸੀਂ ਬੇਫਿਕਰ ਹੁੰਦੇ ਹੋ। ਆਪਣੇ ਮਾਪਿਓ ਨਾਲ ਤਾਂ ਬੱਚੀ ਨੂੰ ਸਭ ਤੋਂ ਜ਼ਿਆਦਾ ਸਨੇਹ ਹੁੰਦਾ ਹੈ, ਉੱਥੇ ਉਹ ਬੇਪਰਵਾਹ ਹੁੰਦੀ ਹੈ, ਕਿਸੇ ਗੱਲ ਦਾ ਫਿਕਰ ਨਹੀਂ ਹੁੰਦਾ, ਤੇ ਸਹੁਰੇ ਘਰ ਹਰ ਚੀਜ਼ ਦਾ। ਸੋ ਉਹ ਸਖਤੀ ਦੀ ਵੀ ਗੱਲ ਹੈ। ਸੋ ਹੁਣ ਕਬੀਰ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਸਹੁਰੇ ਪਾਹੋ ਘਰ ਆਏ, ਕਿ ਭਾਈ ਇਹ ਜਿਹੜੇ ਪ੍ਰਾਹੁਣੇ ਨੇ ਸਹੁਰੇ ਆ ਕੇ ਬੂਹੇ ਤੇ ਖੜੇ ਨੇ, ਮੁਕਲਾਓ ਆਏ, ਮੁਕਲਾਵਾ ਲੈਣ ਆਏ ਨੇ, ਤੇ ਕਹੋ ਡੱਡੀਆ ਬਾਧੈ ਧਨ ਖੜੀ। ਹੁਣ ਡੱਡੀਆ ਜਿਹੜੀ ਹੈ ਇਹ ਕਹਿੰਦੇ ਨੇ ਜਦੋਂ ਤੁਸੀਂ ਘਰ ਦਾ ਕੰਮ ਕਰਦੇ ਹੋ ਤੇ ਅੱਧੀ ਜਿਹੀ ਜਿਹੜਾ ਸਰੀਰ ਨੂੰ ਲਪੇਟਿਆ ਹੁੰਦਾ ਉਹਨੂੰ ਡੱਡੀਆ ਬਨਾਰਸ ਦੀ ਜ਼ਬਾਨ 'ਚ ਕਹਿੰਦੇ ਨੇ ਕਿ ਵੀ ਪ੍ਰੋਪਰਲੀ ਤੁਸੀਂ ਡਰੈਸਡ ਵੀ ਨਹੀਂ ਹੈਗੇ। ਹੁਣ ਜਦੋਂ ਤੁਸੀਂ ਮੁਕਲਾਵੇ ਜਾਣਾ ਹੋਏ ਤਾਂ ਤਿਆਰ, ਮਤਲਬ ਇਹ ਹੈ ਕਿ ਮੌਤ ਨੇ ਕਦੋਂ ਆ ਕੇ ਦਸਤਕ ਦੇਣੀ ਹੈ ਇਹਦਾ ਕੋਈ ਪਤਾ ਨਹੀਂ। ਤਾਂ ਤੁਸੀਂ ਇਹ ਸਮਝੋ ਵੀ ਨਹੀਂ ਇਹ ਬਾਕੀਆਂ ਨਾਲ ਹੋ ਰਿਹਾ, ਸਾਡੇ ਨਹੀਂ। ਕਿ ਕਹੋ ਡੱਡੀਆ ਬਾਧੈ ਧਨ ਖੜੀ, ਧਨ ਕਹਿੰਦੇ ਨੇ ਇਸਤਰੀ ਨੂੰ, ਕਿ ਔਰਤ ਤਾਂ ਪ੍ਰੋਪਰਲੀ ਤਿਆਰ ਵੀ ਨਹੀਂ ਹੈ ਜਾਣ ਲਈ, ਪਰ ਆ ਗਏ ਪ੍ਰਾਹੁਣੇ, ਆ ਗਏ ਮੁਕਲਾਵਾ ਲੈਣ, ਮੌਤ ਦਾ ਮੁਕਲਾਵਾ ਜਿਹੜਾ ਉਹ ਆ ਗਏ। ਪੇਵਕੜੈ ਦਿਨ 4 ਹੈ ਸਹੁਰੜੇ ਜਾਣਾ, ਕਿ ਭਾਈ ਪੇਕੇ ਤਾਂ 4 ਦਿਨ ਦੇ ਹੁੰਦੇ ਨੇ, ਦੁਨੀਆ 4 ਦਿਨ ਦੀ ਹੈ। ਅਲਟੀਮੇਟ ਸਾਡੀ ਡੈਸਟਨੀ ਰੱਬ ਦਾ ਘਰ ਹੈ। ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ, ਇਹ ਮੂਰਖ ਇਹ ਆਣੇ ਅੰਨੇ ਲੋਕੋ
ਇਸ ਹਕੀਕਤ ਨੂੰ ਸਮਝੋ। ਅੱਛਾ ਉਹ ਜੋ ਦਿਸੈ ਖੂਹੜੀ ਕੌਣ ਲਾਜ ਵਹਾਰੀ, ਲਾਜ ਘੜੀ ਸਿਉ ਟੂਟ ਪੜੀ ਉੱਠ ਚਲੀ ਪਨਿਹਾਰੀ। ਹੁਣ ਦੂਸਰੀ ਉਦਾਹਰਣ ਉਹਨਾਂ ਨੇ ਦਿੱਤੀ ਹੈ ਕਿ ਜਿਹੜੀ ਪਾਣੀ ਭਰਨ ਵਾਲੀ ਬੀਬੀ, ਜਿਹੜੀ ਘੜੇ ਨੂੰ ਜਾਂ ਛੋਟਾ ਜਿਹਦੇ 'ਚ ਪਾਣੀ ਭਰਿਆ ਜਾਂਦਾ ਹੈ ਖੂਹ ਦੇ ਵਿੱਚ, ਉਹਨੂੰ ਲੱਜ ਨਾਲ ਬੰਨ੍ਹ ਕੇ ਉਤਾਰਿਆ ਜਾਂਦਾ ਹੈ, ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਪਨਿਹਾਰੀ ਖੜੀ ਹੈ ਕਿ ਭਾਈ ਉਹਨੇ ਪਾਣੀ ਕੱਢਣਾ ਹੈ। ਲੇਕਿਨ ਵਾਪਰ ਕੀ ਰਿਹਾ, ਉਹ ਜੋ ਦਿਸਿਆ ਖੂਹੜੀ ਕੌਣ, ਕਿ ਇਹ ਜਿਵੇਂ ਖੂਹੀ ਹੈ, ਸੰਸਾਰ ਉਸ ਖੂਹ ਵਾਂਗ ਹੈ ਜਿੱਥੇ ਕਦੋਂ ਰੱਸੀ ਨੇ ਉਸ ਘੜੇ ਸਹਿਤ ਟੁੱਟ ਜਾਣਾ ਤੇ ਪਨਿਹਾਰੀ ਜਿਹੜੀ ਹੈ ਉਹਦੇ ਪੱਲੇ ਕੁਛ ਨਹੀਂ ਪੈਣਾ। ਇਵੇਂ ਹੀ ਦੁਨੀਆ ਜਿਹੜੀ ਹੈ ਇੱਕ ਉਸ ਖੂਹੀ ਵਾਂਗ ਹੈ, ਸਾਵਾਂ ਦੀ ਲੱਜ, ਸਾਵਾਂ ਦੀ ਰੱਸੀ ਦੇ ਨਾਲ ਅਸੀਂ ਚੱਲ ਰਹੇ ਹਾਂ। ਕਦੋਂ ਇਸ ਲੱਜ ਨੇ ਟੁੱਟਣਾ ਤੇ ਇਹ ਜ਼ਿੰਦਗੀ ਦਾ ਠੀਕਰਾ ਜਿਹੜਾ ਸਾਡਾ ਸਰੀਰ ਦਾ ਠੀਕਰਾ ਹੈ ਕਦੋਂ ਭੱਜ ਜਾਣਾ, ਇਹ ਬਿਲਕੁਲ ਕਿਸੇ ਨੂੰ ਪਤਾ ਨਹੀਂ ਹੈ। ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਇਹ ਹਕੀਕਤ ਜ਼ਿੰਦਗੀ ਦੀ ਦੱਸ ਕੇ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੇ ਰੱਬ ਦਿਆਲ ਹੋਏ, ਸਾਹਿਬ ਹੋਏ ਦਇਆਲ, ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਔਰ ਆਪਣਾ ਕਾਰਜ ਕੀ ਹੈ ਸਵਾਰਨ ਦਾ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਕਿ ਭਾਈ ਉਹੀ ਸੁਹਾਗਣਾ ਨੇ ਜਿਹੜੇ ਰੱਬ ਦੀ ਯਾਦ ਦੇ ਵਿੱਚ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਨੇ। ਅਦਰਵਾਈਜ਼ ਇਹ ਸਾਰੀ ਇਆਸ਼ੀ ਦੇ ਦਿਨ ਕਦੋਂ ਮੁੱਕਣੇ ਨੇ ਔਰ ਇਵੇਂ ਹੀ ਖਾਲੀ ਹੱਥ ਚਲੇ ਜਾਣੇ। ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਏ ਕਿਆ ਕਰੇ ਵਿਚਾਰੀ, ਭਈ ਨਿਰਾਸੀ ਉੱਠ ਚਲੀ ਚਿਤ ਬੰਦ ਨਾ ਧੀਰਾ, ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਅਸੀਂ ਉਹਨਾਂ ਕਈ ਵਾਰ ਕਰਮਾਂ ਦੀ ਡੋਰ ਦੇ ਨਾਲ, ਜਿਹੜੇ ਸਾਡੇ ਸੰਸਕਾਰ ਨੇ ਉਹਨਾਂ ਦੇ ਨਾਲ ਹੀ ਬੱਝੇ ਰਹਿੰਦੇ ਹਾਂ ਔਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਜ਼ਿੰਦਗੀ ਦੀ ਹਕੀਕਤ ਵੱਲ ਵੀ ਅਸੀਂ ਤੁਰਨੇ, ਔਰ ਅਸੀਂ ਉਸੇ ਤਰ੍ਹਾਂ ਫਸੇ ਰਹਿੰਦੇ ਹਾਂ। ਭਈ ਨਿਰਾਸੀ ਉੱਠ ਚਲੀ ਚਿੱਤ ਬੰਦ ਨਾ ਧੀਰਾ, ਕਿ ਉਸੇ ਹੀ ਜਿਸ ਤਰ੍ਹਾਂ ਆਏ ਸੀ ਉਵੇਂ ਚਲੇ ਗਏ, ਜ਼ਿੰਦਗੀ ਦੇ ਮਕਸਦ ਨੂੰ ਨਹੀਂ ਸਮਝਿਆ। ਔਰ ਐਡਵਾਈਸ ਇਹ ਹੈ, ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਕਬੀਰ ਸਾਹਿਬ ਕਹਿੰਦੇ ਨੇ ਬਜਾਏ ਕਿ ਨਿਰਾਸ਼ ਇਸ ਧਰਤੀ ਤੋਂ ਉੱਠ ਜਾਣਾ, ਕਿਰਤ ਦੀ ਬਾਂਦੀ ਦੇ ਤੌਰ 'ਤੇ ਉਸ ਲੱਜ ਵਾਂਗ ਜਿਹੜੀ ਸਣੇ ਘੜੀ ਟੁੱਟ ਕੇ ਪਾਣੀ ਦੇ ਵਿੱਚ, ਖੂਹ ਦੇ ਵਿੱਚ ਡਿੱਗ ਪੈਣੀ ਹੈ, ਔਰ ਜਿਹੜਾ ਪਤਾ ਨਹੀਂ ਕਦੋਂ ਮੁਕਲਾਵੇ ਵਾਲੇ ਆ ਜਾਣੇ ਨੇ, ਮੌਤ ਦੀ ਘੰਟੀ ਵੱਜ ਜਾਣੀ ਹੈ। ਹਰ ਕੀ ਚਰਨੀ ਲਾਗ ਰਹੋ। ਕਬੀਰ ਸਾਹਿਬ ਕਹਿੰਦੇ ਨੇ ਕਿ ਰੱਬ ਦੀ ਸ਼ੈਲਟਰ 'ਚ ਆ ਜਾਓ, ਰੱਬ ਦੀ ਪਨਾਹ 'ਚ ਆ ਜਾਓ ਔਰ ਉਸ ਨੂੰ ਹਮੇਸ਼ਾ ਯਾਦ ਰੱਖੋ। ਇਹੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।